ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਭ ਸਤਿਕਾਰਯੋਗ ਸਰੋਤਿਆਂ ਦੀ ਸੇਵਾ 'ਚ ਪ੍ਰੋਗਰਾਮ ਕਵੀ ਦਰਬਾਰ ਲੈ ਕੇ ਮੈਂ ਤੁਹਾਡਾ ਪ੍ਰੈਜ਼ੈਂਟਰ ਤੁਹਾਡਾ ਮੇਜ਼ਬਾਨ ਮਸੂਦ ਮੱਲੀ ਹਾਜ਼ਰ ਹਾਂ। ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ੍ਰੀ ਅਕਾਲ ਔਰ ਅੱਜ ਦੇ ਕਵੀ ਦਰਬਾਰ 'ਚ ਜੀ ਆਇਆਂ ਨੂੰ ਕਹਿੰਦੇ। ਸਾਲ 2026 ਦਾ ਪਹਿਲਾ ਮਹੀਨਾ ਜਨਵਰੀ ਔਰ ਪਹਿਲੇ ਮਹੀਨੇ ਜਨਵਰੀ ਦਾ ਆਖਰੀ ਕਵੀ ਦਰਬਾਰ ਹੈ ਜਿਹੜਾ ਉਹ ਅੱਜ ਲੈ ਕੇ ਅਸੀਂ ਆਪ ਸਭ ਦੇ ਰੂਬਰੂ ਪੇਸ਼ ਹੈ। ਅਗਲਾ ਪ੍ਰੋਗਰਾਮ ਜਦੋਂ ਕਵੀ ਦਰਬਾਰ ਹੋਏਗਾ ਤੇ ਉਦੋਂ ਫਰਵਰੀ ਮਹੀਨਾ ਸ਼ੁਰੂ ਹੋ ਚੁੱਕਿਆ ਹੋਏਗਾ। ਸੋ ਸਰੋਤਿਓ ਅੱਜ ਦੇ ਪ੍ਰੋਗਰਾਮ 'ਚ ਵੀ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਬੜਾ ਨਿੱਘਾ ਜਿਹਾ ਸਵਾਗਤ ਕਰਨੇ ਆ। ਅੱਜ ਵੀ ਪ੍ਰੋਗਰਾਮ ਨੂੰ ਸ਼ਿੰਗਾਰਾਂਗੇ ਤੁਹਾਡੀਆਂ ਸੁਣਾਈਆਂ ਗਈਆਂ ਗਜ਼ਲਾਂ ਦੇ ਨਾਲ, ਨਜ਼ਮਾਂ ਦੇ ਨਾਲ, ਗੀਤਾਂ ਦੇ ਨਾਲ, ਢੋਲੇ ਟੱਪੇ ਮਾਹੀਆਂ ਦੇ ਨਾਲ ਔਰ ਉਹ ਰਚਨਾਵਾਂ ਜਿਹੜੀਆਂ ਤੁਸੀਂ ਲੈ ਕੇ ਆਵੋਗੇ ਉਹਨਾਂ ਕਵਿਤਾਵਾਂ ਦੇ ਨਾਲ। ਸੋ ਅੱਜ ਵੀ ਪ੍ਰੋਗਰਾਮ 'ਚ ਵੱਧ ਚੜ੍ਹ ਕੇ ਸਾਂਝ ਬਣਾਇਆ ਜੇ। ਅਮਰੀਕਾ ਕੈਨੇਡਾ ਤੋਂ ਕਾਲ ਕਰਨ ਵਾਲੇ ਨੇ ਜਿਹੜੇ ਉਹ ਸਾਡਾ ਟੈਲੀਫੋਨ ਨੰਬਰ ਡਾਇਲ ਕਰਨਗੇ 408 272 5200 4082725200। ਮੇਰਾ ਦਾਵਾ ਹੁੰਦਾ ਹੈ ਕਿ ਪੰਜਾਬੀਆਂ ਵੱਲੋਂ ਕੈਲੀਫੋਰਨੀਆ ਦਾ ਸਭ ਤੋਂ ਬਹੁਤਾ ਡਾਇਲ ਕੀਤਾ ਜਾਣ ਵਾਲਾ ਫੋਨ ਨੰਬਰ। ਔਰ ਸਾਡੇ ਉਹ ਸਭ ਸੁਣਨ ਵਾਲੇ ਜਿਹੜੇ ਅਮਰੀਕਾ ਤੋਂ ਕੈਨੇਡਾ ਤੋਂ ਬਾਹਰੋਂ ਕਾਲ ਕਰਨਗੇ ਉਹ ਪਹਿਲਾਂ +1 ਜਾਂ 001 ਜਿਹੜਾ ਸਾਡਾ ਇੰਟਰਨੈਸ਼ਨਲ ਕੋਡ ਹੈ ਉਹ ਡਾਇਲ ਕਰਨਗੇ। ਉਸ ਤੋਂ ਬਾਅਦ ਫਿਰ ਉਹ 408 272 5200 ਦਾ ਵਾਅਦਾ ਕਰਨਗੇ ਔਰ ਇਸ ਪ੍ਰੋਗਰਾਮ ਦਾ ਸ਼ਿੰਗਾਰ ਬਣ ਜਾਣਗੇ। ਇਸ ਤੋਂ ਬਾਅਦ ਸਾਡੇ ਜਿਹੜੇ ਸੁਣਾਉਣ ਵਾਲੇ ਸਾਡੇ ਸਹਿਯੋਗੀ ਆਉਣਗੇ ਟੈਲੀਫੋਨ ਰਾਹੀਂ ਆ ਕੇ ਜੋ ਵੀ ਪੇਸ਼ ਕਰਨਗੇ ਆਪ ਸਭ ਦੇ ਰੂਬਰੂ। ਮੈਂ ਪੂਰੀ ਉਮੀਦ ਰੱਖਣਾ ਹੈ ਕਿ ਤੁਸੀਂ ਦਾਤ ਭਰੇ ਕੁਝ ਮੈਸੇਜ ਨੇ ਜਿਹੜੇ ਉਹ ਉਹਨਾਂ ਨੂੰ ਜ਼ਰੂਰ ਕਰੋਗੇ ਜਿਹੜੇ ਉਹਨਾਂ ਦਾ ਹੌਸਲਾ ਵਧਾਉਣ ਦਾ ਤੇ ਸਬਬ ਹੋਣਗੇ ਹੀ ਇਸ ਪ੍ਰੋਗਰਾਮ ਦਾ ਸ਼ਿੰਗਾਰ ਵੀ ਬਣਨਗੇ। ਲਿਖਾਰੀ ਦੀ ਹੌਸਲਾ ਅਫਜ਼ਾਈ, ਲਿਖਾਰੀ ਨੂੰ ਹਲਾਸ਼ੇਰੀ ਦੇਣਾ ਉਹਨੂੰ ਇਹ ਪ੍ਰੇਰਿਤ ਰੱਖਦਾ ਹੈ ਕਿ ਉਹ ਕੁਝ ਨਵਾਂ ਤਖਲੀਕ ਕਰੇ ਤੁਹਾਡੇ ਵਰਗੇ ਸੁਣਨ ਵਾਲਿਆਂ ਵਾਸਤੇ, ਕਿਉਂਕਿ ਇਹ ਕਦਰ ਹੈ ਜਿਹੜੀ ਇਹ ਉਹਦੀ ਰੂਹ ਹੁੰਦੀ ਹੈ, ਇਹ ਉਹਦੀ ਜਾਨ ਹੁੰਦੀ ਹੈ ਔਰ ਇਹ ਸ਼ਾਬਾਸ਼ੀ ਹੈ ਜਿਹੜੀ ਇਹ ਉਹਦੇ ਕੰਮ ਔਰ ਆਰਟ ਨੂੰ ਕਲਾ ਨੂੰ ਚਮਕਾਈ ਰੱਖਦੀ ਹੈ। ਅੱਜ ਦੇ ਪ੍ਰੋਗਰਾਮ 'ਚ ਮੈਂ ਕਲਮ ਕੱਲਾ ਨਹੀਂ ਬਲਕਿ ਇਸ ਪ੍ਰੋਗਰਾਮ ਦੀ ਜਾਨ, ਇਸ ਪ੍ਰੋਗਰਾਮ ਦੀ ਰੂਹ ਜਨਾਬ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ। ਪ੍ਰੋਫੈਸਰ ਸਾਹਿਬ ਮੇਰੇ ਵੱਲੋਂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਦੋਵੇਂ ਹੱਥ ਜੋੜ ਕੇ ਗੋਡੇ ਹੱਥ ਲਾਣਾ ਆ ਔਰ ਸਵਾਗਤ ਕਰਨਾ ਅੱਜ ਦੇ ਕਵੀ ਦਰਬਾਰ 'ਚ। ਬਹੁਤ ਬਹੁਤ ਮਿਹਰਬਾਨੀ ਮੱਲੀ ਸਾਹਿਬ, ਆਪ ਜੀ ਅਤੇ ਸਾਰੇ ਸਹਿਯੋਗੀਆਂ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ। ਸਭ ਵੱਲੋਂ ਸਤਿ ਸ੍ਰੀ ਅਕਾਲ ਔਰ ਮੈਂ ਪੂਰੀ ਆਸ ਕਰਨਾ ਹੈ ਕਿ ਤੁਸੀਂ ਪ੍ਰੋਫੈਸਰ ਸਾਹਿਬ ਸਿਹਤ ਤੰਦਰੁਸਤੀ 'ਚ ਹੋਵੋਗੇ। ਬਹੁਤ ਬਹੁਤ ਮਿਹਰਬਾਨੀ ਜੀ। ਔਰ ਮੈਂ ਹੁਣ ਤੁਹਾਡੀ ਬਕਾਇਦਾ ਇਜਾਜ਼ਤ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਦੀ ਬੇਨਤੀ ਕਰਾਂਗਾ ਤੁਹਾਡੀ ਇਜਾਜ਼ਤ ਦੇ ਨਾਲ। ਜ਼ਰੂਰ ਜੀ ਜ਼ਰੂਰ ਜੀ, ਬਹੁਤ ਧੰਨਵਾਦ। ਸਰੋਤਿਓ ਇੱਕ ਵਾਰ ਫਿਰ ਆਪ ਸਭ ਨੂੰ ਸੱਦਾ ਹੈ ਉਹੀ ਟੈਲੀਫੋਨ ਨੰਬਰ ਡਾਇਲ ਕਰੋ ਜਿਹਦੇ ਬਾਰੇ ਅਸੀਂ ਦਾਅਵਾ ਕਰਨੇ ਹਾਂ ਕਿ ਪੰਜਾਬੀਆਂ ਵੱਲੋਂ ਕੈਲੀਫੋਰਨੀਆ ਦਾ ਸਭ ਤੋਂ ਬਹੁਤਾ ਡਾਇਲ ਕੀਤਾ ਜਾਣ ਵਾਲਾ ਫੋਨ ਨੰਬਰ 408 272 5200 408 272 5200। ਜਿਹੜੇ ਜੀ ਪਹਿਲਾਂ ਆਣਗੇ ਉਹਨਾਂ ਦੀ ਵਾਰੀ ਵੀ ਪਹਿਲੇ ਆਏਗੀ। ਪ੍ਰੋਗਰਾਮ ਤੇ 6 ਵਜੇ ਤੱਕ ਹੈ ਪਰ ਜਿਨ੍ਹਾਂ ਦੀ ਲਾਈਨ ਲੱਗੀ ਹੋਈ ਜ਼ਾਹਰ ਹੈ ਕਿ ਲੰਮੇ ਹੋਲਡ ਵਾਲੇ ਨੂੰ ਪਹਿਲੇ ਮੌਕਾ ਲੱਭੇਗਾ ਕਿ ਜੀ ਹਾਂ, ਜਾਂ ਜਿਨ੍ਹਾਂ ਨੇ ਅਮਰੀਕਾ ਕੈਨੇਡਾ ਤੋਂ ਬਾਹਰੋਂ ਕਾਲ ਕੀਤੀ ਉਹਨਾਂ ਦੀ ਕਾਲ ਨੂੰ ਅਸੀਂ ਪ੍ਰਾਇੋਰਟੀ ਕਾਲ ਦੇ ਤੌਰ ਤੇ ਲੈਂਦੇ ਹਾਂ ਕਿ ਲੰਮੀ ਡਿਸਟੈਂਸ ਕਾਲ ਹੈ ਔਰ ਮਹਿੰਗੀ ਕਾਲ ਹੈ, ਇਸ ਕਰਕੇ ਉਹਨਾਂ ਨੂੰ ਪਹਿਲਾ ਮੌਕਾ ਲੱਭਦਾ ਤੇ ਜਾਂ ਫਿਰ ਤਰਤੀਬਵਾਰ ਉਹਨਾਂ ਨੂੰ ਜਿਨ੍ਹਾਂ ਦੀਆਂ ਹੋਲਡਾਂ ਲੰਮੀਆਂ ਹੁੰਦੀਆਂ, ਯਾਨੀ ਤੁਸੀਂ ਹੁਣੇ ਹੋਲਡ ਕਰਕੇ ਬਹਿ ਗਏ ਜੇ ਤੇ ਕਿਤੇ ਨਾ ਕਿਤੇ ਵਾਰੀ ਹੈ ਜਿਹੜੀ ਉਹ ਆ ਹੀ ਜਾਣੀ ਹੈ। ਸੋ ਚੁੱਕੋ ਟੈਲੀਫੋਨ ਰਿਸੀਵਰ, ਕਰੋ ਡਾਇਲ ਔਰ ਬਣੋ ਇਸ ਪ੍ਰੋਗਰਾਮ ਦਾ ਸ਼ਿੰਗਾਰ। ਪ੍ਰੋਫੈਸਰ ਸਾਹਿਬ ਤੁਹਾਡੀ ਇਜਾਜ਼ਤ ਦੇ ਨਾਲ ਸ਼ੁਰੂਆਤ ਵੱਲ ਚੱਲ ਰਹੇ ਹਾਂ। ਅੱਜ ਦੇ ਸਾਡੇ ਪਹਿਲੇ ਸਹਿਯੋਗੀ ਨੇ ਕੈਪਟਨ ਸੈਣੀ ਜੀ। ਕੈਪਟਨ ਸੈਣੀ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਵਾਗਤ ਤੁਹਾਡਾ ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਦੇ। ਕੈਪਟਨ ਸੈਣੀ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ। ਜੀ ਆਇਆਂ ਸੈਣੀ ਸਾਹਿਬ। ਮਲੀ ਸਾਹਿਬ, ਕਮਲ ਸਾਹਿਬ ਤੇ ਸਾਰੇ ਪੰਜਾਬੀ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਵੱਲੋਂ ਸਤਿ ਸ੍ਰੀ ਅਕਾਲ ਜੀ। ਅਰਦਾਸ ਹੈ ਕਿ ਨਵੇਂ ਸਾਲ ਦਾ ਜਨਵਰੀ ਮਹੀਨਾ ਆਖਰੀ ਦਿਨ ਹੈ ਤੇ ਅਗਲਾ ਮਹੀਨਾ ਫਰਵਰੀ ਸੁੱਖਾਂ ਦਾ ਆਵੇ। ਆਮੀਨ। ਇਸੇ ਤਰ੍ਹਾਂ ਪ੍ਰੋਗਰਾਮ ਜਿਹੜੇ ਆ ਉਹ ਹਾਸਿਆਂ ਖੇਡਿਆਂ ਦੇ ਨਾਲ ਚੱਲਦੇ ਰਹਿਣ
ਵਾਹਿਗੁਰੂ ਭਲਾ ਕਰੇ। ਜੀ ਬਿਲਕੁਲ ਠੀਕ ਹੈ, ਧੰਨਵਾਦ ਤੁਹਾਡੀਆਂ ਇਹਨਾਂ ਅਸੀਸਾਂ ਦਾ। ਤੇ ਮੌਲੀ ਸਾਹਿਬ ਮੇਰੀ ਮੈਂ ਛੋਟੀਆਂ ਜਿਹੀਆਂ 2 ਕਵਿਤਾਵਾਂ ਪੇਸ਼ ਕਰ ਰਿਹਾ। ਪਹਿਲੀ ਜੀ ਕਵਿਤਾ ਪ੍ਰੋਫੈਸਰ ਹੈਗੀ ਸਾਹਿਬ ਦੀ ਮੇਰੀ ਇਜਾਜ਼ਤ ਆ ਜੀ, ਇਹ ਇਜਾਜ਼ਤ ਪ੍ਰੋਫੈਸਰ ਸਾਹਿਬ ਕੋਲ ਲਿਆ ਕਰੋ, ਮੈਂ ਤਾਂ ਸੁਣਨ ਵਾਲਾ ਹੋ ਗਿਆ ਹੁਣ। ਸ਼ੁਰੂਆਤ ਦੀ ਜਦੋਂ ਇਜਾਜ਼ਤ ਲੱਭ ਗਈ ਫਿਰ ਤੇ ਮੈਂ ਸਿਰਫ ਸੁਣਨ ਵਾਲਾ ਔਰ ਤੁਹਾਨੂੰ ਸੱਦਾ ਦੇਣ ਵਾਲਾ। ਕਮਲ ਸਾਹਿਬ ਤਾਂ ਕਦੀ ਨਾ ਕਰਦੇ ਨਹੀਂ, ਬਹੁਤ ਰੀਤ ਕਾਇਮ ਰਹਿੰਦੀ ਹੈ ਨਾ ਜੀ, ਕਵੀ ਦਰਬਾਰਾਂ ਦੀ ਰੀਤ ਇਹ ਹੈ ਨਾ, ਉੱਚੇ ਮੰਚ ਬੈਠੇ ਜਿਹੜੇ ਉੱਚੇ ਮੂੜੇ ਬੈਠੇ ਸਾਡੇ ਸਤਿਕਾਰਯੋਗ ਜੀ ਨੇ, ਉਹਨਾਂ ਦੀ ਇਜਾਜ਼ਤ ਦੇ ਨਾਲ ਹੁੰਦਾ। ਸੋ ਮੈਂ ਉਸ ਰੀਤ ਨੂੰ ਕਾਇਮ ਰੱਖਣ ਖਾਤਰ ਇਹ ਕਹਿਣਾ, ਇਹ ਕੋਈ ਸ਼ਰਤ ਥੋੜੀ। ਬਿਲਕੁਲ ਬਿਲਕੁਲ ਜੀ, ਮਿਹਰਬਾਨੀ। ਤੇ ਮੈਂ ਸ਼ੁਰੂ ਕਰ ਰਿਹਾ ਮਲੀ ਸਾਹਿਬ। ਮੇਰੀ ਪਹਿਲੀ ਕਵਿਤਾ ਦਾ ਸਿਰਲੇਖ ਹੈ ਜੀ ਕਿ ਯਾਰੀ ਨਾਲ ਪਰਦੇਸੀਆਂ ਲਾਈ ਕਿਉਂ ਤੂੰ। ਆਏ ਹਾਏ ਆਏ ਹਾਏ, ਵਾਹ ਜੀ ਵਾਹ, ਇਹ ਤੇ ਸਰਨਾਮਾ ਹੀ ਵੇਖੋ ਕਿੱਡਾ ਖੜਾਕਦਾਰ। ਥੈਂਕ ਯੂ ਜੀ। ਅਰਜ਼ ਕੀਤਾ ਜੀ ਕਿ ਅੱਖਾਂ ਲਾ ਕੇ ਕਿਸੇ ਨੂੰ ਦਗਾ ਦੇਣਾ, ਕਿ ਅੱਖਾਂ ਲਾ ਕੇ ਕਿਸੇ ਨੂੰ ਦਗਾ ਦੇਣਾ, ਇਹ ਹੈ ਸੋਹਣਿਆਂ ਦਾ ਦਸਤੂਰ ਚੰਨੀ। ਆਏ ਹਾਏ ਆਏ ਹਾਏ, ਕਿ ਅੱਖਾਂ ਲਾ ਕੇ ਕਿਸੇ ਨੂੰ ਦਗਾ ਦੇਣਾ, ਇਹ ਹੈ ਸੋਹਣਿਆਂ ਦਾ ਦਸਤੂਰ ਚੰਨੀ। ਕਾਹਨੂੰ ਤੇਰੇ ਤੇ ਆਪਾ ਵਾਰਦਾ ਮੈਂ, ਜੇ ਵਸਦਾ ਅੱਖੀਆਂ ਚ ਨਾ ਤੇਰਾ ਨੂਰ ਚੰਨੀ। ਬੱਲੇ ਬੱਲੇ, ਕੀ ਬਾਤ ਹੈ। ਕਿ ਕਾਹਨੂੰ ਤੇਰੇ ਤੇ ਆਪਾ ਵਾਰਦਾ ਮੈਂ, ਜੇ ਵਸਦਾ ਅੱਖੀਆਂ ਚ ਨਾ ਤੇਰਾ ਨੂਰ ਚੰਨੀ। ਮੇਰੀ ਵਫਾ ਤੇ ਤਰਸ ਨਾ ਰਤਾ ਖਾਦਾ, ਕੀਤਾ ਤੋੜ ਕੇ ਦਿਲ ਤੂੰ ਚੂਰ ਚੰਨੀ। ਆਏ ਹਾਏ ਹਾਏ, ਵਾਹ ਜੀ ਵਾਹ, ਵਾਹ ਜੀ ਵਾਹ। ਕਿ ਮੇਰੀ ਵਫਾ ਤੇ ਤਰਸ ਨਾ ਰਤਾ ਖਾਦਾ, ਮੌਲੀ ਸਾਹਿਬ ਬਹੁਤ ਮਿਹਰਬਾਨੀ। ਵਾਹ ਜੀ ਵਾਹ। ਕਿ ਮੇਰੀ ਵਫਾ ਤੇ ਤਰਸ ਨਾ ਰਤਾ ਖਾਦਾ, ਕੀਤਾ ਤੋੜ ਕੇ ਦਿਲ ਤੂੰ ਚੂਰ ਚੰਨੀ। ਕਿ ਕਿਹੜੇ ਜਨਮ ਦਾ ਭੈੜੀਏ ਲਿਆ ਬਦਲਾ। ਓਏ ਹੋਏ ਓਏ ਹੋਏ, ਵਾਹ ਜੀ ਵਾਹ। ਕਿ ਕਿਹੜੇ ਜਨਮ ਦਾ ਭੈੜੀਏ ਲਿਆ ਬਦਲਾ, ਕਿਹੜੀ ਗੱਲੋਂ ਹੋਈਏ ਮਜਬੂਰ ਚੰਨੀ। ਆਹਾ ਆਹਾ, ਕਿ 10 ਪਿਆਰ ਹੀਰੇ ਸਾਡੇ ਨਾਲ ਪਾ ਕੇ, ਪਹਿਲਾਂ ਕੁੱਟ ਕੁੱਟ ਚੂਰੀ ਖਵਾਈ ਕਿਉਂ ਤੂੰ। ਜਾਣਾ ਚਿਹਰੇ ਸੀ ਅਮਰ ਜੇ ਤੂੰ ਖੇੜਿਆਂ ਨਾਲ, ਤੇ ਯਾਰੀ ਨਾਲ ਪਰਦੇਸੀਆਂ ਲਾਈ ਕਿਉਂ ਤੂੰ। ਨਾਲ ਪਰਦੇਸੀਆਂ ਲਾਈ ਕਿਉਂ। ਆਹਾ ਆਹਾ, ਵਾਹ ਜੀ ਵਾਹ, ਕਿਆ ਇਸ਼ਕਿਆ ਰੰਗ ਜੇ ਗੁੰਨੇ ਸ਼ੇਰ ਨੇ, ਬਾ ਕਮਾਲ ਜੀ। ਮੱਲੀ ਸਾਹਿਬ ਤੇ ਦੂਸਰੀ ਛੋਟੀ ਜਿਹੀ ਕਵਿਤਾ ਅਰਜ਼ ਹੈ ਜੀ ਕਿ ਆਪਣਾ ਰੁੱਸਿਆ ਯਾਰ ਮਨਾਉਂਦਾ। ਤੇ ਕਮਲ ਸਾਹਿਬ ਅਰਜ਼ ਕੀਤਾ, ਰੋਜ਼ ਸਵੇਰੇ ਉੱਠ ਕੇ ਮੈਂ ਪਹਿਲਾਂ, ਕਿ ਰੋਜ਼ ਸਵੇਰੇ ਉੱਠ ਕੇ ਮੈਂ ਪਹਿਲਾਂ ਸਦਾ ਤੇਰੇ ਹੀ ਗੁਣ ਗਾਉਂਦਾ। ਆਏ ਹਾਏ ਹਾਏ, ਵਾਹ ਜੀ ਵਾਹ। ਕਿ ਰੋਜ਼ ਸਵੇਰੇ ਉੱਠ ਕੇ ਮੈਂ ਪਹਿਲਾਂ ਸਦਾ ਤੇਰੇ ਹੀ ਗੁਣ ਗਾਉਂਦਾ ਹਾਂ। ਲੋਕੀ ਪ੍ਰਭੂ ਦੇ ਪ੍ਰੇਮ ਵਿੱਚ ਮਸਤ ਹੋਸਣ, ਮੈਂ ਹਰਦਮ ਤੇਰਾ ਹੀ ਨਾਮ ਧਿਆਉਂਦਾ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤਾਂ ਕੀ ਬਾਤ। ਕਿ ਲੋਕੀ ਪ੍ਰਭੂ ਦੇ ਪ੍ਰੇਮ ਵਿੱਚ ਮਸਤ ਹੋਸਣ, ਮੈਂ ਹਰਦਮ ਤੇਰਾ ਹੀ ਨਾਮ ਧਿਆਉਂਦਾ ਹਾਂ। ਕਹਿੰਦਾ ਕਿ ਤੋੜ ਕੇ ਇਸ਼ਕ ਦੇ ਬਾਗ ਚੋਂ ਫੁੱਲ ਅੜੀਏ, ਭੇਟਾ ਪਿਆਰ ਦੀ ਤੈਨੂੰ ਚੜਾਉਂਦਾ। हाँ जी, क्या बात है, क्या बात है। कि तोड़ के इश्क दे बाग चों फुल अड़िए, भेटा प्यार दी तैनू चढ़ाउंदा हां। अपने हंझुआं दा पाके तेल चनी, जख्मी दिल दा दीवा जलाउंदा। आहा आहा, कि अपने हंझुआं दा पाके तेल चनी, जख्मी दिल दा दीवा जलाउंदा हां। रुस्से रब पर किसे दा ना यार रुस्से, होका दे के सब नू सुनाऊंगा। नाम दा, हाँ, बल्ले बल्ले बल्ले, क्या बात है। कहंदा जी कि रुस्से रब पर किसे दा ना यार रुस्से, होका दे के सब नू सुनांदा हां। पाके वासदा रब दा अमर लोको, मैं अपना रुस्सिया यार मनाऊंदा। हाय, मैं अपना रुस्सिया यार मनाऊंदा। थैंक यू मली साहब। मैं कहने बा कमाल, शानदार, बहुत बहुत शुक्रिया जी। थैंक यू जी, थैंक यू कमल साहब। कैप्टन साहब ते कमाल कर चले प्रोफेसर साहब। बिल्कुल जी बिल्कुल, खूब रंग जमाया जी। थैंक यू ਤੁਹਾਡਾ ਕੈਪਟਨ ਸੈਣੀ ਜੀ, ਧੰਨਵਾਦ ਤੁਹਾਡਾ। ਬਹੁਤ ਬਹੁਤ ਮਿਹਰਬਾਨੀ ਮਲੀ ਸਾਹਿਬ। ਥੈਂਕ ਯੂ ਧੰਨਵਾਦ। ਅੱਗੇ ਵਧਾਂਗੇ ਸਰੋਤਿਓ, ਸਾਡੇ ਨਾਲ ਨੇ ਕੁਲਦੀਪ ਸਿੰਘ ਢਾਲੀਵਾਲ ਜੀ। ਮੇਰੇ ਵੱਲੋਂ ਢਾਲੀਵਾਲ ਸਾਹਿਬ ਨੂੰ ਜੀ ਆਇਆਂ ਨੂੰ ਕਹਿਣਾ ਹੈ, ਸਤਿ ਸ੍ਰੀ ਅਕਾਲ, ਔਰ ਰੂਬਰੂ ਕਰਨਾ ਹੈ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਦੇ। ਪ੍ਰੋਫੈਸਰ ਸਾਹਿਬ ਦਾ ਤੇ ਤੁਹਾਡਾ ਪਹਿਲਾਂ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਮੌਕਾ ਦਿੱਤਾ। ਜੀ ਹਾਂ ਜੀ। ਤੇ ਮੈਂ ਤੁਹਾਨੂੰ ਅੱਜ ਇੱਕ ਗਜ਼ਲ ਸੁਣਾਉਂਗਾ, ਜੇ ਹੋ ਸਕਿਆ ਤਾਂ ਦੂਜੀ ਵੀ ਸੁਣਾਉਣ ਦਾ ਕੋਸ਼ਿਸ਼ ਕਰੂੰ। ਇਰਸ਼ਾਦ ਜੀ। ਗੁਮਨਾਮੀਆਂ ਦਾ ਦੌਰ ਕੈਸਾ ਚੱਲਿਆ,
ਗੁਮਨਾਮੀਆਂ ਦਾ ਦੌਰ ਕੈਸਾ ਚੱਲਿਆ, ਭੁੱਲਿਆ ਮੈਂ ਆਪਣਾ ਹੀ ਨਾਮ ਤੇਰੇ ਸ਼ਹਿਰ ਵਿੱਚ। ਹਾਏ ਹਾਏ ਦਿਨ ਦਿਹਾੜੇ ਕਤਲ ਹੋ ਗਈ ਆਤਮਾ, ਦਿਨ ਦਿਹਾੜੇ ਕਤਲ ਹੋ ਗਈ ਆਤਮਾ, ਔਖੀ ਟਪਾਉਣੀ ਦੋਸਤਾ ਹੁਣ ਸ਼ਾਮ ਤੇਰੇ ਸ਼ਹਿਰ ਵਿੱਚ। ਓਹ ਓਹ ਕੀ ਬਾਤ। ਬੋਤਲ ਤਾਂ ਖਾਲੀ ਹੋ ਗਈ ਏ ਦੇਰ ਦੀ ਕੀ ਕਹਾਂ, ਬੋਤਲ ਤਾਂ ਖਾਲੀ ਹੋ ਗਈ ਏ ਦੇਰ ਦੀ ਕੀ ਕਹਾਂ, ਹੋਠ ਰਹਿ ਗਏ ਤਰਸਦੇ ਬਨਜਾਮ ਤੇਰੇ ਸ਼ਹਿਰ ਵਿੱਚ। ਵਾਹ ਬਈ ਵਾਹ, ਵਾਹ ਬਈ ਵਾਹ। ਹੋਠ ਰਹਿ ਗਏ ਤਰਸਦੇ ਬਨਜਾਮ ਤੇਰੇ ਸ਼ਹਿਰ ਵਿੱਚ। ਦੋਸਤੀ ਤੇ ਦੁਸ਼ਮਣੀ ਵਿੱਚ ਫਰਕ ਕੋਈ ਨਾ ਰਿਹਾ, ਦੋਸਤੀ ਤੇ ਦੁਸ਼ਮਣੀ ਵਿੱਚ ਫਰਕ ਕੋਈ ਨਾ ਰਿਹਾ, ਯਾਰ ਮਾਰੀ ਹੋ ਰਹੀ ਹੈ ਆਮ ਤੇਰੇ ਸ਼ਹਿਰ ਵਿੱਚ। ਵਾਹ 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 ਵਾਹ, ਵਾਹ ਬਈ ਵਾਹ। ਮੁੱਲਾ ਯਾਰ ਮਾਰੀ ਹੋ ਰਹੀ ਹੈ ਆਮ ਤੇਰੇ ਸ਼ਹਿਰ ਵਿੱਚ। ਮੁੱਲਾ ਤੇ ਪੰਡਤ ਵੇਚਦੇ ਨਿਤ ਗੀਤਾ ਤੇ ਕੁਰਾਨ ਨੂੰ, ਮੁੱਲਾ ਤੇ ਪੰਡਤ ਵੇਚਦੇ ਨਿਤ ਗੀਤਾ ਤੇ ਕੁਰਾਨ ਨੂੰ, ਹੋ ਰਿਹਾ ਬਦਨਾਮ ਅੱਜ ਕੱਲ ਰਾਮ ਤੇਰੇ ਸ਼ਹਿਰ ਚ। ਵਾਹ ਜੀ ਵਾਹ, ਵਾਹ ਜੀ ਵਾਹ। ਸੱਚ ਉੱਪਰ ਝੂਠ ਹੈ ਅਸਵਾਰ ਹੋਇਆ ਇਸ ਤਰ੍ਹਾਂ, ਸੱਚ ਉੱਪਰ ਝੂਠ ਹੈ ਅਸਵਾਰ ਹੋਇਆ ਇਸ ਤਰ੍ਹਾਂ, ਕੁਫਰ ਹੀ ਤਾਂ ਵਿਕਰਿਆ ਸ਼ਰੇਆਮ ਤੇਰੇ ਸ਼ਹਿਰ ਚ। ਵਾਹ ਬਈ ਵਾਹ, ਵਾਹ ਬਈ ਵਾਹ। ਇੱਕ ਵਾਰ ਫੇਰ ਜੀ, ਬਾ ਕਮਾਲ। ਸੱਚ ਉੱਪਰ ਝੂਠ ਹੈ ਅਸਵਾਰ ਹੋਇਆ ਇਸ ਤਰ੍ਹਾਂ, ਕੁਫਰ ਹੀ ਤਾਂ ਵਿਕ ਰਿਹਾ ਸ਼ਰੇਆਮ ਤੇਰੇ ਸ਼ਹਿਰ ਚ। ਓਹ ਬਦਨਾਮੀਆਂ ਬਦਹਾਲੀਆਂ ਦਾ ਜ਼ਿਕਰ ਕੋਈ ਕੀ ਕਰੇ, ਬਦਨਾਮੀਆਂ ਬਦਹਾਲੀਆਂ ਦਾ ਜ਼ਿਕਰ ਕੋਈ ਕੀ ਕਰੇ, ਅਜ਼ਮਤਾਂ ਦਾ ਲੱਗ ਰਿਹਾ ਏ ਦਾਮ ਤੇਰੇ ਸ਼ਹਿਰ ਚ। ਬੱਲੇ ਬੱਲੇ। ਅਜ਼ਮਤਾਂ ਦਾ ਲੱਗ ਰਿਹਾ ਏ ਦਾਮ ਤੇਰੇ ਸ਼ਹਿਰ ਵਿੱਚ। ਪਿਆਰ ਮੇਰਾ ਛੱਡ ਮੈਨੂੰ ਦੱਬੇ ਪੈਰੀਂ ਤੁਰ ਗਿਆ, ਪਿਆਰ ਮੇਰਾ ਛੱਡ ਮੈਨੂੰ ਦੱਬੇ ਪੈਰੀਂ ਤੁਰ ਗਿਆ, ਮੱਚਿਆ ਹੋਇਆ ਤੱਕ ਕੇ ਕੋਹਰਾਮ ਤੇਰੇ ਸ਼ਹਿਰ ਵਿੱਚ। ਬੱਲੇ ਬੱਲੇ। ਸ਼ੋਹਰਤਾਂ ਦੇ ਨਾਂ ਤੇ ਇੱਜ਼ਤਾਂ ਵੀ ਵਿਕ ਗਈਆਂ, ਸ਼ੋਹਰਤਾਂ ਦੇ ਨਾਂ ਤੇ ਇੱਜ਼ਤਾਂ ਵੀ ਵਿਕ ਗਈਆਂ, ਕੀ ਨਾ ਹੋਇਆ ਦੋਸਤਾ ਲਿਨਾਮ ਤੇਰੇ ਸ਼ਹਿਰ ਚ। ਆਏ ਹਾਏ। ਘਰ ਘਰ ਵਿੱਚ ਨੇ ਉੱਗੀਆਂ ਕਿਕਰਾਂ ਕੰਡਿਆਲੀਆਂ, ਘਰ ਘਰ ਵਿੱਚ ਨੇ ਉੱਗੀਆਂ ਕਿਕਰਾਂ ਕੰਡਿਆਲੀਆਂ, ਵੇਖਿਆ ਨਾ ਇੱਕ ਵੀ ਗੁਲਫਾਮ ਤੇਰੇ ਸ਼ਹਿਰ ਵਿੱਚ। ਵਾਹ ਬਈ ਵਾਹ, ਵਾਹ ਬਈ ਵਾਹ। ਇੱਕ ਵੀ ਗੁਲਫਾਮ ਤੇਰੇ ਸ਼ਹਿਰ ਵਿੱਚ। ਬੇਪਰਤੀਤੀਆਂ ਜਿਨ੍ਹਾਂ ਕੀਤੀਆਂ, ਬੇਪਰਤੀਤੀਆਂ ਜਿਨ੍ਹਾਂ ਕੀਤੀਆਂ ਨੂੰ ਕੀ ਕਹਾਂ, ਹੋਇਆ ਸੌ ਜਿਹਾ ਆਦਮੀ ਬਦਨਾਮ ਤੇਰੇ ਸ਼ਹਿਰ ਵਿੱਚ, ਹੋਇਆ ਸੌ ਜਿਹਾ ਇੱਕ ਆਦਮੀ ਬਦਨਾਮ ਤੇਰੇ ਸ਼ਹਿਰ ਵਿੱਚ। ਵਾਹ ਬਈ ਵਾਹ, ਵਾਹ ਬਈ ਵਾਹ। ਪੱਤਿਆਂ ਸੰਗ ਝੜ ਗਿਆ, ਪੱਤਿਆਂ ਸੰਗ ਝੜ ਗਿਆ, ਝੜ ਗਿਆ ਸੀ ਨਾ ਮੇਰਾ, ਪੱਤਿਆਂ ਸੰਗ ਝੜ ਗਿਆ ਸੀ ਨਾ ਮੇਰਾ, ਘੁੰਮ ਰਿਹਾ ਹਾਂ ਦੇਰ ਤੋਂ ਬੇਨਾਮ ਤੇਰੇ ਸ਼ਹਿਰ ਵਿੱਚ, ਘੁੰਮ ਰਿਹਾ ਹਾਂ ਦੇਰ ਤੋਂ ਬੇਨਾਮ ਤੇਰੇ ਸ਼ਹਿਰ ਵਿੱਚ। ਕੀ ਪਤਾ ਸੀ ਇੱਕ ਦਿਨ ਛੱਡ ਕੁਲਦੀਪ ਨੂੰ ਟੁਰ ਜਾਣਗੇ, ਤੋਮਤਾਂ ਹੀ ਤੋਮਤਾਂ ਇਲਜ਼ਾਮ ਤੇਰੇ ਸ਼ਹਿਰ ਵਿੱਚ। ਵਾਹ ਬਈ ਵਾਹ, ਵਾਹ ਬਈ ਵਾਹ। ਛੋਟੀ ਜਿਹੀ ਇੱਕ ਗਜ਼ਲ ਅੱਜ ਕਹੋ ਤਾਂ ਸੁਣਾ ਦਿੰਦਾ। ਬਿਲਕੁਲ ਜੀ। ਮੋਹਨ ਲਾਲ ਹੋਣਾ ਦਾ YouTube ਰਾਹੀਂ ਤੁਹਾਡੇ ਵਾਸਤੇ ਦਾਤ ਭਰਿਆ ਮੈਸੇਜ ਆਇਆ, ਉਹ ਵੀ ਕਬੂਲ ਕਰੋ। ਸ਼ਾਨਦਾਰ ਤੁਹਾਡੀ ਪੇਸ਼ਕਾਰੀ ਜੀ। ਧੰਨਵਾਦ ਜੀ ਉਹਨਾਂ ਦਾ। ਇਹ ਜੀ, ਖਾਲੀ ਹੋਇਆ ਜਾਂ ਗਲਾਸ ਅਸੀਂ ਜਾਮ ਪੁੱਛ ਬੈਠੇ, ਖਾਲੀ ਹੋਇਆ ਜਾਂ ਗਲਾਸ ਅਸੀਂ ਜਾਮ ਪੁੱਛ ਬੈਠੇ, ਸੀ ਜਿਹਨੇ ਨੈਣਾ ਚੋਂ ਪਲਾਈ ਉਹਦਾ ਨਾਮ ਪੁੱਛ ਬੈਠੇ। ਵਾਹ ਬਈ ਵਾਹ, ਵਾਹ ਬਈ ਵਾਹ। ਖਾਲੀ ਹੋਇਆ ਜਾਂ ਗਲਾਸ ਅਸੀਂ ਜਾਮ ਪੁੱਛ ਬੈਠੇ, ਸੀ ਜਿਹਨੇ ਨੈਣਾ ਚੋਂ ਪਲਾਈ ਉਹਦਾ ਨਾਮ ਪੁੱਛ ਬੈਠੇ। ਕਿੱਦਾਂ ਲੰਘਦੇ ਨੇ ਦਿਨ ਤੇਰੇ ਸੱਜਣਾ ਦੇ ਬਿਨ, ਕਿੱਦਾਂ ਚੜੀ ਸੀ ਸਵੇਰ ਲੰਘੀ ਸ਼ਾਮ ਪੁੱਛ ਬੈਠੇ, ਜਿਹਨੇ ਨੈਣਾ ਚੋਂ ਪਲਾਈ ਉਹਦਾ ਨਾਮ ਪੁੱਛ ਬੈਠੇ। ਵਾਹ ਬਈ ਵਾਹ, ਵਾਹ ਬਈ ਵਾਹ। ਡੱਟ ਪੁੱਟ ਮੂੰਹ ਨੂੰ ਲਾਈ, ਗੱਟ ਗੱਟ ਗਈ ਚੜਾਈ,
ਐਸੀ ਮਸਤੀ ਅਸੀਂ ਮਸਤੀ ਦਾ ਠੇਕਾ ਬਦਨਾਮ ਪੁੱਛ ਬੈਠੇ, ਖਾਲੀ ਹੋਇਆ ਜਾਂ ਗਲਾਸ ਅਸੀਂ ਜਾਮ ਪੁੱਛ ਬੈਠੇ। ਵਾਹ ਬਈ ਵਾਹ। ਉਹਦੇ ਨੈਣਾ ਦੀ ਸ਼ਰਾਬ ਪੀ ਕੇ ਬਣ ਗਏ ਨਵਾਬ। ਉਹਦੇ ਨੈਣਾ ਦੀ ਸ਼ਰਾਬ ਪੀ ਕੇ ਬਣ ਗਏ ਨਵਾਬ, ਜਿਹਦਾ ਮੁੱਲ ਨਹੀਂ ਸੀ ਕੋਈ ਉਹਦਾ ਦਾਮ ਪੁੱਛ ਬੈਠੇ। ਓਏ ਹੋਏ ਹੋਏ ਹੋਏ, ਵਾਹ ਬਈ ਵਾਹ, ਵਾਹ ਬਈ ਵਾਹ। ਨਹੀਂ ਸੀ ਕੋਈ ਉਹਦਾ ਦਾਮ ਪੁੱਛ ਬੈਠੇ, ਜਿਹਨੇ ਨੈਣਾ ਚੋਂ ਪਲਾਈ ਉਹਦਾ ਨਾਮ ਪੁੱਛ ਬੈਠੇ। ਮੱਠਾ ਮੱਠਾ ਸੀ ਸਰੂਰ, ਹੱਸ ਵੱਟੀ ਉਹਨੇ ਘੂਰ, ਸਾਡੀ ਆਸਾਂ ਦੀਆਂ ਅੰਬੀਆਂ ਨੂੰ ਲੱਗਾ ਜਦੋਂ ਬੂਰ। ਉਹਦਾ ਅਸਲੀ ਟਿਕਾਣਾ ਤੇ ਮਕਾਮ ਪੁੱਛ ਬੈਠੇ, ਅਸੀਂ ਮਸਤੀ ਚ ਠੇਕਾ ਬਦਨਾਮ ਪੁੱਛ ਬੈਠੇ। ਵਾਹ ਬਈ ਵਾਹ। ਉਹਦੇ ਮਿੱਠੇ ਮਿੱਠੇ ਬੋਲ ਮੂੰਹੋਂ ਕੱਢੇ ਤੋਲ ਤੋਲ, ਕਿੱਥੋਂ ਸਿੱਖਿਆ ਸਲੀਕਾ ਤੇ ਕਲਾਮ ਪੁੱਛ ਬੈਠੇ, ਜਿਹਨੇ ਨੈਣਾ ਚੋਂ ਪੜਾਈ ਉਹਦਾ ਨਾਮ ਪੁੱਛ ਬੈਠੇ। ਵਾਹ ਬਈ ਵਾਹ। ਗੱਲ ਕਰਨੇ ਦਾ ਢੰਗ ਪੱਕਾ ਪਿਆਰ ਵਾਲਾ ਰੰਗ, ਜਾਪੇ ਹੀਰ ਉਹ ਸਲੇਟੀ ਜਿਹੜੀ ਵਸਦੀ ਸੀ ਝੰਗ। ਸਾਨੂੰ ਆਪਣਾ ਹੀ ਰੱਖ ਲੋ ਗੁਲਾਮ ਪੁੱਛ ਬੈਠੇ, ਸਾਨੂੰ ਆਪਣਾ ਹੀ ਰੱਖ ਲੋ ਗੁਲਾਮ ਪੁੱਛ ਬੈਠੇ, ਜਿਹਨੇ ਨੈਣਾ ਚੋਂ ਪੜਾਈ ਉਹਦਾ ਨਾਮ ਪੁੱਛ ਬੈਠੇ। ਬੱਲੇ ਬੱਲੇ ਬੱਲੇ, ਮੈਂ ਕਹਿੰਦੇ ਆ ਕਮਾਲ ਕਰ ਗਏ ਜੀ ਕੁਲਦੀਪ ਜੀ, ਕਮਾਲ ਕਰ ਗਏ ਜੀ, ਛਿੱਕੇ ਤੇ ਛਿੱਕਾ। ਚਲੋ ਜੀ, ਤੁਹਾਡਾ ਧੰਨਵਾਦ, ਬਹੁਤ ਅੱਛਾ। ਧੰਨਵਾਦ ਜੀ ਤੁਹਾਡਾ ਕੁਲਦੀਪ ਜੀ, ਅਸੀਂ ਉਡੀਕ ਰੱਖਾਂਗੇ ਆਉਂਦੇ ਕਵੀ ਦਰਬਾਰ ਚ ਵੀ ਤੁਹਾਡੀ ਜੀ, ਔਰ ਹਾਜ਼ਰੀ ਜ਼ਰੂਰ ਲਵਾਇਆ ਜੀ। ਚੰਗਾ ਜੀ, ਥੈਂਕ ਯੂ ਜੀ, ਥੈਂਕ ਯੂ, ਧੰਨਵਾਦ। ਇਹ ਸਨ ਜੀ ਕੁਲਦੀਪ ਜੀ ਔਰ ਪ੍ਰੋਫੈਸਰ ਸਾਹਿਬ, ਬਹੁਤ ਸ਼ਾਨਦਾਰ ਪੇਸ਼ ਕਰੀ, ਲੈ ਵੀ ਪੂਰੀ ਦੇ ਨਾਲ ਔਰ ਪੂਰੇ ਰਤ ਨਾਲ ਜੀ, ਕੋਈ ਸ਼ੱਕ ਨਹੀਂ। ਅੱਗੇ ਵਧਾਂਗੇ ਜੀ, ਹੁਣ ਸਾਡੇ ਨਾਲ ਸਾਡੇ ਪਿਆਰਿਆਂ ਦੇ ਵਿੱਚੋਂ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਮੋਹਨ ਲਾਲ ਜੀ। ਮੋਹਨ ਲਾਲ ਜੀ, ਮੇਰੇ ਵੱਲੋਂ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਵਾਗਤ ਤੁਹਾਡਾ, ਔਰ ਰੂਬਰੂ ਕਰ ਰਹੇ ਹਾਂ ਤੁਹਾਨੂੰ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਮੋਹਨ ਲਾਲ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਚ। ਜੀ ਆਇਆਂ ਮੋਹਨ ਲਾਲ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਕਵਿਤਾ ਹੈ ਜੀ, ਇਹ ਦਿਲ ਦੀ ਪੀੜ ਹੈ, ਦਿਲ ਦੀ ਪੀੜ ਹੈ ਜੀ। ਪੀੜ ਲੁਕਾ ਕੇ ਦਿਲ ਦੇ ਅੰਦਰ, ਪੀੜ ਲੁਕਾ ਕੇ ਦਿਲ ਦੇ ਅੰਦਰ, ਉੱਪਰੋਂ ਹਾਂ ਮੁਸਕਾਈ ਜਾਨਾ, ਉੱਪਰੋਂ ਹਾਂ ਮੁਸਕਾਈ ਜਾਨਾ। ਵਾਹ ਜੀ ਵਾਹ, ਵਾਹ ਜੀ ਵਾਹ। ਦੇਖ ਉਹਨਾਂ ਦੇ ਬਦਲੇ ਤੇਵਰ, ਦੇਖ ਉਹਨਾਂ ਦੇ ਬਦਲੇ ਤੇਵਰ, ਆਪਣਾ ਗਮ ਛਪਾਈ ਜਾਨਾ, ਆਪਣਾ ਗਮ ਛਪਾਈ ਜਾਨਾ। ਵਾਹ ਬਈ ਵਾਹ, ਕਿਆ ਕਹਿਣੇ, ਕਿਆ ਕਹਿਣੇ, ਵਾਹ ਮੋਹਨ ਲਾਲ ਜੀ। ਉਹ ਭਾਵੇਂ ਮੱਲੀ ਸਾਹਿਬ, ਉਹ ਭਾਵੇਂ ਨਿਰਮੋਹੇ ਹੋ ਗਏ, ਉਹ ਭਾਵੇਂ ਨਿਰਮੋਹੇ ਹੋ ਗਏ, ਪਰ ਮੈਂ ਅਜੇ ਨਵਾਈ ਜਾਨਾ, ਪਰ ਮੈਂ ਅਜੇ ਨਵਾਈ ਜਾਨਾ। ਕਿਆ ਬਾਤ ਹੈ, ਕਿਆ ਬਾਤ ਨਵਾਈ ਜਾਨਾ। ਉਸਦਾ ਧੂੰਆਂ ਦੇਖੇ ਨਾ ਕੋਈ, ਉਸਦਾ ਧੂੰਆਂ ਦੇਖੇ ਨਾ ਕੋਈ, ਸ਼ਬਦ ਛਿੱਟੇ ਪਾਈ ਜਾਨਾ, ਸ਼ਬਦ ਛਿੱਟੇ ਪਾਈ ਜਾਨਾ। ਕਿਆ ਕਹਿਣੇ, ਕਿਆ ਕਹਿਣੇ, ਛਿੱਟੇ ਪਾਈ ਜਾਨਾ। ਦਿਲ ਭਾਵੇਂ ਹੈ ਟੁੱਟਾ ਅੰਦਰੋਂ, ਮੱਲੀ ਸਾਹਿਬ ਜੀ ਜੀ, ਦਿਲ ਭਾਵੇਂ ਹੈ ਟੁੱਟਾ ਅੰਦਰੋਂ, ਮਨ ਆਪਣਾ ਸਮਝਾਈ ਜਾਨਾ, ਮਨ ਆਪਣਾ ਸਮਝਾਈ ਜਾਨਾ। ਵਾਹ ਜੀ ਵਾਹ। ਮਨ ਆਪਣਾ ਸਮਝਾਈ ਜਾਨਾ, ਮਨ ਆਪਣਾ ਸਮਝਾਈ ਜਾਨਾ। ਕਿਆ ਕਹਿਣੇ, ਕਿਆ ਕਹਿਣੇ। ਘਰ ਤੋਂ ਦੇ ਕੇ ਧੱਕਾ ਸਾਨੂੰ, ਘਰ ਤੋਂ ਦੇ ਕੇ ਧੱਕਾ ਸਾਨੂੰ, ਫਿਰ ਵੀ ਸ਼ੁਕਰ ਮਨਾਈ ਜਾਨਾ, ਵਾਹ ਬਈ ਵਾਹ, ਫਿਰ ਵੀ ਸ਼ੁਕਰ ਮਨਾਈ ਜਾਨਾ, ਫਿਰ ਵੀ ਸ਼ੁਕਰ ਮਨਾਈ ਜਾਨਾ। ਰਾਠੀ ਵਫਾ ਢੂੰਢਣੀ ਔਖੀ। ਅਸੀਂ ਲੈਣਾ ਜੀ ਮੱਲੀ ਸਾਹਿਬ ਜੀ ਜੀ। ਰਾਠੀ ਵਫਾ ਢੂੰਢਣੀ ਔਖੀ, ਮੁੜ ਧੋਖਾ ਖਾਈ ਜਾਨਾ, ਮੱਲੀ ਸਾਹਿਬ ਮੁੜ ਧੋਖਾ ਖਾਈ ਜਾਨਾ, ਮੁੜ ਧੋਖਾ ਖਾਈ ਜਾਨਾ, ਕਿਆ ਕਹਿਣੇ, ਮੁੜ ਧੋਖਾ ਖਾਈ ਜਾਨਾ। ਵਾਹ ਜੀ, ਸਤਿ ਸ੍ਰੀ ਅਕਾਲ ਸਭ ਨੂੰ, ਸਭ ਦਾ ਧੰਨਵਾਦ ਜੀ। ਮੋਹਨ ਲਾਲ ਜੀ ਤੁਹਾਡਾ ਬਹੁਤ ਧੰਨਵਾਦ, ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ, ਥੈਂਕ ਯੂ, ਬਹੁਤ ਸ਼ਾਨਦਾਰ ਪੇਸ਼ਕਾਰੀ ਜੀ। ਸਾਡੇ ਜਿੰਨੇ ਸਹਿਯੋਗੀ ਸਾਨੂੰ ਸੁਣ ਰਹੇ ਨੇ, ਪ੍ਰੋਗਰਾਮ 'ਚ ਸਾਂਝ ਬਣਾਉਣੀ ਹੋਏ ਤਾਂ ਮੈਂ ਇੱਕ ਵਾਰ ਫਿਰ ਅਰਜ਼ ਕਰ ਦੇਵਾਂ। ਟੈਲੀਫੋਨ ਨੰਬਰ ਹੈ 408 272 5200, 4082725200। ਸਾਡੇ ਉਹ ਸਭ ਸੁਣਨ ਵਾਲੇ ਜਿਹੜੇ ਅਮਰੀਕਾ ਕੈਨੇਡਾ ਤੋਂ ਬਾਹਰੋਂ ਕਾਲ ਕਰਨਗੇ, +1 ਜਾਂ 001 ਨਾਲ ਲਾ ਕੇ ਨੰਬਰ ਡਾਇਲ ਕਰਨਗੇ, ਤੇ ਤੁਸੀਂ ਵੀ ਡਾਇਲ ਕਰੋ, ਸਾਂਝ ਬਣਾਓ, ਆ ਕੇ ਕੋਈ ਸੁਣ ਜੀ ਗਜ਼ਲ, ਕੋਈ ਨਜ਼ਮ, ਕੋਈ ਕਵਿਤਾ, ਕੋਈ ਰਚਨਾ ਜਿਹੜੀ ਉਹ ਸਾਡੇ ਨਾਲ ਸਾਂਝੀ ਕਰੋ। ਸਿਰਫ ਸਾਡੇ ਨਾਲ ਹੀ ਨਹੀਂ, ਸਾਡੇ ਸਭ ਸੁਣਨ ਵਾਲਿਆਂ ਨਾਲ। ਇਹ ਪ੍ਰੋਗਰਾਮ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਨੈਟਵਰਕ ਤੇ
ਪੂਰੀ ਦੁਨੀਆ 'ਚ ਬ੍ਰੌਡਕਾਸਟ ਕੀਤਾ ਜਾ ਰਿਹਾ ਔਰ ਹੁਣ ਪੰਜਾਬੀ ਰੇਡੀਓ USA ਦੇ ਫੇਸਬੁੱਕ ਔਰ YouTube ਅਫੀਸ਼ੀਅਲ ਚੈਨਲਸ ਨੇ ਜਿਹੜੇ ਉਹਨਾਂ ਤੇ ਇਹ ਪ੍ਰੋਗਰਾਮ ਤੁਸੀਂ ਸੁਣਨ ਦੇ ਨਾਲ ਵੇਖ ਵੀ ਸਕਦੇ ਹੋ। ਤੁਹਾਡਾ ਆਉਣਾ ਸਾਡੇ ਲਈ ਮੁਬਾਰਕ ਜੀ, ਤੁਹਾਡਾ ਆਉਣਾ ਸਾਡੇ ਲਈ ਬਰਕਤਾਂ। ਤੇ ਅੱਗੇ ਵਧਾਂਗੇ ਜੀ। ਹੁਣ ਵਾਰੀ ਬਣ ਗਈ ਜੀ ਸਾਡੇ ਬੜੇ ਬੀਬੇ ਜੇ ਕਮਲ ਬੰਗਾ ਜੀ ਦੀ। ਕਮਲ ਬੰਗਾ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਵਾਗਤ ਜੀ ਤੁਹਾਡਾ। ਥੈਂਕ ਯੂ ਮੱਲੀ ਸਾਹਿਬ ਤੇ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ। ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਪੰਜਾਬੀ ਰੇਡੀਓ USA ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਵੱਲੋਂ ਸਤਿ ਸ੍ਰੀ ਅਕਾਲ ਜੀ। ਤੇ ਸਤਿ ਸ੍ਰੀ ਅਕਾਲ ਦਾ ਮਤਲਬ ਬਹੁਤਿਆਂ ਨੂੰ ਸ਼ਾਇਦ ਪਤਾ ਹੋਵੇ, ਬਹੁਤਿਆਂ ਨੂੰ ਨਹੀਂ, ਪਰ ਸਤਿ ਸ੍ਰੀ ਅਕਾਲ ਦਾ ਮਤਲਬ ਹੁੰਦਾ ਵੇ ਗॉड ਇਜ਼ ਟਰੂ। ਵਾਹ ਵਾਹ, ਠੀਕ ਹੈ ਜੀ, ਬਿਲਕੁਲ ਠੀਕ ਹੈ। ਹਾਂ, ਤੇ ਲਓ ਜੀ ਨਵਾਂ ਸ਼ੇਰ ਹੈ। ਕਾਟੋ ਚ ਐਨੀ ਜਾਨ ਕੇ, ਵਾਹ, ਕਾਟੋ ਚ ਐਨੀ ਜਾਨ ਕੇ ਸਾਰਾ ਦਿਨ ਦੌੜਦੀ ਹੈ। ਨਾਲੇ ਉਹ ਰੁੱਖਾਂ ਉੱਤੇ, ਨਾਲੇ ਉਹ ਰੁੱਖਾਂ ਉੱਤੇ ਸਾਰਾ ਦਿਨ ਚੜ੍ਹਦੀ ਹੈ। ਵਾਹ ਜੀ ਵਾਹ, ਵਾਹ ਜੀ ਵਾਹ, ਦਿਨ ਚੜ੍ਹਦੀ ਹੈ। ਥੈਂਕ ਯੂ। ਲਓ ਜੀ, ਵਿਚਾਰ ਵੀ ਗਜ਼ਲ ਦਾ ਡਿਫਰੈਂਟ ਹੈ। ਠੀਕ ਹੈ ਜੀ, ਦੇਖੋ ਤੁਹਾਨੂੰ ਪਤਾ ਲੱਗਣਾ ਜਿਹੜੇ ਮਾਲਕ ਬੈਠੇ ਆ। ਨਾ ਜੀ ਨਾ, ਇਹ ਤੁਸੀਂ ਆਪ ਰਾਜੇ ਜੀ। ਥੈਂਕ। ਹਰੇਕ ਤਾਕਤ ਪਿੱਛੇ ਹੁੰਦੀ ਸਮਝਦਾਰੀ ਹੈ। ਹਰੇਕ ਤਾਕਤ ਪਿੱਛੇ ਹੁੰਦੀ ਸਮਝਦਾਰੀ ਹੈ ਤੇ ਸਮਝਦਾਰੀ ਨਾਲ ਹੁੰਦੀ ਸਰਦਾਰੀ ਹੈ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ, ਬੱਲੇ ਬੱਲੇ। ਥੈਂਕ ਯੂ ਜੀ। ਤੇ ਸਮਝਦਾਰੀ ਨਾਲ ਹੁੰਦੀ ਸਰਦਾਰੀ ਹੈ। ਅਗਲਾ ਸ਼ੇਰ ਹੈ ਜੀ। ਧਰਤੀ ਅਤੇ ਜ਼ਿੰਦਗੀ ਚ ਕਈ ਮੋੜ ਕਸੂਤੇ। ਧਰਤੀ ਅਤੇ ਜ਼ਿੰਦਗੀ ਚ ਕਈ ਮੋੜ ਕਸੂਤੇ। ਠੀਕ ਹੈ। ਇਹਨਾਂ ਤੋਂ ਬਚ ਕੇ ਲੰਘਣਾ ਵੀ ਹੁਸ਼ਿਆਰੀ। ਕਿਆ ਬਾਤ ਹੈ, ਕਿਆ ਬਾਤ ਹੈ। ਥੈਂਕ ਯੂ। ਇਹਨਾਂ ਤੋਂ ਬਚ ਕੇ ਲੰਘਣਾ ਵੀ ਹੁਸ਼ਿਆਰੀ ਹੈ। ਅਗਲਾ ਸ਼ੇਰ ਹੈ ਜੀ। ਚਾਹੇ ਚੰਦ ਨੇ ਚਾਨਣੀ ਖੂਬ ਵਿਛਾਈ ਪਰ। ਵਾਹ ਬਈ ਵਾਹ। ਚਾਹੇ ਚੰਦ ਨੇ ਚਾਨਣੀ ਖੂਬ ਵਿਛਾਈ ਪਰ ਛਾਵੇਂ ਨੇ ਇਸ ਤੇ ਲੀਕ ਮਾਰੀ। ਹਾਏ ਹਾਏ ਹਾਏ, ਇਹ ਹੋਈ ਨਾ ਗੱਲ। ਕਿਆ ਬਾਤ ਹੈ, ਕਿਆ ਬਾਤ ਹੈ। ਥੈਂਕ ਯੂ ਜੀ। ਕਿਉਂਕਿ ਜਿਹੜੀ ਕੰਧ ਜਾਂ ਜੀ ਸਭ ਸਮਝ ਆ ਗਿਆ ਨਾ। ਥੈਂਕ ਯੂ ਜੀ। ਪਰ ਛਾਵੇਂ ਨੇ ਇਸ ਤੇ ਲੀਕ ਮਾਰੀ ਹੈ। ਅਗਲਾ ਸ਼ੇਰ ਸਾਂਝਾ ਹੀ ਹੈ ਜੀ। ਘਰ ਜਾਂ ਵਪਾਰ ਦਾ ਵਾਲੀ ਵਾਰਸ ਹੁੰਦਾ ਏ। ਘਰ ਜਾਂ ਵਪਾਰ ਦਾ ਵਾਲੀ ਵਾਰਸ ਹੁੰਦਾ ਏ। ਹੁਣ ਉਸ ਦੀ ਮਰਜ਼ੀ ਕਿੰਜ ਨਿਭਾਉਂਦਾ ਜ਼ਿੰਮੇਵਾਰੀ ਹੈ। ਵਾਹ ਬਈ ਵਾਹ, ਕਿਆ ਬਾਤ ਹੈ। ਥੈਂਕ ਯੂ। ਹੁਣ ਉਸ ਦੀ ਮਰਜ਼ੀ ਕਿੰਜ ਨਿਭਾਉਂਦਾ ਜ਼ਿੰਮੇਵਾਰੀ ਹੈ। ਅਗਲਾ ਸ਼ੇਰ ਹੈ ਜੀ। ਘਾਹ ਤੇ ਸ਼ਬਨਮ ਦੇ ਮੋਤੀ ਚਮਕਦੇ ਪਰ। ਘਾਹ ਤੇ ਸ਼ਬਨਮ ਦੇ ਮੋਤੀ ਚਮਕਦੇ ਪਰ ਸੂਰਜ ਨਾਲ ਇਹਨਾਂ ਦੀ ਮੁਕਦੀ ਚਮਤਕਾਰੀ ਹੈ। ਕਿਆ ਕਹਿਨੇ ਬੰਗਾ ਜੀ, ਕਿਆ ਕਹਿਨੇ। ਥੈਂਕ ਯੂ। ਸੂਰਜ ਨਾਲ ਇਹਨਾਂ ਦੀ ਮੁਕਦੀ ਚਮਤਕਾਰੀ ਹੈ। ਅਗਲਾ ਸ਼ੇਰ ਹੈ ਜੀ। ਤਜਰਬਾ ਵੀ ਤਾਂ ਇੱਕ ਹੁਨਰ ਹੁੰਦਾ ਏ। ਵਾਹ ਬਈ ਵਾਹ। ਥੈਂਕ ਯੂ ਜੀ। ਤਜਰਬਾ ਤੁਹਾਨੂੰ ਤਾਂ ਭਰੇ ਪਏ ਤੁਸੀਂ ਤਜਰਬਿਆਂ ਨਾਲ। ਕਮਲ ਸਾਹਿਬ ਵੀ, ਤੁਸੀਂ ਵੀ ਸਾਰੇ। ਵੱਡਾ ਪੰਨ ਜੀ ਤੁਹਾਡਾ। ਥੈਂਕ ਯੂ। ਤਜਰਬਾ ਵੀ ਤਾਂ ਇੱਕ ਹੁਨਰ ਹੁੰਦਾ ਏ। ਤਜਰਬਿਆਂ ਨੇ ਹੀ ਤਰੱਕੀ ਨਖਾਰੀ ਹੈ। ਕਿਆ ਕਹਿਨੇ। ਥੈਂਕ ਯੂ। ਤਜਰਬਿਆਂ ਨੇ ਹੀ ਤਰੱਕੀ ਨਖਾਰੀ ਹੈ। ਅਗਲਾ ਸ਼ੇਰ ਹੈ ਜੀ। ਬੇਸ਼ੱਕ ਅੱਜ ਦਾ ਯੁੱਗ ਹੈ ਕੰਪਿਊਟਰ ਦਾ। ਬੇਸ਼ੱਕ ਅੱਜ ਦਾ ਯੁੱਗ ਹੈ ਕੰਪਿਊਟਰ ਦਾ ਪਰ ਮੇਰੇ ਕੋਲ ਅਜੇ ਵੀ ਕਲਮਕਾਰੀ ਹੈ। ਕਿਆ ਕਹਿਨੇ, ਕਿਆ ਕਹਿਨੇ। ਥੈਂਕ ਯੂ ਜੀ। ਪਰ ਮੇਰੇ ਕੋਲ ਅਜੇ ਵੀ ਕਲਮਕਾਰੀ ਹੈ। ਆਖਰੀ ਸ਼ੇਰ ਹੈ ਜੀ। ਬਾਕੀ ਮੰਗਿਆਈ ਵੀ ਸਿਖਰ ਛੂੰਹਦੀ ਕਮਲ। ਬਾਕੀ ਮੰਗਿਆਈ ਵੀ ਸਿਖਰ ਛੂੰਹਦੀ ਕਮਲ। ਕਿਆ ਬਾਤ ਹੈ। ਤੇ ਇਸ ਨੇ ਫਰਜ਼ਾਂ ਦੀ ਪੰਡ ਕੀਤੀ ਭਾਰੀ ਹੈ। ਓਏ ਹੋਏ ਹੋਏ ਓਏ ਹੋਏ। ਥੈਂਕ ਯੂ ਜੀ। ਇਸ ਨੇ ਫਰਜ਼ਾਂ ਦੀ ਪੰਡ ਕੀਤੀ ਭਾਰੀ ਹੈ
ਹਰੇਕ ਤਾਕਤ ਪਿੱਛੇ ਹੁੰਦੀ ਸਮਝਦਾਰੀ ਹੈ ਤੇ ਸਮਝਦਾਰੀ ਨਾਲ ਹੁੰਦੀ ਸਰਦਾਰੀ ਹੈ। ਥੈਂਕ ਯੂ ਦਾਦਾ, ਬੜੀ ਮਿਹਰਬਾਨੀ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ ਕਮਲ ਬੰਗਾ ਜੀ, ਕੀ ਬਾਤ ਹੈ। ਥੈਂਕ ਯੂ, ਬੜੀ ਮਿਹਰਬਾਨੀ। ਥੈਂਕ ਯੂ ਸੋ ਮਚ ਤੁਹਾਡੇ ਆਉਣ ਦਾ, ਸਾਂਝ ਬਣਾਉਣ ਦਾ। ਥੈਂਕ ਯੂ ਜੀ, ਵੈਲਕਮ। ਥੈਂਕ ਯੂ ਜੀ। ਇਹ ਸਨ ਕਮਲ ਬੰਗਾ ਜੀ। ਪ੍ਰੋਫੈਸਰ ਸਾਹਿਬ, ਬੇਨਤੀ ਹੈ ਕਿ ਇੱਕ ਨਿੱਕੀ ਜੀ ਕਮਰਸ਼ੀਅਲ ਚਲਾਉਣਾ ਚਾਹੁੰਦਾ, ਉਹਦੀ ਇਜਾਜ਼ਤ ਦੇ ਦਿਓ, ਫਿਰ ਵਾਪਸ ਆ ਕੇ ਆਪਣੇ ਸਾਰੇ ਜੀਆਂ ਨਾਲ ਜੋੜਨੇ। ਜ਼ਰੂਰ ਮਲਈ ਸਾਹਿਬ। ਆਪਣੇ ਸਭ ਸਹਿਯੋਗੀਆਂ ਨੂੰ ਇੱਕ ਵਾਰ ਫਿਰ ਦੱਸਦੇ ਜਾਈਏ, ਆਓ ਪ੍ਰੋਗਰਾਮ 'ਚ ਸਾਂਝ ਬਣਾਓ। ਸਾਂਝ ਬਣਾਉਣ ਦਾ ਤਰੀਕਾ ਬੜਾ ਆਸਾਨ ਹੈ। ਸਾਡੇ ਸਟੂਡੀਓਜ਼ ਦੇ ਬੂਹੇ, ਸਾਡੇ ਦਿਲ ਦੇ ਬੂਹੇ, ਸਾਡੀਆਂ ਅੱਖਾਂ ਦੇ, ਸਾਡੀਆਂ ਬਾਹਾਂ ਦੇ ਸਭ ਬੂਹੇ ਤੁਹਾਡਾ ਸਵਾਗਤ ਕਰਨ ਲਈ ਖੁੱਲੇ ਨੇ ਔਰ ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ। ਬਸ ਚੁੱਕੋ ਟੈਲੀਫੋਨ ਰਿਸੀਵਰ ਔਰ ਡਾਇਲ ਕਰੋ 408 272 5200 408272 5200 ਤੇ ਮਿਲਣੇ ਜੀ ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਜੁੜੇ ਰਹਿਣਾ ਪੰਜਾਬੀ ਰੇਡੀਓ USA ਨਾਲ।
ਸਰੋਤਿਓ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ ਪ੍ਰੋਗਰਾਮ ਕਵੀ ਦਰਬਾਰ 'ਚ। ਜੀ ਆਇਆਂ ਨੂੰ ਕਹਿੰਦੇ ਆ। ਔਰ ਪ੍ਰੋਗਰਾਮ 'ਚ ਸਾਂਝ ਬਣਾਉਣ ਲਈ ਨੰਬਰ ਮੈਂ ਇੱਕ ਵਾਰ ਫਿਰ ਅਨਾਉਂਸ ਕਰ ਦੇਣਾ 408 272 5200 4082725200। ਇਹਦੇ ਤੇ ਆ ਕੇ ਸਾਂਝ ਬਣਾਓ, ਪ੍ਰੋਗਰਾਮ 'ਚ ਰੌਣਕ ਲਾਓ, ਕੋਈ ਸੁਣ ਜੀ ਗਜ਼ਲ, ਨਜ਼ਮ, ਕੋਈ ਗੀਤ, ਕੋਈ ਕਵਿਤਾ ਸਾਡੇ ਨਾਲ ਸਾਂਝੀ ਕਰੋ, ਸਾਡੇ ਸੁਣਨ ਵਾਲਿਆਂ ਦੇ ਨਾਲ ਸਾਂਝੀ ਕਰੋ। ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ, ਇਸ ਨਿੱਘੀ ਜੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਆਪ ਜੀ ਨੂੰ ਇੱਕ ਵਾਰ ਫਿਰ ਪ੍ਰੋਗਰਾਮ 'ਚ ਜੀ ਆਇਆਂ ਨੂੰ ਕਹਿੰਦੇ। ਬਹੁਤ ਬਹੁਤ ਮਿਹਰਬਾਨੀ ਮੱਲੀ ਸਾਹਿਬ, ਬਹੁਤ ਧੰਨਵਾਦ ਤੁਹਾਡਾ। ਤੇ ਤੁਹਾਡੀ ਇਜਾਜ਼ਤ ਦੇ ਨਾਲ ਹੁਣ ਪ੍ਰੋਗਰਾਮ ਨੂੰ ਅੱਗੇ ਤੋਰਨ ਲੱਗਿਆ ਜੀ। ਇਸ ਵੇਲੇ ਟੈਲੀਫੋਨ ਲਾਈਨ ਤੇ ਸਾਡੇ ਨਾਲ ਜੁੜ ਚੁੱਕੇ ਨੇ ਜੀ ਸਾਡੇ ਸੁਣਨ ਵਾਲਿਆਂ ਦੇ ਵਿੱਚੋਂ ਰਾਮਪਾਲ ਮੱਲ ਜੀ। ਰਾਮਪਾਲ ਮੱਲ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਵਾਗਤ ਆਪ ਜੀ ਦਾ। ਮੱਲੀ ਸਾਹਿਬ ਸਤਿ ਸ੍ਰੀ ਅਕਾਲ ਜੀ। ਦਰਬਾਰ ਦੇ ਪ੍ਰਧਾਨਗੀ ਮੰਡਲ ਵਿੱਚ ਪ੍ਰੋਫੈਸਰ ਕਮਲ ਸਾਹਿਬ, ਸਾਰੀ ਟੀਮ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਸਤਿ ਸ੍ਰੀ ਅਕਾਲ ਜੀ। ਸਭ ਵੱਲੋਂ ਸਤਿ ਸ੍ਰੀ ਅਕਾਲ। ਔਰ ਮੈਂ ਬੇਨਤੀ ਕਰਾਂਗਾ ਕਿ ਜਿੱਦਾਂ ਰਾਮਪਾਲ ਜੀ ਨੇ ਆ ਕੇ ਐਂਟਰੀ ਦਿੱਤੀ ਹੈ ਨਾ, ਏਦਾਂ ਹੀ ਸਾਰੇ ਜੀ ਸਮਝਿਆ ਕਰੋ ਕਿ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਵੀ ਆਪਣੇ ਨਾਲ ਨੇ। ਬਹੁਤ ਸੋਹਣਾ ਇਹ ਹੈ ਜੀ ਅਦਬ ਆਦਾਬ ਦੇ ਉਹ ਪੂਰੇ ਨਾਗ ਜਿਹੜੇ ਤੁਸੀਂ ਪੂਰੇ ਕਰਤੇ। ਧੰਨਵਾਦ ਤੁਹਾਡਾ, ਧੰਨਵਾਦ ਜੀ ਆਇਆਂ ਨੂੰ। ਨੰਬਰ 2 ਤੇ ਜੀ ਮੈਂ ਸੁਣਿਆ ਤੇ ਪਹਿਲਾਂ ਕੁਲਦੀਪ ਸਿੰਘ, ਉਹਦੇ ਬਾਅਦ ਮੋਹਨ ਲਾਲ ਜੀ ਤੇ ਕਮਲ ਬੰਗਾ ਜੀ, ਇਹਨਾਂ ਦੇ ਸੁਣਿਆ, ਕਾਬਲੇ ਤਾਰੀਫ ਆ। ਜਦ ਮੈਂ ਆਪਣਾ ਬੋਲਣ ਲੱਗਾ ਤਾਂ ਮੈਂ ਆਪਣਾ ਸਮਝਦਾ ਸੀ ਕਿ ਮੇਰੀ ਕਵਿਤਾ ਤਾਂ ਇਹਨਾਂ ਦੇ ਬੜੇ ਬਹੁਤ ਵਿਦਵਾਨ ਆਲਮ ਫਾਜ਼ਲ ਬੰਦੇ ਆਉਂਦੇ ਆ ਜੀ। ਜੀ ਸਾਰੇ ਜੀ ਸਾਡੇ ਲਈ ਸਤਿਕਾਰਯੋਗ, ਮਾਣਯੋਗ ਜੀ ਆਇਆਂ ਨੂੰ ਤੁਹਾਨੂੰ। ਹਾਂਜੀ, ਇੱਕ ਮੈਂ ਥੋੜਾ ਜਿਹਾ ਜੀ 1 ਸਾਲ ਤੋਂ ਮੰਜੇ ਤੇ ਪਿਆ ਆ, ਮੈਨੂੰ ਕਿਸੇ ਬਿਮਾਰੀ ਨੇ ਘੇਰ ਲਿਆ ਤੇ ਰੱਬ ਸੇ ਤੰਦਰੁਸਤੀ ਦੇਵੇ। ਹਾਂਜੀ, ਉਹ ਇੱਕ ਬੰਦਾ ਸੀਗਾ ਜੀ ਸਾਡੇ ਪੰਜਾਬ ਦਾ IAS ਅਫਸਰ ਜੰਗ ਬਹਾਦਰ ਗੋਇਲ। ਅੱਛਾ ਜੀ। ਉਹਨੇ ਵੀ ਉਹ ਵੀ ਇਦਾਂ ਹੀ ਸਫਰ ਸੀ। ਉਹਨੇ ਮੈਨੂੰ ਇੱਕ ਕਿਤਾਬ ਭੇਜੀ ਤਾਂ ਮੈਂ ਕਿਤਾਬ ਪੜ੍ਹੀ ਤੇ ਉਸ ਕਿਤਾਬ ਪੜ੍ਹਨ ਤੋਂ ਬਾਅਦ ਮੇਰੇ ਵਿੱਚ ਕੀ ਚੇਂਜ ਆਈ ਮੈਂ ਉਹ ਥੋੜੀਆਂ ਲਾਈਨਾਂ ਦੇ ਵਿੱਚ ਦੱਸ ਦੇਣਾ ਜੀ। ਕੀ ਬਾਤ ਹੈ, ਤੁਸੀਂ ਬਹੁਤੀਆਂ ਚ ਦੱਸੋ, ਥੋੜੀਆਂ ਚ ਕਿਉਂ? ਅਸੀਂ ਚਾਹੁੰਦੇ ਹਾਂ ਕਿ ਜਿਹੜੀ ਸ਼ਾਇਦ ਤੁਸੀਂ ਫਾਇਦਾ ਚੁੱਕਿਆ ਉਹ ਕੋਈ ਸਾਡੇ ਵਰਗਾ ਨਮਾਣਾ ਵੀ ਚੁੱਕ ਲਵੇ। ਹਾਂਜੀ, ਮੇਰੀਆਂ ਅੱਜ ਕਵਿਤਾ ਦਾ ਨਾਮ ਹੈ ਜੀ ਕਿਤਾਬਾਂ। ਵਾਹ ਬਈ ਵਾਹ, ਵਾਹ ਬਈ ਵਾਹ। ਰਿਸ਼ਤੇ ਨਾਤੇ ਭੈਣ ਭਾਈ ਜਿਵੇਂ ਹੁੰਦੇ ਵਾਂਗ ਪਜਾਮਾ। ਰਿਸ਼ਤੇ ਨਾਤੇ ਭੈਣ ਭਾਈ ਜਿਵੇਂ ਹੁੰਦੇ ਵਾਂਗ ਪਜਾਮਾ, ਇਵੇਂ ਹੀ ਚੰਗਾ ਸਾਹਿਤ ਹੁੰਦਾ ਮੰਜ਼ਲਾਂ ਦਾ ਸਿਰਨਾਮਾ। ਬੱਲੇ ਬੱਲੇ, ਕੀ ਬਾਤ ਹੈ। ਇਵੇਂ ਹੀ ਚੰਗਾ ਸਾਹਿਤ ਹੁੰਦਾ ਮੰਜ਼ਲਾਂ ਦਾ ਸਿਰਨਾਮਾ। ਸਾਹਿਤ ਸੰਜੀਵਨੀ ਬੂਟੀ ਵਰਗਾ, ਇਹ ਕਿਤਾਬ ਦਾ ਨਾਮ ਸੀ ਜੀ ਉਹਦਾ। ਸਾਹਿਤ ਸੰਜੀਵਨੀ ਬੂਟੀ ਵਰਗਾ ਡੋਲਣ ਕਦੇ ਨਹੀਂ ਦਿੰਦਾ। ਹਾਏ ਹਾਏ। ਜੰਗ ਬਹਾਦਰ ਗੋਇਲ ਸਾਹਿਬ ਪੁਸਤਕ ਵਿੱਚ ਹੈ ਕਹਿੰਦਾ। ਕਿਆ ਕਹਿਨੇ। ਫਿਰ ਮੌਰ ਇਹ ਕਿਰਤ ਲਸਾਨੀ, ਫਿਰ ਮੌਰ ਇਹ ਕਿਰਤ ਲਸਾਨੀ, ਦਰਦ ਵਡਾਉਂਦੀ ਦੁਖੀਆਂ ਦਾ। ਦਵਾ ਦਾਰੂ ਤੋਂ ਅਸਰ ਵਧੇਰੇ, ਰਾਹ ਦਸੇਰਾ ਖੁਸ਼ੀਆਂ ਦਾ। ਬੱਲੇ ਬੱਲੇ ਬੱਲੇ। ਦੁੱਖ ਤੇ ਸੁੱਖ ਜ਼ਿੰਦਗੀ ਦੇ ਹਿੱਸੇ, ਦੁੱਖ ਤੇ ਸੁੱਖ ਜ਼ਿੰਦਗੀ ਦੇ ਹਿੱਸੇ, ਭੋਗਣੇ ਕੱਟਣੇ ਪੈਂਦੇ ਨੇ। ਵਾਹ ਬਈ ਵਾਹ, ਵਾਹ ਬਈ ਵਾਹ। ਨਾਨਕ ਦੁਖੀਆ ਸਭ ਸੰਸਾਰ, ਗੁਰੂ ਨਾਨਕ ਜੀ ਕਹਿੰਦੇ ਨੇ। ਕਿਆ कहने, शानदार जी। ਨਾਨਕ ਦੁਖੀਆ ਸਭ ਸੰਸਾਰ, ਗੁਰੂ ਨਾਨਕ ਜੀ ਕਹਿੰਦੇ ਨੇ। ਵਾਹ ਬਈ ਵਾਹ, ਵਾਹ ਬਈ ਵਾਹ। ਮਹਾਨ ਬੰਦਿਆਂ ਦਾ ਜੀਵਨ ਪੜ੍ਹਿਆ, ਉਹਨਾਂ ਕੀਤੀ ਸਿਫਤ ਕਿਤਾਬਾਂ ਦੀ। ਗਿਆਨ ਦੇ ਗੱਫੇ ਚਾਨਣ ਦਿੰਦੀਆਂ, ਵੰਡਣ ਮਹਿਕ ਗੁਲਾਬਾਂ ਦੀ। ਬੱਲੇ ਬੱਲੇ। ਗਿਆਨ ਦੇ ਗੱਫੇ ਚਾਨਣ ਦਿੰਦੀਆਂ, ਵੰਡਣ ਮਹਿਕ ਗੁਲਾਬਾਂ ਦੀ। ਕੀ ਬਾਤ। ਕਿਤਾਬਾਂ ਜੋੜਨ ਨਾਲ ਖੁਦਾ ਦੇ। ਵਾਹ ਜੀ ਵਾਹ। ਕਿਤਾਬਾਂ ਜੋੜਨ ਨਾਲ ਖੁਦਾ ਦੇ, ਜੀਵਨ ਜਾਂਚ ਸਿਖਾਉਂਦੀਆਂ ਨੇ। ਰਾਹ ਤੋਂ ਭਟਕੇ ਰਾਹੀਆਂ ਨੂੰ ਸਹੀ ਰਾਹਾਂ ਤੇ ਪਾਉਂਦੀਆਂ ਨੇ। ਬੱਲੇ 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 ਬੱਲੇ, ਬਹੁਤ ਆਲਾ ਜੀ, ਬਹੁਤ ਆਲਾ। ਰਾਹ ਤੋਂ, ਧੰਨਵਾਦ ਜੀ ਤੁਹਾਡਾ ਮੱਲੀ ਸਾਹਿਬ। ਰਾਹ ਤੋਂ ਭਟਕੇ ਰਾਹੀਆਂ ਨੂੰ ਸਹੀ ਰਾਹਾਂ ਤੇ ਪਾਉਂਦੀਆਂ ਨੇ। ਮਲ ਨੂੰ ਵੀ ਮੰਝਦਾਰ ਚੋਂ ਕੱਢਿਆ, ਹੌਸਲਾ ਦਿੱਤਾ ਅੰਤਾਂ ਦਾ। ਮਲ ਨੂੰ ਵੀ ਮੰਝਦਾਰ ਚੋਂ ਕੱਢਿਆ, ਹੌਸਲਾ ਦਿੱਤਾ ਅੰਤਾਂ ਦਾ। ਗੁਰਬਾਣੀ ਸੰਗ ਨਾਤਾ ਜੁੜ ਗਿਆ, ਸ਼ੁਕਰ ਸ਼ੁਕਰ ਸਭ ਸੰਤਾਂ ਦਾ। ਬੱਲੇ ਬੱਲੇ, ਕੀ ਬਾਤ ਹੈ। ਗੁਰਬਾਣੀ ਸੰਗ ਨਾਤਾ ਜੁੜ ਗਿਆ, ਸ਼ੁਕਰ ਸ਼ੁਕਰ ਸਭ ਸੰਤਾਂ ਦਾ। ਮੇਰੀ ਇੱਕ ਸਲਾਹ ਸਭਨਾਂ ਨੂੰ, ਅਦਬ ਨਾਲ ਸਾਂਝਾ ਪਾਓ ਜੀ। ਉਰਦੂ ਦੇ ਵਿੱਚ ਸਾਹਿਤ ਨੂੰ ਅਦਬ ਕਹਿੰਦੇ, ਤੁਸੀਂ ਤਾਂ ਜਾਣਦੇ ਹੋ। ਅਦਬ ਜੀ, ਬਿਲਕੁਲ ਜੀ ਬਿਲਕੁਲ।
ਮੇਰੀ ਇੱਕ ਸਲਾਹ ਸਭਨਾਂ ਨੂੰ ਅਦਬ ਨਾਲ ਸਾਂਝਾ ਪਾਓ ਜੀ, ਵਧੀਆ ਪੜੋ ਕਿਤਾਬਾਂ ਸੱਜਣੋ ਚਿੰਤਾ ਦੂਰ ਭਜਾਓ ਜੀ, ਵਧੀਆ ਪੜੋ ਕਿਤਾਬਾਂ ਸੱਜਣੋ ਚਿੰਤਾ ਦੂਰ ਭਜਾਓ ਜੀ। ਮੱਲੀ ਸਾਹਿਬ ਤੁਹਾਡਾ ਧੰਨਵਾਦ ਜੀ, ਮੈਨੂੰ ਨਿਮਾਣੇ ਜਿਹੇ ਨੂੰ ਵੀ ਟਾਈਮ ਦੇ ਦਿੰਦੇ ਆ, ਸ਼ੁਕਰੀਆ ਮਹਾਰਾਜ। ਤੁਸੀਂ ਇਸ ਪ੍ਰੋਗਰਾਮ ਦਾ ਚਾਨਣ ਜੇ, ਕਮਾਲ ਕਰਤਾ ਤੁਸੀਂ ਰਾਮਪਾਲ ਮੱਲ ਜੀ, ਕਮਾਲ ਕਰਤਾ। ਧੰਨਵਾਦ ਜੀ, ਬਹੁਤ ਖੂਬ, ਬਹੁਤ ਖੂਬ, ਸ਼ਾਨਦਾਰ, ਬਹੁਤ ਧੰਨਵਾਦ। ਅਸੀਂ ਰਾਮਪਾਲ ਜੀ ਦਾ ਤੇ ਹੁਣ ਬਕਾਇਦਾ ਉਡੀਕ ਰੱਖਣੇ ਆ ਕਿ ਆਣ ਕੇ ਰੌਣਕ ਲਾਣਗੇ। ਸਰੋਤਿਓ ਤੁਸੀਂ ਵੀ ਡਾਇਲ ਕਰੋ, ਟੈਲੀਫੋਨ ਨੰਬਰ ਹੈ 408 272 5200 408 272 5200। ਸਾਡੇ ਨਾਲ ਨੇ ਜੀ ਹੁਣ ਟੈਲੀਫੋਨ ਲਾਈਨ ਤੇ ਸੁਰਿੰਦਰ ਸਿੰਘ ਸ਼ੇਰਗਿੱਲ ਜੀ। ਮੇਰੇ ਵੱਲੋਂ ਸ਼ੇਰਗਿੱਲ ਸਾਹਿਬ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਔਰ ਰੂਬਰੂ ਕਰ ਰਿਹਾ ਮੈਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਸ਼ੇਰਗਿੱਲ ਸਾਹਿਬ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ ਜੀ। ਆਇਆਂ ਸ਼ੇਰਗਿੱਲ ਸਾਹਿਬ। ਹਾਂਜੀ ਮੱਲੀ ਸਾਹਿਬ ਤੇ ਸ਼ੇਰਗਿੱਲ, ਆਪਣੇ ਪ੍ਰੋਫੈਸਰ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਭ ਵੱਲੋਂ ਸਤਿ ਸ੍ਰੀ ਅਕਾਲ ਜੀ। ਬਾਬਾ ਜੀ ਕਹਿੰਦੇ ਦੁਖੀਆ ਵੀ ਤੇ ਸੁਖੀਆ ਵੀ ਹੈਗਾ ਕੋਈ ਜੀ, ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀਆ ਜਿਸ ਨਾਮ ਆਧਾਰ। ਵਾਹ ਜੀ ਵਾਹ, ਵਾਹ ਜੀ ਵਾਹ। ਹਾਂਜੀ, ਸੁਖੀ ਵੀ ਹੈਗੇ ਪਰਿਵਾਰ ਵਾਰ ਕੇ ਵੀ, ਕਲਗੀਧਰ ਪਿਤਾ ਹੱਸਦੇ ਰਹੇ, ਸਾਰੀ ਦੁਨੀਆ ਦਾ ਸੁੱਖ ਛੱਡ ਕੇ ਵੀ ਹੱਸਦੇ ਰਹੇ। ਤੇ ਮੱਲੀ ਸਾਹਿਬ ਜਿਸ ਵੇਲੇ ਆਪਣੇ ਮੁਲਕ ਵੰਡ ਹੋਏ ਆ ਤੇ ਉਸ ਵੇਲੇ ਕੁਛ ਬੀਬੀਆਂ ਦੀ ਦਸ਼ਾ ਏਦਾਂ ਦੀ ਹੋਈ ਵੀ ਨਾ ਉਧਰ ਕੀਆਂ ਰਹੀਆਂ ਨਾ ਉਧਰ ਕੀਆਂ ਰਹੀਆਂ। ਉਹ ਅੱਜ ਵੀ ਉਹ ਕਹਾਣੀਆਂ ਕਿਤਾਬਾਂ ਚ ਨੇ ਜੀ, ਗਵਾਚੀਆਂ ਦੀਆਂ। ਹਾਂਜੀ, ਤੇ ਉਹ ਇੱਕ ਬੀਬੀ ਬਾਰੇ ਸਾਡੇ ਪ੍ਰੋਫੈਸਰ ਸਾਹਿਬ ਦੇ ਗੁਆਂਢੀ ਬਾਪੂ ਪਾਰਸ ਜੀ ਆ, ਉਹਨਾਂ ਨੇ 4 ਲਾਈਨਾਂ ਲਿਖੀਆਂ ਜੀ। ਤੇ ਉਹ ਜੇ ਕਹੋ ਤਾਂ ਮੈਂ ਅਰਜ਼ ਕਰਾਂ ਜੀ, ਪ੍ਰੋਫੈਸਰ ਸਾਹਿਬ ਦੀ ਇਜਾਜ਼ਤ ਨਾਲ ਜੀ। ਹਾਂਜੀ, ਕਹਿੰਦੇ ਕਰੀਏ ਜੀ। ਜੀ ਜ਼ਰੂਰ। ਦੇ ਸੰਸਾਰਾ ਅੱਲੇ ਘਾ ਹੁਣ ਚੁੰਡੀ ਨਮਕ ਨਾ ਸਹਿੰਦੇ। ਹਾਏ 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 ਹਾਏ, ਇੱਕ ਵਾਰ ਫੇਰ ਜੀ। ਵਾਹ। ਦੇ ਸੰਸਾਰਾ ਅੱਲੇ ਘਾ ਹੁਣ ਚੁੰਡੀ ਨਮਕ ਨਾ ਸਹਿੰਦੇ, ਉਹ ਆਖਣਗੇ ਸਿੱਖੜੀ ਆ ਗਈ ਇਹ ਹਨ ਮੂਸਲੀ ਕਹਿੰਦੇ। ਹਾਏ 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 ਹਾਏ, ਆਖਣਗੇ ਸਿੱਖੜੀ ਆ ਗਈ ਇਹ ਹਨ ਮੂਸਲੀ ਕਹਿੰਦੇ। ਕਿੱਡਾ ਦੁੱਖ। ਦੋਵੇਂ ਦੋਜਕ ਥਾਵਾਂ, ਦੱਸੋ ਵੇ ਲੋਕੋ ਹੁਣ ਪਗਲੀ ਮੈਂ ਕਿੱਧਰ ਨੂੰ ਜਾਵਾਂ। ਹਾਏ ਹਾਏ ਹਾੜਾ। ਕਹਿੰਦੇ ਪਹਿਲੋਂ ਵਿਆਹ ਵੇਲੇ ਲਾ ਰੀਝਾਂ ਮਾਪਿਆਂ ਸਹੁਰੀ ਘੱਲੀ। ਪਹਿਲੋਂ ਵਿਆਹ ਵੇਲੇ ਲਾ ਰੀਝਾਂ ਮਾਪਿਆਂ ਸਹੁਰੀ ਘੱਲੀ, ਦੂਜਾ ਅਧਖੜ ਨਵਾਂ ਨਵਰੋਕ ਨਿਹੰਗ ਨੇ ਕਰ ਲਿਆ ਮੱਲੋ ਮੱਲੀ। ਵਾਹ ਬਈ ਵਾਹ। ਪਾਕ ਨਕਾਸ਼ੀ ਕਾਜੀ ਪੜਿਆ ਭਾਈ ਜੀ ਨੇ ਲਾਮਾ। ਪਾਕ ਨਕਾਸ਼ੀ ਕਾਜੀ ਪੜਿਆ ਭਾਈ ਜੀ ਨੇ ਲਾਮਾ, ਦੱਸੋ ਵੇ ਲੋਕੋ ਹੁਣ ਪਗਲੀ ਮੈਂ ਕਿੱਧਰ ਨੂੰ ਜਾਵਾਂ। ਕਿਆ ਬਾਤ ਆ। ਉਧਰ ਜੇਠਾ ਸ਼ੇਰ ਮੁਹੰਮਦ ਅੱਖਾਂ ਚੁੱਕ ਅੜੀਕੇ, ਇੱਧਰ ਕੇਰੂ ਖੂਨ ਸੱਜਰਾ ਖੜਾ ਸਾਹਮਣੇ ਚੀਕੇ। ਹੋਏ 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 ਹੋਏ। ਸ਼ਹਿਰਾਂ ਅਤੇ ਮਿਸਰੀ ਚੋਂ, ਜ਼ਹਿਰਾਂ ਅਤੇ ਮਿਸਰੀ ਚੋਂ, ਕਿਸ ਨੂੰ ਛੱਡਾਂ ਕਿਸ ਨੂੰ ਖਾਵਾਂ, ਦੱਸੋ ਵੇ ਲੋਕੋ ਹੁਣ ਮੈਂ ਪਗਲੀ ਕਿੱਧਰ ਨੂੰ ਜਾਵਾਂ। ਹਾਏ ਹਾਏ ਬੇਵਸ ਬੇਮਹਾਰ। ਹਾਏ ਦੋਵੇਂ ਟੋਟੇ ਜਿਗਰ ਦਿਆਂ ਚੋਂ ਕੋਈ ਨਾ ਦੁਖਿਆਰਾ। ਮੱਲੀ ਸਾਹਿਬ ਦੋਵੇਂ ਟੋਟੇ ਜਿਗਰ ਦਿਆਂ ਚੋਂ ਕੋਈ ਨਾ ਦੁਖਿਆਰਾ, ਉਧਰ ਲਹਿਆ ਚੰਨ ਈਦ ਦਾ ਇਹ ਸਰਗੀ ਦਾ ਤਾਰਾ। ਇੱਕ ਵਾਰ ਫੇਰ ਜੀ। ਵਾਹ ਬਈ ਵਾਹ। ਉਧਰ ਲਾ ਹੈ ਚੰਨ ਈਦ ਦਾ। ਪੂਰਾ ਪੜੋ ਜੀ, ਪੂਰਾ ਪੜੋ। ਹਾਂਜੀ, ਦੋਵੇਂ ਟੋਟੇ ਜਿਗਰ ਦਿਆਂ ਚੋਂ ਕੋਈ ਨਾ ਦੁਖਿਆਰਾ, ਉਧਰ ਲਾ ਹੈ ਚੰਨ ਈਦ ਦਾ ਇਹ ਸਰਗੀ ਦਾ ਤਾਰਾ। ਜ਼ਖਮੀ ਦਿਲ ਇੱਕੋ ਮੈਂ ਪਾਪਣ ਕਿਸ ਦੀ ਝੋਲੀ ਪਾਵਾਂ। ਹਾਏ 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 ਹਾਏ। ਜ਼ਖਮੀ ਦਿਲ ਇੱਕੋ ਮੈਂ ਪਾਪਣ ਕਿਸ ਦੀ ਝੋਲੀ ਪਾਵਾਂ, ਦੱਸੋ ਵੇ ਲੋਕੋ ਹੁਣ ਪਗਲੀ ਮੈਂ ਕਿੱਧਰ ਨੂੰ ਜਾਵਾਂ। ਵਾਹ ਬਈ ਵਾਹ, ਵਾਹ ਬਈ ਵਾਹ, ਕਿਆ ਬਾਤਾਂ। ਪੁੱਤ ਨਾ ਵਿਕਦੇ ਉੜਜ ਬਾਜ਼ਾਰੀ ਨਾ ਹੀਰਿਆਂ ਦੀ ਮੰਡੀ। ਪੁੱਤ ਨਾ ਵਿਕਦੇ ਉੜਦ ਬਾਜ਼ਾਰੀ ਨਾ ਹੀਰਿਆਂ ਦੀ ਮੰਡੀ, ਮਾਂ ਦੀ ਮਮਤਾ ਰੱਸੀਆਂ ਧਰ ਕੇ ਕਦੇ ਨਾ ਜਾਂਦੀ ਬੰਦੀ। ਹਾਏ 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 ਹਾਏ।
ਲੂਕਾ ਵੱਡਾ ਚੜੇ ਕੰਧੇੜੇ, ਲੂਚਾ ਵੱਡਾ ਚੜੇ ਕੰਧੇੜੇ, ਛੋਟਾ ਗੋਦ ਖੜਾਵਾਂ। ਦੱਸੋ ਵੇ ਲੋਕੋ ਮੈਂ ਪਗਲੀ ਹੁਣ ਕਿੱਧਰ ਨੂੰ ਜਾਵਾਂ। ਹਾਏ 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 ਹਾਏ। ਸਾਰੀ ਧਰਤੀ ਦਿਸੇ, ਸਾਰੀ ਧਰਤੀ ਦਿਸੇ ਮਾਤਮੀ, ਥਾਂ ਥਾਂ ਦਿਸਿਆ ਛੱਥਰ। ਕੁੱਖ ਕਲੈਣੀ ਵਿੱਚ ਪਣਪਦਾ ਹੈ ਨਾ ਵਜਾ ਚੇਤਨ ਪੱਥਰ। ਹਾਏ ਹਾਏ। ਕਿੱਧਰ ਇੱਧਰ ਪਣ ਪਿਆ ਉਧਰ ਉਪਜੂ, ਕਿਸ ਦੀ ਅਣਖ ਲਿਖਾਵਾਂ। ਇੱਧਰ ਪਣ ਪਿਆ ਉਧਰ ਉਪਜੂ, ਕਿਸ ਦੀ ਅਣਖ ਲਿਖਾਵਾਂ। ਦੱਸੋ ਵੇ ਲੋਕੋ ਮੈਂ ਪਗਲੀ ਹੁਣ ਕਿੱਧਰ ਨੂੰ ਜਾਵਾਂ। ਵਾਹ ਬਈ ਵਾਹ, ਵਾਹ ਬਈ ਵਾਹ। ਕਲਮਾ ਅਤੇ ਨਵਾਜ਼ ਨਾ ਭੁੱਲੀ, ਜਪਜੀ ਵੀ ਹੁਣ ਚੇਤੇ। ਕਲਮਾ ਅਤੇ ਨਵਾਜ਼ ਨਾ ਭੁੱਲੀ, ਜਪਜੀ ਵੀ ਹੁਣ ਚੇਤੇ। ਜਿਸ ਵਿੱਚ ਲਿਖਿਆ ਅੰਧ ਘੋਰ ਹੈ, ਮਾਰ ਮਹਾਮੂਰਖਾਂ ਨਕੇਤੇ। ਦੋ ਮਜ਼ਹਬਾਂ ਦੀ ਗਿਰਫਤ ਵਿੱਚੋਂ ਪੱਲਾ ਕਿਵੇਂ ਛਡਾਵਾਂ। ਹਾਏ 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 ਹਾਏ। ਮੱਲੀ ਜੀ ਦੋ ਮਜ਼ਹਬਾਂ ਦੀ ਗਿਰਫਤ ਵਿੱਚੋਂ ਪੱਲਾ ਕਿਵੇਂ ਛਡਾਵਾਂ। ਦੱਸੋ ਵੇ ਲੋਕੋ ਹੁਣ ਪਗਲੀ ਮੈਂ ਕਿੱਧਰ ਨੂੰ ਜਾਵਾਂ। ਹਾਏ 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 ਹਾਏ। ਦੋ ਤਰਫੀ ਨੇਤਿਆਂ ਨੂੰ ਚੜ ਗਈ ਦੀਨ ਧਰਮ ਦੀ ਚੰਡੀ। ਦੋ ਤਰਫੀ ਨੇਤਿਆਂ ਨੂੰ ਚੜ ਗਈ ਦੀਨ ਧਰਮ ਦੀ ਚੰਡੀ। ਦੋ ਕੌਮਾਂ ਦਾ ਝਗੜਾ ਪਾ ਕੇ ਸਾਂਝੀ ਧਰਤੀ ਵੰਡੀ। ਏਦਾਂ ਹੀ ਜੀ, ਸਹਿਮਤ। ਦੋ ਕੌਮਾਂ ਦਾ ਝਗੜਾ ਪਾ ਕੇ ਸਾਂਝੀ ਧਰਤੀ ਵੰਡੀ। ਗਾਂਧੀ ਅਤੇ ਜਿਨ੍ਹਾਂ ਦੀ ਕੱਢੀ ਕੰਧ ਕਿਸ ਤਰ੍ਹਾਂ ਢਾਵਾਂ। ਹਾਏ 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 ਹਾਏ। ਗਾਂਧੀ ਅਤੇ ਜਿਨ੍ਹਾਂ ਦੀ ਕੱਢੀ ਕੰਧ ਕਿਸ ਤਰ੍ਹਾਂ ਢਾਵਾਂ। ਦੱਸੋ ਵੇ ਲੋਕੋ ਹੁਣ ਪਗਲੀ ਮੈਂ ਕਿੱਧਰ ਨੂੰ ਜਾਵਾਂ। ਬੱਲੇ ਬੱਲੇ, ਕਿਆ ਬਾਤ ਆ। ਉਹ ਜੋ ਪਾਕਿਸਤਾਨੀ ਫੌਜੀ ਆਏ ਮੈਨੂੰ ਢੂੰਡਣ। ਉਹ ਜੋ ਪਾਕਿਸਤਾਨੀ ਫੌਜੀ ਆਏ ਮੈਨੂੰ ਢੂੰਡਣ। ਕੀ ਪ੍ਰਭਾਸ਼ਾ ਭੁੱਖੇ ਗਿਰ ਜੇ ਰਾਹ ਵਿੱਚ ਹੱਡੀਆਂ ਚੂੰਡਣ। ਕੀ ਪ੍ਰਭਾਸ਼ਾ ਭੁੱਖੇ ਗਿਰ ਜੇ ਰਾਹ ਵਿੱਚ ਹੱਡੀਆਂ ਚੂੰਡਣ। ਪਾਰਸ ਬਚਿਆ ਗੋਸ਼ਤ ਜਾਣਾ ਖਾ ਕੁੱਤਿਆਂ ਤੇ ਕਾਮਾ। ਹਾਏ ਹਾਏ ਹਾਏ। ਪਾਰਸ ਬਚਿਆ ਗੋਸ਼ਤ ਜਾਣਾ ਖਾ ਕੁੱਤਿਆਂ ਤੇ ਕਾਮਾ। ਦੱਸੋ ਵੇ ਲੋਕੋ ਹੁਣ ਪਗਲੀ ਮੈਂ ਕਿੱਧਰ ਨੂੰ ਜਾਵਾਂ। ਮੱਲੀ ਜੀ ਦੱਸੋ ਵੇ ਲੋਕੋ ਹੁਣ ਮੈਂ ਪਗਲੀ ਕਿੱਧਰ ਨੂੰ ਜਾਵਾਂ। 47 ਦੇ ਵਿਛੋੜਿਆਂ ਦੇ ਵਿੱਚ ਸਭ ਤੋਂ ਦਰਦਨਾਕ ਜਿਨ੍ਹਾਂ ਨੇ ਮੰਜ਼ਰ ਵੇਖੇ ਝੱਲੇ, ਉਹਨਾਂ ਦੇ ਵਿੱਚੋਂ ਕਿਸੇ ਇੱਕ ਦੀ ਵਕਾਲਤ ਕੀਤੀ ਹੈ ਜੀ ਤੁਸੀਂ ਅੱਜ। ਸੁਰਿੰਦਰ ਜੀ, ਇਹ ਕਵਿਤਾ ਨਹੀਂ ਸੀ, ਇਹ ਉਸ ਦੁੱਖ ਦੇ ਹਾੜੇ ਸਨ ਜਿਹੜੇ ਉਸ ਵੇਲੇ ਪਤਾ ਨਹੀਂ ਕਿੰਨਾ ਤੇ ਬੀਤ ਗਏ। ਸਦਾ ਵਾਂਗ ਨੇ ਕਮਾਲ ਕਰਤੀ, ਸਦਾ ਵਾਂਗ। ਸ਼ਾਨਦਾਰ ਸ਼ਾਨਦਾਰ ਔਰ ਬਹੁਤ ਬਾਕਮਾਲ। ਥੈਂਕ ਯੂ ਸੁਰਿੰਦਰ ਸਿੰਘ ਸ਼ੇਰਗਿੱਲ ਜੀ। ਧੰਨਵਾਦ ਪ੍ਰੋਫੈਸਰ ਸਾਹਿਬ ਜੀ ਦੇ ਸਾਰੇ ਸਰੋਤਿਆਂ ਨੂੰ। ਮੱਲੀ ਸਾਹਿਬ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ, ਬੜੀ ਮਿਹਰਬਾਨੀ, ਬਹੁਤ ਧੰਨਵਾਦ ਏਡੀ ਸੋਹਣੀ ਰਚਨਾ ਪੇਸ਼ ਕਰਨ ਲਈ। ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ। ਸਰੋਤਿਓ, ਫੇਸਬੁੱਕ ਔਰ YouTube ਤੇ ਅਗਰ ਤੁਸੀਂ ਵੇਖ ਰਹੇ ਜੇ, ਸੋਹਣੀ ਸ਼ਾਇਦ ਦੀ ਸਲਾਹਣਾ ਜ਼ਰੂਰ ਕਰਨਾ। ਉਹ ਮੈਸੇਜ ਨਾਲ ਹੀ ਆ ਜਾਏ ਤੇ ਉਸੇ ਟਾਈਮ ਸੁਣਾਉਣ ਵਾਲੇ ਤੱਕ ਅਪੜਾ ਕੇ ਮੈਨੂੰ ਵੀ ਚੰਗਾ ਲੱਗਦਾ, ਵਧੀਆ ਲੱਗਦਾ ਹੈ। ਪ੍ਰੋਗਰਾਮ 'ਚ ਸਾਂਝ ਬਣਾਉਣੀ ਹੈ ਤੇ ਉਹਦੇ ਲਈ ਟੈਲੀਫੋਨ ਨੰਬਰ 408 272 5200 4082725200 ਹੈ। ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਸਾਡੇ ਨਾਲ ਹੁਣ ਗੁਰਦੇਵ ਸਿੰਘ ਕੰਗਸ ਜੀ ਜੁੜ ਚੁੱਕੇ ਨੇ। ਕੰਗਸ ਸਾਹਿਬ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਵਾਗਤ ਤੁਹਾਡਾ। ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਕੰਗਸ ਹੈ। ਮੈਂ ਮਾਫੀ ਚਾਹੁੰਦਾ, ਪੜਨ 'ਚ ਮੈਨੂੰ ਗਲਤੀ ਲੱਗੀ। ਜੀ ਆਇਆਂ ਨੂੰ ਕਹਿੰਦੇ ਗੁਰਦੇਵ ਜੀ, ਥੈਂਕ ਯੂ। ਹਾਂਜੀ, ਅੱਜ ਕੱਲ ਜੋ ਸਾਡੇ ਬਾਰਡਰ ਤੇ ਹੋ ਰਿਹਾ, ਲੋਕਾਂ ਨੂੰ ਦੂਸਰੀ ਜਗ੍ਹਾ ਦੂਸਰੇ ਮੁਲਕਾਂ 'ਚ ਘੱਲਿਆ ਜਾ ਰਿਹਾ, ਇਹ ਵੀ 47 ਵਰਗੀ ਗੱਲ ਇਹ ਹੈ। ਇਸ ਨੂੰ ਮੁੱਖ ਰੱਖਦੇ ਮੈਂ ਇੱਕ ਛੋਟੀ ਜਿਹੀ ਬੇਹੱਦ ਗਜ਼ਲ ਲਿਖੀ ਹੈ ਤੇ ਇਹ ਛੋਟੀ ਰਣਧੀਰ ਸਿੰਘ ਨਿਊਯਾਰਕ ਨੂੰ ਯਾਦ ਕਰਦੇ ਆ। ਇਹਨਾਂ ਨੂੰ ਛੋਟੀ ਬਹਿਰ ਦਾ ਵੱਡਾ ਕਵੀ ਕਿਹਾ ਜਾਂਦਾ, ਉਹਨਾਂ ਨੂੰ ਸਮਰਪਿਤ ਕਰਦਾ ਮੈਂ ਜੀ। ਇਰਸ਼ਾਦ ਜੀ। ਹੱਦੋਂ ਵੱਧ ਖੁੱਲ ਹੈ ਜੀ ਵੱਡੀ ਭੁੱਲ। ਕੌਣ ਹੈ ਅੱਜ ਦੁਨੀਆ 'ਚ ਦੱਸੋ ਹਿਟਲਰ ਦੇ ਤੁੱਲ। ਵਾਹ ਬਈ ਵਾਹ, ਵਾਹ ਬਈ ਵਾਹ। ਹੱਦੋਂ ਵੱਧ ਖੁੱਲ ਹੈ ਜੀ ਵੱਡੀ ਭੁੱਲ, ਕੌਣ ਦੱਸੋ ਅੱਜ ਦੁਨੀਆ 'ਚ ਹਿਟਲਰ ਦੇ ਤੁੱਲ। ਕੋਈ ਪੈੜੀ ਆਦਤ ਡੋਬ ਜਾਂਦੀ ਕੁੱਲ, ਵਿਗੜ ਜਾਏ ਆਜ਼ਾਦ ਔਲਾਦ ਸੰਤਾਨ, ਵਿਗੜ ਜਾਏ ਸੰਤਾਨ ਜਾਇਦਾਦ ਕਰੇ ਗੁੱਲ।
ਚੁੱਕ ਲਓ ਜੀ ਬੇਰ ਜਾਣ ਜੇਕਰ ਡੁੱਲ। ਹਾਏ 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 ਹਾਏ। ਚੁੱਕ ਲੋ ਜੀ ਬੇਰ ਜਾਣ ਜੇਕਰ ਡੁੱਲ। ਵਾਹ। ਸਮਾਂ ਹੈ ਜੀ ਪੂੰਜੀ, ਸਮਾਂ ਹੈ ਜੀ ਪੂੰਜੀ, ਨਾ ਕਰੋ ਸਮਾਂ ਗੁੱਲ। ਵਾਹ ਬਈ ਵਾਹ। ਕੁਦਰਤ ਦੇ ਬਖਸ਼ੇ ਸੁੰਘਦੇ ਰਹੋ ਫੁੱਲ। ਹੈ ਕੰਮ ਧੰਦੇ ਦੇਖ ਕਦੇ ਨਾ ਟੇਰੋ ਬੁੱਲ। ਵਾਹ ਬਈ ਵਾਹ। ਵਾਹ ਬਈ ਵਾਹ। ਤੇ ਵੱਡਿਆਂ ਦੇ ਤੱਤ ਜੋ ਅਣਮੁੱਲ। ਹੈ ਪੁਰਾਣੇ ਪੰਗਿਆਂ ਤੇ ਪਾ ਦਿਓ ਹੁਣ ਝੁੱਲ। ਹੈ। ਵਾਹ ਜੀ ਵਾਹ। ਕਰ ਦਿਓ ਮਾਫ ਕਵੀ ਦੀ ਹਰ ਭੁੱਲ। ਬੱਲੇ ਬੱਲੇ। ਨਵੇਂ ਕਵੀਆਂ ਲਈ ਵੀ ਦੇ ਦਿਓ ਖੁੱਲ। ਹੈ। ਵਾਹ ਕਿਆ ਹੌਸਲਾ ਜੀ। ਤੇ ਮਾਰ ਮਾਰ ਤਾੜੀਆਂ ਤਾਰੀ ਚੱਲੋ ਮੁੱਲ। ਹੈ ਮਾਰ ਮਾਰ ਤਾੜੀਆਂ ਜੀ ਤਾਰੀ ਚੱਲੋ ਮੁੱਲ। ਬੱਲੇ ਬੱਲੇ ਬੱਲੇ। ਬਹੁਤ ਸ਼ਾਨਦਾਰ। ਬਹੁਤ ਮਿਹਰਬਾਨੀ ਜੀ ਤੁਹਾਡੀ। ਬਹੁਤ ਧੰਨਵਾਦ ਤੁਹਾਡਾ ਗੁਰਦੇਵ ਜੀ। ਥੋੜੇ ਸ਼ਬਦਾਂ ਚ ਵੱਡੇ ਖਿਆਲ ਪੇਸ਼ ਕੀਤੇ। ਬਹੁਤ ਖੂਬ। ਪੂਰਾ ਅਖਾਣਾ ਦਾ ਰੰਗ ਸੀਗਾ ਪ੍ਰੋਫੈਸਰ ਸਾਹਿਬ ਗੁਰਦੇਵ ਜੀ ਦੀ ਇਸ ਰਚਨਾ 'ਚ ਜੀ। ਬਹੁਤ ਮੈਂ ਤੁਹਾਡੇ ਆਉਣ ਦਾ ਬਹੁਤ ਧੰਨਵਾਦ ਜੀ। ਥੈਂਕ ਯੂ ਥੈਂਕ ਯੂ ਥੈਂਕ ਯੂ ਜੀ। ਓਕੇ ਸਤਿ ਸ੍ਰੀ ਅਕਾਲ ਗੁਰਦੇਵ ਜੀ, ਬੜੀ ਮਿਹਰਬਾਨੀ। ਅੱਗੇ ਵਧਾਂਗੇ ਪ੍ਰੋਫੈਸਰ ਸਾਹਿਬ, ਇੱਕ ਸਹਿਯੋਗੀ ਨੂੰ ਹੋਰ ਮੌਕਾ ਦੇਣੇ ਜੀ। ਸਾਡੇ ਨਾਲ ਜਗਦੀਪ ਸਿੰਘ ਜੀ ਜੁੜ ਚੁੱਕੇ ਨੇ। ਜਗਦੀਪ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਹਾਂਜੀ ਸਤਿ ਸ੍ਰੀ ਅਕਾਲ ਜੀ। ਹੋਰ ਮਲੀ ਸਾਹਿਬ ਕੀ ਹਾਲ ਚਾਲ ਨੇ? ਸ਼ੁਕਰਾਨਾ ਮਾਲਕ ਦਾ ਜੀ, ਜੀ ਆਇਆਂ ਨੂੰ। ਚਲੋ ਵਧੀਆ ਜੀ। ਮੈਂ ਇੱਕ ਨਿੱਕੀ ਜੀ ਆਪਦੀ ਲਿਖੀ ਹੋਈ ਰਚਨਾ ਤੁਹਾਨੂੰ 5-7 ਸਤਰਾਂ ਚ ਥੋੜਾ ਜਿਹਾ ਬੋਲ ਕੇ ਦੱਸਣੀ ਚਾਹਣਾ ਆ। ਜ਼ਰੂਰ ਜੀ ਪ੍ਰੋਫੈਸਰ ਸਾਹਿਬ ਦੀ ਨਾਲ ਇਜਾਜ਼ਤ ਹੈ। ਹਾਂਜੀ, ਬਿਰਹਾਂ ਤੇ ਥੋੜੀ ਬਿਰਹਾਂ ਤੇ ਇਹਨੂੰ ਸਮੁੱਚੇ ਭਾਵ ਚ ਆਪਾਂ ਲੈ ਸਕਦੇ ਹਾਂ। ਝੰਡਾ ਉਹਦੀਆਂ ਸ਼ਾਨਾਂ ਦਾ, ਝੰਡਾ ਉਹਦੀਆਂ ਸ਼ਾਨਾਂ ਦਾ ਰਹੂ ਸਦੀਆਂ ਤੀਕਰ ਝੁੱਲਦਾ। ਵਾਹ। ਗੂੜੀ ਜੋ ਪ੍ਰੀਤ ਉਹਦੇ ਨਾਲ ਸੀ ਹੁਣ ਭੁੱਲਿਆ ਵੀ ਨਾ ਭੁੱਲਦਾ। ਬੱਲੇ ਬੱਲੇ। ਬੰਦੇ ਜੋ ਭਰਪੂਰ ਨੀਤਾਂ ਦੇ ਤੁਰ ਪੈਂਦੇ ਨੇ ਮੰਜ਼ਿਲ ਵੱਲ ਨੂੰ। ਅੱਜ ਹੀ ਜ਼ਿੰਦਗੀ ਜਿਉਂ ਲੈਂਦੇ ਨੇ ਵੇਖਿਆ ਇੱਥੇ ਕਿਹਨੇ ਕੱਲ ਨੂੰ। ਨਾਲ ਉਹ ਇੱਕ ਮਿੱਕੇ ਅੱਲਾ ਦੇ ਐਵੇਂ ਭੇਦ ਨਾ ਛੇਤੀ ਖੁੱਲਦਾ। ਗੂੜੀ ਜੋ ਪ੍ਰੀਤ ਉਹਦੇ ਨਾਲ ਸੀ ਹੁਣ ਭੁੱਲਿਆ ਵੀ ਨਾ ਭੁੱਲਦਾ। ਵਾਹ ਜੀ ਵਾਹ। ਵਾਹ ਜੀ ਵਾਹ। ਹਾਂਜੀ ਚਲੋ ਇੰਨੀ ਬਹੁਤ ਹੈ ਜੀ ਅੱਜ ਲਈ। ਨਹੀਂ ਤੁਸੀਂ ਅੱਗੇ ਵੀ ਸੁਣਾਓ ਜੀ, ਅਸੀਂ ਸੁਣਨ ਲਈ ਬੈਠੇ ਹਾਂ। ਵੀ ਕੋਈ ਨਹੀਂ, ਫਿਰ ਉਹ ਮੈਨੂੰ ਇੰਨੀ ਹੁਣ ਮੈਨੂੰ ਯਾਦ ਸੀਗੀ, ਕਾਫੀ ਸਮੇਂ ਦੀ ਲਿਖੀ ਹੋਈ ਸੀਗੀ ਇਹ। ਤੇ ਹਾਂਜੀ ਫਿਰ ਅੱਗੇ ਸਿਰ ਮੱਥੇ ਬਹੁਤ ਵਧੀਆ ਲੱਗਾ ਜਗਦੀਪ ਜੀ। ਕੋਸ਼ਿਸ਼ ਕਰਦੇ ਰਿਹਾ ਜੇ, ਲਿਖਣਾ ਨਾ ਛੱਡਿਆ ਜੇ। ਇਸੇ ਤਰ੍ਹਾਂ ਹਿੰਮਤ ਆ ਜਿਹੜੀ ਉਹਨੂੰ ਲਾਈ ਰੱਖਣਾ। ਅੱਖਰ ਨੇ ਜਿਹੜੇ ਉਹ ਕਦੀ ਕਦੀ ਇਹ ਡੋਡੀਆਂ ਬਣਨਗੇ, ਡੋਡੀਆਂ ਤੋਂ ਇਹ ਕਲੀਆਂ ਬਣਨਗੇ, ਤੇ ਕਲੀਆਂ ਤੋਂ ਫਿਰ ਪੂਰੇ ਖਿੜ ਕੇ ਸਾਹਮਣੇ ਆਉਣਗੇ। ਬਸ ਤੁਸੀਂ ਆਪਣਾ ਕੋਸ਼ਿਸ਼ ਔਰ ਯਤਨ ਹੈ ਜਿਹੜਾ ਉਹਨੂੰ ਜਾਰੀ ਰੱਖਣਾ, ਕਲਮ ਨੂੰ ਫੜੀ ਰੱਖਣਾ ਔਰ ਅੱਖਰਾਂ ਨਾਲ ਖੇਡਦੇ ਰਹਿਣਾ। ਹਾਂਜੀ ਮਿਹਰਬਾਨੀ ਤੁਹਾਡੀ ਬਹੁਤ ਬਹੁਤ। ਚਲੋ ਖਿਆਲਾਂ ਨੂੰ ਪਰੋਂਦੇ ਰਿਹਾ ਜੇ। ਥੈਂਕ ਯੂ ਸੋ ਮਚ ਜਗਦੀਪ ਜੀ, ਥੈਂਕ ਯੂ। ਥੈਂਕ ਯੂ। ਸਤਿ ਸ੍ਰੀ ਅਕਾਲ ਜੀ। ਪ੍ਰੋਫੈਸਰ ਸਾਹਿਬ, ਜਦੋਂ ਕੋਈ ਨਵਾਂ ਆਉਂਦਾ ਤੇ ਇਦਾਂ ਹੀ ਲੱਗਦਾ ਆਪਣੇ ਕਬੀਲੇ ਦੇ ਵਿੱਚ ਇੱਕ ਜੀ ਦਾ ਵਾਧਾ ਹੋ ਗਿਆ। ਕੀ ਖਿਆਲ ਹੈ ਜੀ? ਤੇ ਲੋ ਜੀ, ਹੁਣ ਇੱਕ ਸਹਿਯੋਗੀ ਹੋਰ ਨੇ ਜਿਹੜੇ ਉਹਨਾਂ ਨੂੰ ਪਹਿਲਾਂ ਰੂਬਰੂ ਕਰਨੇ ਆ, ਫਿਰ ਪ੍ਰੋਫੈਸਰ ਸਾਹਿਬ ਇੱਕ ਕਮਰਸ਼ੀਅਲ ਬ੍ਰੇਕ ਵੱਲ ਵੀ ਜਾਣਾ ਆ। ਸਾਡੇ ਬੜੇ ਬੀਬੇ, ਬੜੇ ਪਿਆਰੇ, ਬੜੀਆਂ ਜਾਨਦਾਰ ਕਹਿ ਲਵੋ ਕਿ ਪੇਸ਼ਕਾਰੀਆਂ ਲੈ ਕੇ ਆਉਂਦੇ ਨੇ। ਮੇਰੀ ਮੁਰਾਦ ਹੈ ਸਰਬਜੀਤ ਸਿੰਘ ਜੀ ਤੋਂ। ਸਰਬਜੀਤ ਸਿੰਘ ਜੀ, ਜੀ ਆਇਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਔਰ ਰੂਬਰੂ ਨੇ ਸਾਡੇ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ। ਸਰਬਜੀਤ ਸਿੰਘ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ। ਜੀ ਆਇਆਂ ਸਰਬਜੀਤ ਸਿੰਘ ਜੀ। ਹਾਂਜੀ ਬਸ ਸਾਹਿਬ, ਮੱਲੀ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਭ ਵੱਲੋਂ ਸਤਿ ਸ੍ਰੀ ਅਕਾਲ ਜੀ। ਮੱਲੀ ਸਾਹਿਬ ਚੰਦ ਸ਼ੇਰ ਪੇਸ਼ ਕਰਦਾ ਜੀ। ਇਰਸ਼ਾਦ ਜੀ, ਇਰਸ਼ਾਦ। ਵਾਅਦਾ ਕਰਕੇ ਫਿਰ ਗਏ ਸੱਜਣ। ਵਾਅਦਾ ਕਰਕੇ ਫਿਰ ਗਏ ਸੱਜਣ, ਰਲ ਗੈਰਾਂ ਦੀ ਧਿਰ ਗਏ ਸੱਜਣ। ਵਾਹ ਬਈ ਵਾਹ। ਵਾਹ ਬਈ ਵਾਹ। ਵਾਅਦਾ ਕਰਕੇ ਫਿਰ ਗਏ ਸੱਜਣ, ਰਲ ਗੈਰਾਂ ਦੀ ਧਿਰ ਗਏ ਸੱਜਣ। ਚਾੜ ਤੇ ਲਈ ਅਸਮਾਨੀ ਗੁੱਡੀ। ਚਾੜ ਤੇ ਲਈ ਅਸਮਾਨੀ ਗੁੱਡੀ, ਪਰ ਨਜ਼ਰਾਂ ਚੋਂ ਗਿਰ ਗਏ ਸੱਜਣ। ਵਾਹ ਬਈ ਵਾਹ। ਵਾਹ ਬਈ ਵਾਹ। ਚਾੜ ਤੇ ਲਈ ਅਸਮਾਨੀ ਗੁੱਡੀ, ਪਰ ਨਜ਼ਰਾਂ ਤੋਂ ਗਿਰ ਗਏ ਸੱਜਣ। ਤੇਰੇ ਵਿਹੜੇ ਖੁਸ਼ੀਆਂ ਨੱਚਣ।
ਤੇਰੇ ਵਿਹੜੇ ਖੁਸ਼ੀਆਂ ਨੱਚਣ, ਅਸੀਂ ਗਵਾਂ 'ਚ ਘਿਰ ਗਏ ਸੱਜਣ। ਵਾਹ ਵਾਹ ਜੀ ਵਾਹ। ਮਲਿਕ ਸਾਹਿਬ ਸ਼ੇਰ ਲਿਖਣਾ ਕਿ ਇਸ਼ਕ ਨੇ ਕੱਲੇ ਦਿਲ ਨਹੀਂ ਰੋਲੇ। ਆਹਾ, ਇਸ਼ਕ ਨੇ ਕੱਲੇ ਦਿਲ ਨਹੀਂ ਰੋਲੇ। ਇਸ਼ਕ ਨੇ ਕੱਲੇ ਦਿਲ ਨਹੀਂ ਰੋਲੇ, ਧੌਣਾ ਤੋਂ ਵੀ ਸਿਰ ਗਏ ਸੱਜਣ। ਬੱਲੇ ਬੱਲੇ, ਕੀ ਬਾਤ ਹੈ, ਵਾਹ ਜੀ ਵਾਹ। ਇਸ਼ਕ ਨੇ ਕੱਲੇ ਦਿਲ ਨਹੀਂ ਰੋਲੇ, ਧੌਣਾ ਤੋਂ ਵੀ ਸਿਰ ਗਏ ਸੱਜਣ। ਪਹਿਲਾਂ ਪਾਉਂਦਾ ਮੋਰ ਜੰਡਿੱਠਾ, ਪਹਿਲਾਂ ਪਾਉਂਦਾ ਮੋਰ ਜੰਡਿੱਠਾ, ਵਿੱਚ ਖਿਆਲੀ ਫਿਰ ਗਏ ਸੱਜਣ। ਬੱਲੇ 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 ਬੱਲੇ, ਕੀ ਬਾਤ ਹੈ, ਕੀ ਬਾਤ ਹੈ ਜੀ। ਆਹਾ ਆਹਾ। ਮੁੱਦਤਾਂ ਹੋਈਆਂ ਮੋੜ ਨਾ ਪਰਤੇ, ਮੁੱਦਤਾਂ ਹੋਈਆਂ ਮੋੜ ਨਾ ਪਰਤੇ, ਕਹਿ ਕੇ ਥੋੜਾ ਚਿਰ ਗਏ ਸੱਜਣ। ਹਾਏ 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 ਹਾਏ, ਵਾਹ ਜੀ ਵਾਹ। ਇੱਕ ਵਾਰ ਫੇਰ ਜੀ, ਇੱਕ ਵਾਰ ਫੇਰ, ਸ਼ਾਨਦਾਰ। ਮੁੱਦਤਾਂ ਹੋਈਆਂ ਮੁੜ ਨਾ ਪਰਤੇ, ਕਹਿ ਕੇ ਥੋੜਾ ਚਿਰ ਗਏ ਸੱਜਣ। ਪੀੜਾਂ ਬਹੁਤ ਦਬਾ ਕੇ ਰੱਖੀਆਂ, ਪੀੜਾਂ ਬਹੁਤ ਦਬਾ ਕੇ ਰੱਖੀਆਂ, ਅੱਖੋਂ ਹੰਝੂ ਕਰ ਗਏ ਸੱਜਣ। ਬੱਲੇ 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 ਬੱਲੇ। ਅੱਖੋਂ ਹੰਝੂ ਕਰ ਗਏ ਸੱਜਣ। ਆਖਰੀ ਸ਼ੇਰ ਹੈ ਕਿ ਨੂਰ ਉਹ ਕੱਲ ਖਬਰ ਨੂੰ ਆਏ, ਨੂਰ ਉਹ ਕੱਲ ਖਬਰ ਨੂੰ ਆਏ, ਹਾਲਤ ਕਰ ਸਥਿਰ ਗਏ ਸੱਜਣ। ਖਬਰ ਨੂੰ ਆਏ, ਹਾਲਤ ਕਰ ਸਥਿਰ ਗਏ ਸੱਜਣ। ਬਹੁਤ ਬਹੁਤ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਮਲਿਕ ਸਾਹਿਬ। क्या बात है, क्या बात है सरबजीत जी। हस्बे रवायत हस्बे साबिक, बिल्कुल आज भी उसी तरह मिर्च मसालेदार, बहुत शानदार। थैंक यू ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਤੁਹਾਡਾ ਸਰਬਜੀਤ ਜੀ। ਅਸੀਂ ਉਡੀਕਣ ਹਾਰ ਰਹਾਂਗੇ ਆਉਂਦੇ ਕਵੀ ਦਰਬਾਰ 'ਚ ਵੀ ਤੁਹਾਡੇ ਸਿਹਤ ਤੰਦਰੁਸਤੀ 'ਚ ਰਹੋ। ਥੈਂਕ ਯੂ, ਬੜੀ ਮਿਹਰਬਾਨੀ। ਸਰੋਤਿਓ ਤੁਸੀਂ ਵੀ ਡਾਇਲ ਕਰ ਸਕਦੇ ਜੀ ਔਰ ਸਾਂਝ ਬਣਾ ਸਕਦੇ ਜੀ ਪ੍ਰੋਗਰਾਮ 'ਚ। ਨੰਬਰ ਮੈਂ ਫਿਰ ਦੱਸ ਦੇਣਾ ਆ 408 272 5200 408 272 5200। ਅੱਧਾ ਸਮਾਂ ਜਿਹੜਾ ਉਹ ਪ੍ਰੋਗਰਾਮ ਦਾ ਬੀਤ ਗਿਆ, ਅੱਧਾ ਰਹਿ ਗਿਆ ਤੇ ਹਜੇ ਵੀ ਉਡੀਕ ਹੈ ਤੇ ਤੁਹਾਡੀ ਹੈ। ਤੇ ਪ੍ਰੋਫੈਸਰ ਸਾਹਿਬ ਇੱਕ ਕਮਰਸ਼ੀਅਲ ਬ੍ਰੇਕ ਦੀ ਹੋਰ ਬੇਨਤੀ ਹੈ, ਉਹਦੀ ਇਜਾਜ਼ਤ ਅਗਰ ਦਵੋ ਤੇ ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਸੁਣਨ ਵਾਲਿਆਂ ਦੇ ਰੂਬਰੂ ਹੋਣੇ। ਜ਼ਰੂਰ ਜੀ ਜ਼ਰੂਰ ਜੀ, ਮਿਲਣੇ ਇਸ ਬ੍ਰੇਕ ਤੋਂ ਬਾਅਦ। ਜੁੜੇ ਰਹਿਣਾ ਪੰਜਾਬੀ ਰੇਡੀਓ USA ਦੇ ਨਾਲ।
प्रोग्राम कवि दरबार च आप सब का बड़ा नगा जिहा स्वागत है। इस कमर्शियल ब्रेक तो बाद प्रोग्राम तुहाडे वास्ते पंजाबी रेडियो यूएसए ते हर कह लवो कि सैटरडे नूं पेश किया जाता है 4 बजे तो लैके 6 बजे तक। इस प्रोग्राम नूं असीं तुहाडे रूबरू पेश करने आ पंजाबी रेडियो यूएसए दे नैशनल और इंटरनेशनल रेडियो नेटवर्क के नाल पंजाबी रेडियो यूएसए दे फेसबुक और यूट्यूब चैनल दे उत्ते भी ये प्रोग्राम तुहाडे वास्ते लाइव प्रसारित किया जाता है। तुसीं मैनू भी वेख सकते जे प्रोफैसर शेर सिंह कंवल जी की फोटो जी वो भी है और साढ़े जो सहयोगी लाइव आते हैं उन्होंने भी असीं पहुँचदा करने फेसबुक और यूट्यूब राही और रेडियो राही तुहाडे तक प्रोग्राम च सांझ बनाउणी है। तो श्रोते आजो लाइनां बिल्कुल खुलियां ने और वाह सारियां वेलियां भी ने ते समा जिहड़ा इन्हें हुण बांह छड़ा के नसना है क्योंकि दूजे घंटे का भी क्वार्टर जिहड़ा वो रह गया है, यानी 75% समा जिहड़ा रह गया, पहला क्वार्टर मुक गया ते दवा दव तुसीं पहुंचना है, सांझ बनाउणी है, प्रोग्राम च रौनक लाउणी है। टैलीफोन नंबर मैं एक बार दोहरा दिना है 408 272 5200 408 272 5200। प्रोफेसर साहब एक बार फिर कमर्शियल ब्रेक तो बाद आप जी का स्वागत है। बहुत बहुत मेहरबानी मलिक साहब। और प्रोग्राम नूं अगे टोरन दी इजाजत चाहुंदा जी तुहाडे कोलों। जरूर जी जरूर जरूर मेहरबानी। और साडे नाल जुड़ चुकियां ने हरजीत कौर जी। हरजीत कौर जी आयां नूं कहने सत श्री अकाल, स्वागत तुहाडा। और मैं रूबरू कर रहा बड़े अदब दे नाल तुहानूं प्रोफैसर शेर सिंह कंवल जी दे। मैं ਤੁਹਾਡੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਆਇਆਂ ਜੀ ਆਇਆਂ। ਤਾਂ ਥੋੜਾ ਮੈਂ ਬਹੁਤ ਮੈਂ ਤੁਹਾਡਾ ਧੰਨਵਾਦ ਪ੍ਰੋਫੈਸਰ ਸਾਹਿਬ। ਮੈਂ 2 ਕੀ ਲਾਈਨਾਂ ਬੋਲਣੀਆਂ ਹੈ। ਨਹੀਂ ਅੱਜ ਤਾਂ ਬਹੁਤਾ ਸੁਣਨ ਨੂੰ ਜੀ ਕਰਦਾ ਸੀਗਾ, ਇਦਾਂ ਦੇ ਨਾ ਕਰੋ। ਨਹੀਂ ਫੇਰ ਕਰੋ ਨਹੀਂ ਉਹ ਨਾ ਨੰਗਦੇ ਨਾ ਲੋਹਰੋਂ ਸ਼ੇਖਪੁਰੇ ਜਾਈਏ ਰਾਜ ਅਮਰੂਦਾਂ ਵਾਲਾ ਹੋਵੇ ਤੇ ਸੜਕ ਦੇ ਕੰਢੇ ਖਲੋਤੇ ਨੂੰ ਬੰਦਾ ਕਹਿੰਦਾ ਅਮਰੂਦਾਂ ਵਾਲੇ ਨੂੰ ਅਮਰੂਦ ਤੇ ਬਹੁਤ ਸੋਹਣੇ ਸਜਰੇ ਨੇ। ਬਿਲਕੁਲ ਇਹਨਾਂ ਸੁਣੋ ਗੱਲ ਸੁਣੋ ਸਵਾਦੀ ਜੀ ਗੱਲ ਸੁਣੋ। ਬੰਦਾ ਕਹਿੰਦਾ ਕਿ ਅਮਰੂਦਾਂ 'ਚ ਸੁੰਡੀ ਤੇ ਨਹੀਂ, ਉਹ ਕਹਿੰਦਾ ਜੀ ਨਹੀਂ ਸੁੰਡੀ ਨਹੀਂ। ਫਿਰ ਬੰਦਾ ਕਹਿੰਦਾ ਚਲੋ ਗੱਡੀ ਤੋੜੋ, ਸਾਨੂੰ ਤੇ ਸੁੰਡੀਆਂ ਵਾਲੇ ਚਾਹੀਦੇ ਸਨ। ਅੱਜ ਤੁਸੀਂ ਦੋਨਾਂ ਨਾਲ ਸੁਣਾਉਣੀਆਂ ਪਰ ਅਸੀਂ ਬਹੁਤਾ ਸੁਣਨਾ ਆ, ਅਸੀਂ ਨਹੀਂ ਜਾਣ ਦੇਣਾ। ਮੈਂ ਨਾ ਫੈਨ ਤੇ ਉਸ ਪਰਮਾਤਮਾ ਦੀ ਹੈਗੀ, ਸਾਰੇ ਫੈਨ ਨੇ ਜੀ, ਪਰ ਮੈਂ ਖਾਸ ਕਰਕੇ ਬੁੱਲੇ ਸ਼ਾਹ ਦੀ ਬੜੀ ਫੈਨ ਜੇ। ਵਾਹ ਵਾਹ, ਵੱਡਾ ਸੂਫੀ ਸ਼ਾਇਰ ਵਿੱਚ ਕਸੂਰ ਆਹਾ ਤੇ ਵੱਡੀ ਵੱਡੀ ਖਜੂਰ। ਵਾਹ ਬਈ ਵਾਹ, ਵਾਹ ਬਈ ਵਾਹ। ਬੁੱਲੇ ਨੇ ਲਿਖਿਆ ਹੈ ਅਲਫ ਅੱਲਾ ਨਾਲ ਰੱਤਾ ਦਿਲ ਮੇਰਾ। ਆਹਾ ਆਹਾ ਮੈਨੂੰ ਦੇ ਦੀ ਖਬਰ ਨਾ ਕਾਈ। ਵਾਹ ਬਈ ਵਾਹ, ਵਾਹ ਬਈ ਵਾਹ। ਤੇ ਪੜਦੇ ਮੈਨੂੰ ਸਮਝ ਨਾ ਆਵੇ। ਆਹਾ ਆਹਾ लज्जत लफ्दी आई। आहा अलफ दी लज्जत आई। क्या बात है, क्या बात है। हाँ जी, दुनिया कौन अलफ दे पूरे जेड़े दिल दी करन सफाई। क्या बात है, क्या बात है। जे हरजीत जी गुस्ताखी ना होवे ते मैं ਇਹਦੇ ਚ ਜਿੰਨਾ ਐਮਏ ਪੰਜਾਬੀ ਚ ਪੜਿਆ ਮੈਂ ਸਾਂਝਾ ਕਰਦਾ। करो जी जरूर करो, मैं टाइम थोड़ा करके छड़ता। ना ਤੁਹਾਨੂੰ ਖੁੱਲਾ ਟਾਈਮ ਦੇ ਰਹੇ, ਮੈਂ ਹਜੇ ਵੀ ਆਪਣੀ ਆਫਰ ਤੇ ਕਾਇਮ ਆ। ਉਹ ਇਦਾਂ ਸੀ जी जी अलफ अल्लाह दिल रत्ता मेरा मैनू बेदी समझ ना काई ते बेपणिया मैनू समझ ना आवे। अलफ दी लज्जत आई ऐन ते गैन दा फर्क ना जाना। ऐन ते गैन दा फर्क ना जाना। ये गल अलफ समझाई ते बुलिया कौल अलफ दे पूरे। ओ बुलिया कौल अलफ दे पूरे हो जेड़े दिल दी करन सफाई, जेड़े दिल दी करन सफाई। क्या बात है हरजीत जी ਤੁਹਾਡੇ ਇੱਕ ਵਾਰ ਫੇਰ ਪਿੱਛੇ ਲੈ ਗਏ ਜੇ ਸਾਨੂੰ 10 ਸਾਲ ਪਿੱਛੇ ਲੈ ਗਏ ਜੀ। ਬਹੁਤ ਚੰਗਾ ਲੱਗਾ ਮੈਨੂੰ। ਇੱਕ ਛੋਟੀ ਜੀ ਹੋਰ ਗੱਲ ਬੁੱਲੇ ਬਾਰੇ ਦੱਸਦਾ। ਲਿਖਿਆ ਤੇ ਉਹਨੇ ਬਹੁਤ ਕੁਛ ਆ, ਫੇਰ ਕਿਸੇ ਦਿਨ ਸਾਂਝਾ ਕਰੂੰਗੀ। ਕਹਿੰਦਾ ਗੁਰਦੁਆਰਿਆਂ ਵਿੱਚ ਧਾੜ ਵੀ ਰਹਿੰਦੇ ਤੇ ਠਾਕਰ ਦੁਆਰੇ ਠੱਗ, ਮਸੀਤਾਂ ਦੇ ਵਿੱਚ ਰਹਿਣ ਕੁਸਤਗੇ ਤੇ ਆਸ਼ਿਕ ਰਹਿਣ ਅਲੱਗ। ਆਸ਼ਿਕ ਉਹ ਜਿਹੜਾ ਬੁੱਲਾ ਵਾ ਉਹ। वाह भाई वाह, वाह भाई वाह। बाकी वाहिगुरू जी का खालसा, बहुत ਤੁਹਾਡਾ ਧੰਨਵਾਦ। ਫੇਰ ਸੁਣਾਵਾਂਗੇ ਜੀ ਜ਼ਰੂਰ। ਉਡੀਕ ਰਹੇਗੀ ਹਰਜੀਤ ਕੌਰ ਜੀ ਤੁਹਾਡੀ, ਉਡੀਕ ਰਹੇਗੀ। ਮੇਰੀ ਏਦਾਂ ਮਦਦ ਜ਼ਰੂਰ ਕਰਿਆ ਕਰੋ ਤੁਸੀਂ। ਇਹ ਮੇਰੀ ਕੀ ਔਕਾਤ ਜੀ ਮਦਦ, ਤੁਸੀਂ ਆ ਕੇ ਸਭ ਕੁਝ ਸ਼ਿੰਗਾਰ ਚੱਲੇ ਜੇ। ਹਾਂਜੀ ਠੀਕ ਹੈ ਜੀ, ਧੰਨਵਾਦ ਤੁਹਾਡਾ ਟਾਈਮ ਦੇ। ਧੰਨਵਾਦ ਹਰਜੀਤ ਜੀ, ਧੰਨਵਾਦ ਤੁਹਾਡਾ। ਬਹੁਤ ਸੋਹਣਾ ਜੀ। ਏਦਾਂ ਵੱਧ ਚੜ ਕੇ ਸਾਹ ਜਦੋਂ ਜੀ ਬਣਾਉਣ ਆਉਂਦੇ ਨੇ ਤੇ ਫਿਰ ਉਹ ਸਾਨੂੰ ਵੀ ਹੌਸਲਾ ਰੱਬਦਾ ਹੈ ਕਿ ਨਹੀਂ ਅਸੀਂ ਰੇਡੀਓ ਤੇ ਬੋਲਣ ਨਹੀਂ ਡੇ, ਸਾਨੂੰ ਸੁਣਨ ਵਾਲੇ ਨੇ ਜਿਹੜੇ ਉਹ ਵੀ ਹੈ ਨੇ ਔਰ ਸਾਂਝ ਵੀ ਬਣਾਉਣ ਡੇ ਨੇ। ਲੋ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਹੁਣ ਪ੍ਰੋਗਰਾਮ ਨੂੰ ਰੌਣਕ ਲਾਉਣਗੀਆਂ। ਮੇਰੀ ਮੁਰਾਦ ਹੈ परमजीत कौर जी तो एले तो। परमजीत जी जी आए कहने सत श्री अकाल है, स्वागत है आप जी का। सेहत तंदुरुस्ती दे नाल उम्मीद करने आए हो और रूबरू कर रहे हैं तुहानू प्रोफेसर शेर सिंह कंवल जी दे। बहुत बहुत स्वागत है जी प्रोग्राम। जी आया परमजीत कौर जी।
ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਜੀ, ਸਤਿ ਸ੍ਰੀ ਅਕਾਲ। ਦੋਨੇ ਹੱਥ ਜੋੜ ਕੇ ਮੱਲੀ ਜੀ ਜੀ ਜੀ, ਸਿਰ ਮੱਥੇ ਗੋਡੇ ਹੱਥ ਲਾਉਣਾ ਜੀ। ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ। ਪਿਛਲੀ ਵਾਰੀ ਮੈਂ ਹੱਥ ਜੋੜ ਕੇ ਸਾਰੇ ਸੁਣਨ ਵਾਲੇ ਸੱਜਣਾ ਤੋਂ ਮਾਫੀ ਦੀ ਗੁਜ਼ਾਰਨਾ ਕਰਨ ਲੱਗੀ ਹਾਂ। ਪਿਛਲੀ ਵਾਰੀ ਜਦੋਂ 40 ਮੁਕਤੀਆਂ ਦਾ ਸੀ, ਮੈਂ ਵਿੱਚ ਜਦੋਂ ਸੁਣਿਆ ਨਾ, ਬਾਅਦ ਵਿੱਚ ਮੱਲੀ ਸਾਹਿਬ ਪਤਾ ਨਹੀਂ ਕਿਵੇਂ ਉਹ ਮੈਂ 24 ਜਾਨੀ 24 ਕਹਿ ਗਈ। ਅੱਛਾ ਅੱਛਾ। ਸੋ ਇਸ ਲਈ ਹੱਥ ਜੋੜ ਕੇ ਸਾਰਿਆਂ ਤੋਂ ਮਾਫੀ। ਇਹ ਜੀ ਮਾੜੀਆਂ ਗਲਤੀਆਂ ਇਹ ਤੇ ਦੱਸਦੀਆਂ ਨੇ ਕਿ ਕਰਨ ਵਾਲੇ ਨੇ ਪੂਰੀ ਤਿਆਰੀ ਕੀਤੀ, ਕਿਤੇ ਨਾ ਕਿਤੇ ਕੋਈ ਨੁਕਤਾ ਜਿਹੜਾ ਉਹ ਬੋਲਣ 'ਚ ਮਿਸ ਰਹਿ ਗਿਆ। ਮਾਣ ਸਾਨੂੰ ਤੁਹਾਡੇ ਤੇ ਕਿ ਪੂਰੀ ਖੋਜ ਕਰਕੇ ਲਿਆਏ ਸੀਗੇ ਤੁਸੀਂ। ਜ਼ਿੰਦਾਬਾਦ। ਨਹੀਂ ਉਹ ਤਾਂ ਹੋ ਗਿਆ ਸੀ ਜਿਹੜੇ ਮੁਕਤੀਆਂ ਦੀ ਗੱਲ ਕੀਤੀ ਭਾਈ ਮਹਾਂ ਸਿੰਘ ਜੀ ਦੀ ਮੈਂ ਗੱਲ ਕੀਤੀ ਨਾ, ਉਹ ਪਤਾ ਨਹੀਂ ਕਿਵੇਂ ਕੋਈ ਗੱਲ ਸਾਡੇ ਵੱਲੋਂ ਕੋਈ ਸ਼ਿਕਵਾ ਨਹੀਂ ਜੀ। ਤੇ ਅੱਜ ਉਹ ਜਿਹੜਾ ਮੇਰਾ ਰਹਿ ਗਿਆ ਸੀ ਨਾ, ਮੈਂ ਕਿਹਾ ਸੀ ਪੰਨਾ ਗਵਾਚ ਗਿਆ ਜੀ, ਤੇ ਉਹ ਮਿਸਪਲੇਸ ਹੋ ਗਿਆ ਸੀ, ਉਹਨੂੰ ਮੈਂ ਅੱਜ ਲੈ ਲੈਣੀ ਆ। ਮਾਤਾ ਭਾਗੋ ਜੀ ਨੇ ਜੋ ਮੈਂ ਕਿਹਾ ਸੀ ਪ੍ਰੇਰਨਾ ਦਿੱਤੀ, ਕਿਵੇਂ ਦਿੱਤੀ। ਪ੍ਰੋਫੈਸਰ ਸਾਹਿਬ ਜੀ ਇਜਾਜ਼ਤ ਦੇ ਜੀ। ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ, ਮੇਰੇ ਦਿਲ ਨੂੰ ਲੱਗੀ ਗੱਲ ਕਿ ਤੁਹਾਡੇ ਕੋਲ ਇਜਾਜ਼ਤ ਬਕਾਇਦਾ ਮੰਗੀ। ਮਾਣ ਰੱਖ ਲਿਆ ਸਾਡਾ ਤੁਸੀਂ ਜੀ। ਪਰਮਜੀਤ ਜੀ ਬਹੁਤ ਧੰਨਵਾਦ ਹੈ। ਸੋ ਚਰਨ ਸਿੰਘ ਸਫਰੀ ਜੀ ਦਾ ਹੀ ਸੀ, ਯਾਨੀ ਪ੍ਰਸੰਗ ਸੀ। ਮੈਂ ਹਿੱਸਾ ਬਦਾਵਾ ਪਾੜਨ ਵਾਲਾ ਸੁਣਾਤਾ ਸੀ, ਪਰ ਉਹ ਕਿਵੇਂ ਦਾ ਬਤਾਵਾ ਸੀ। ਮਾਤਾ ਭਾਗੋ ਦੀ ਝਿਜੋੜ ਹੈ ਜਿਹੜੀ ਮੈਂ ਹੁਣ ਅੱਜ ਕਹਿਣ ਲੱਗੀ ਹਾਂ। ਜੀ ਜੀ ਜ਼ਰੂਰ ਜੀ। ਮਾਤਾ ਭਾਗੋ ਨੇ ਆਖਿਆ ਮਹਾ ਸਿੰਘਾ, ਉਹ ਭਾਗੋ ਜੀ ਸੀਗੇ ਜੀ, ਭਾਗਾਂ ਵਾਲੀ ਸੀ ਸਮਝੋ। ਪਿੰਡ ਦੇ ਮਹਾ ਸਿੰਘ ਦੇ ਪਿੰਡ ਦੇ ਸੀ ਇਹ ਵੀ। ਇਹਨਾਂ ਔਲਾਦ ਕੋਈ ਨਹੀਂ ਸੀ। ਜਦੋਂ 40 ਸਿੰਘਾਂ ਦਾ ਦੱਸ ਕੇ ਪਤਾ ਲੱਗ ਜਾਂਦਾ ਨਾ ਵੀ ਕਿਲੇ ਵਿੱਚ ਛੱਡ ਕੇ ਤੇ ਪਰਤ ਆਏ ਨੇ ਤੇ ਲਿਖ ਕੇ ਦੇ ਆਏ ਨੇ ਨਾ, ਉਹਨੂੰ ਜਿਹੜਾ ਬੜਾ ਜਾਨੀ ਜੋਸ਼ ਆਇਆ, ਗੁੱਸਾ ਵੀ ਚੜਿਆ ਵੀ ਕੀ ਕੀਤਾ। ਉਹੀ ਲਿਖਿਆ ਚੰਦਨ ਸਬਰੀ ਜੀ ਨੇ। ਇੱਕ ਉਡਾਨ ਹੁੰਦੀ ਹੈ, ਉਸ ਉਡਾਨ ਦੇ ਵਿੱਚ ਉਹਨਾਂ ਨੇ ਲਿਖਿਆ, ਵਾਹ ਜੀ ਵਾਹ। ਮਾਤਾ ਭਾਗੋ ਨੇ ਆਖਿਆ ਮਹਾ ਸਿੰਘਾ, ਵਾਹ। ਮੁਖ ਪਿਤਾ ਦਸ਼ਮੇਸ਼ ਤੋਂ ਮੋੜ ਆਇਓ, ਵਾਦਾ ਤੋੜਿਆ ਲੰਬਾ ਜਵਾਨ ਸੈ ਤੂੰ, ਸਿੱਖੀ ਨਾਲੋਂ ਪ੍ਰੀਤ ਕਿਉਂ ਤੋੜ ਆਇਓ। ਵਾਹ ਜੀ ਵਾਹ। ਫਤਿਹ ਸਿੰਘ ਮਾਸੂਮ ਨੂੰ ਛੱਡ ਆਇਓ, ਜੋਰਾਵਰ ਦੀ ਬਾਂਹ ਝੰਜੋੜ ਆਇਓ, ਤੈਨੂੰ ਚੱਪੂ ਦਸ਼ਮੇਸ਼ ਨੇ ਬਖਸ਼ਿਆ ਸੀ, ਬੇੜਾ ਕਿਹੜੇ ਸਮੁੰਦ ਚ ਛੋੜ ਆਇਓ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ। ਗੁਰੂ ਤੇਗ ਬਹਾਦਰ ਕੀ ਆਖਦਾ ਹੋ, ਵਾਹ ਜੀ ਵਾਹ। ਤਖਤਾ ਸਹੀ ਆਕਾਸ਼ ਉੱਤੇ, ਪੱਥਰ ਦਿਲਾਂ ਮੈਦਾਨ ਤੋਂ ਪਰਤੇ ਆਇਓ, ਧਰ ਕੇ ਲੱਤ ਅਜੀਤ ਦੀ ਲਾਸ਼ ਉੱਤੇ। ਵਾਹ ਜੀ ਵਾਹ, ਵਾਹ ਜੀ ਵਾਹ। ਪਰਤਣ ਲੱਗਿਆ ਤੈਨੂੰ ਮੈਦਾਨ ਵਿੱਚੋਂ, ਤੇ ਅੰਮ੍ਰਿਤ ਪਿਆਲੇ ਨਾ ਯਾਦ ਆਏ, ਵੇ ਤੱਤੀ ਤਵੀ ਲਾਹੌਰ ਦੀ ਦਿਸੀ ਕੋਈ ਨਾ, ਪੰਚਮ ਪਿਤਾ ਦੇ ਛਾਲੇ ਨਾ ਯਾਦ ਆਏ। ਹਾਏ ਹਾਏ, ਵਾਹ ਜੀ ਵਾਹ। ਕਸ਼ਮੀਰ ਦੇ ਪੰਡਤਾਂ ਨੇ ਵੇ ਕੀ ਸੀ, ਕਸ਼ਮੀਰ ਦੇ ਪੰਡਤਾਂ ਨੇ ਇਕੱਠੇ ਮੰਦਿਰ ਸ਼ਿਵਾਲੇ ਨਾ ਯਾਦ ਆਏ, ਵੇ ਕਲਗੀਧਰ ਦੇ ਲਾਡਲੇ ਡਿਕੜੇ ਤੋਂ ਹੋ ਗਏ ਕੰਧਾਂ ਹਵਾਲੇ ਨਾ ਯਾਦ ਆਏ। ਆਹਾ ਆਹਾ ਆਹਾ। ਦੇ ਕੇ ਕੰਡ ਮੈਦਾਨ ਚੋਂ ਤੁਸੀਂ ਪਰਤੇ, ਯਾਨੀ ਲਾਂਤਾਂ ਪੂਰੀਆਂ ਦਿੰਦੀ ਮਾਤਾ ਭਾਗੋ ਜੋਸ਼ ਵਿੱਚ ਆ ਕੇ। ਆਹਾ ਆਹਾ ਬਣਦੀਆਂ ਜੀ। ਦੇ ਕੇ ਕੰਡ ਮੈਦਾਨ ਚੋਂ ਤੁਸੀਂ ਪਰਤੇ, ਤਾਂ ਵੀ ਮਰਦ ਹੋ ਅਸੀਂ ਜਨਾਨੀਆਂ, ਜਾਓ ਖਾਓ ਰਾਮ ਦਾ ਆਕੇ ਆਪਾਂ, ਤੀਰ ਵੈਰੀ ਦੇ ਖਾਣ ਨੂੰ ਚਾਹੁੰਦੀਆਂ। ਹਾਏ 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 ਹਾਏ।
ਮਾਤਾ ਕਹਿੰਦੀ ਹੈ ਵੇ ਲੈ ਕੇ ਮਾਝੇ ਦੇ ਸਿੰਘਾਂ ਨੂੰ ਜਥੇਦਾਰਾਂ ਚੰਗੀ ਸਿੱਖ ਪ੍ਰੀਤ ਨਿਭਾਇਓ ਤਾਉਣਾ ਮੈਦਾਨ ਵਿੱਚ ਦੁਸ਼ਮਣਾਂ ਨੂੰ ਸਗੋਂ ਸਿੰਘਾਂ ਦੇ ਹੌਸਲੇ ਢਾਇਓ। ਆਹ 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 ਆਏ ਹਾਏ। ਸਿੱਖ ਇਤਿਹਾਸ ਦੇ ਪੰਨਿਆਂ ਤੇ ਉਜਲੇ ਸਿੱਖ ਇਤਿਹਾਸ ਦੇ ਪੰਨਿਆਂ ਤੇ ਕਾਲਾ ਦਾਗ ਕਲੰਕੀਆ ਲਾਇਓ। ਵਾਹ ਜੀ ਵਾਹ। ਜਿਹਨੇ ਫੜਾਈ ਸੀ ਹੱਥ ਤੇਰੇ ਉਹਦੇ ਹੱਥ ਦੇ ਦਾਵਾ ਫੜਾਇਓ। ਵਾਹ ਜੀ ਵਾਹ, ਵਾਹ ਜੀ ਵਾਹ। ਜਦੋਂ ਜੱਗ ਤੇ ਸਿੱਖ ਇਤਿਹਾਸ ਪੜਿਆ, ਜਦੋਂ ਜੱਗ ਤੇ ਸਿੱਖ ਇਤਿਹਾਸ ਪੜਿਆ, ਹਟਕ ਹੋਏਗੀ ਦੇਸ਼ ਦੀਵਾਨਿਆਂ ਦੀ। ਬਲਦੀ ਸ਼ਮਾ ਨੂੰ ਦੇਖ ਕੇ ਮਹਾ ਸਿੰਘਾਂ ਪਰਤ ਆਈ ਕੁੰਡਾਰ ਪਰਵਾਨਿਆਂ ਦੀ। ਬੱਲੇ ਬੱਲੇ। ਵੇ ਬਲਦੀ ਸ਼ਮਾ ਨੂੰ ਦੇਖ ਕੇ ਮਹਾ ਸਿੰਘਾਂ ਪਰਤ ਆਈ ਕਿਉਂ ਡਾਰ ਪਰਵਾਨਿਆਂ ਦੀ। ਸੋ ਇਹ ਵੰਗਾਰ ਸੀ। ਇਹਨੂੰ ਸੁਣਨ ਤੋਂ ਬਾਅਦ ਫਿਰ ਮਹਾ ਸਿੰਘ ਜੀ ਜੰਗ ਚ ਪਹੁੰਚੇ, ਪਰ ਮਾਤਾ ਭਾਗੋ ਜੀ ਬੀਬੀਆਂ ਦਾ ਇੱਕ ਜਥਾ ਲੈ ਕੇ ਤੁਰ ਪਏ ਸੀ। ਮਗਰ ਫਿਰ ਉਹਨਾਂ ਸਿੰਘ ਇਕੱਠੇ ਕੀਤੇ ਨੇ, ਉਹਨਾਂ ਨੇ ਇੱਕ ਮੈਂ ਸੁਣਾਈ ਜਿੰਨੀ ਬਾਈ ਦੇ ਵਿੱਚ। ਜੀ ਜੀ ਪਲੀਜ਼ ਪਲੀਜ਼, ਖੁੱਲਾ ਟਾਈਮ, ਤੁਸੀਂ ਰੱਜ ਕੇ ਸਰੂਰ ਨੂੰ ਟੁੱਟਣ ਨਾ ਦੇਣਾ ਜੀ। ਕੈਰੀ ਔਨ। ਥੈਂਕ ਯੂ ਮੱਲੀ ਸਾਹਿਬ ਜੀ। ਲੱਗੀ ਕਾਨੇ ਕਲੇਜੇ ਵਿੱਚ ਮਹਾ ਸਿੰਘ ਦੇ ਇੱਕ ਨਾਰੀ ਕੋਲੋਂ, ਪਰਿਵਾਰ ਦੀਆਂ ਬੀਬੀਆਂ ਕੋਲੋਂ ਇਹ ਸੁਣਨਗੇ ਤੇ ਇੱਕ ਦੱਸਣ ਨਾ ਮੱਲੀ ਸਾਹਿਬ, ਇਹ ਇੱਕ ਇਤਿਹਾਸ ਬਣਦਾ ਆ। ਪ੍ਰੋਫੈਸਰ ਸਾਹਿਬ ਖਿਆਲ ਹੈ ਤੁਹਾਡਾ ਕਿ ਜਦੋਂ ਵੀ ਗੁਰੂ ਮਹਾਰਾਜ ਜੀ ਨੇ ਕੋਈ ਤਬਦੀਲੀ ਲਿਆਣੀ ਸੀ, ਕਿਸੇ ਤਰੀਕੇ ਦਾ ਜੋਸ਼ ਸਿੰਘਾਂ ਨੂੰ ਭਰਨਾ ਸੀ, ਉਹਨਾਂ ਦਾ ਇੱਕ ਕੌਤਕ ਸੀ ਕਿ ਕਿਸ ਤਰੀਕੇ ਦੇ ਨਾਲ ਅਗਲੀ ਆਉਣ ਵਾਲੀ ਪੀੜ੍ਹੀ ਨੂੰ ਕਿਵੇਂ ਉਪਦੇਸ਼ ਮਿਲ ਸਕਦਾ। ਤੇ ਨਾਰੀ ਨੂੰ ਤਾਂ ਸਿੱਖ ਧਰਮ ਦੇ ਵਿੱਚ ਪਹਿਲਾਂ ਹੀ ਮਹਾਨਤਾ ਦਿੱਤੀ ਗਈ ਹੈ। ਜੀ ਜੀ ਸਹਿਮਤ ਹਾਂ ਜੀ। ਦਾ ਇਤਿਹਾਸ ਬਣਨਾ ਸੀ ਇਸੇ ਤਰੀਕੇ ਨਾਲ। ਲੱਗੇ ਕਾਨੇ ਕਲੇਜੇ ਵਿੱਚ ਮਹਾ ਸਿੰਘ ਦੇ ਬਲਦੀ ਅੱਗ ਵਾਂਗੂ ਅੱਖਾਂ ਭੜਕੀ ਉੱਠੀਆਂ। ਕਰਕੇ ਮੇਰੇ ਕੁੰਡੀਏ ਸੱਪ ਬਣ ਕੇ ਤੇਗਾਂ ਵਿੱਚ ਮਿਆਨਾ ਫੜਕੀ ਉੱਠੀਆਂ। ਵਾਹ ਜੀ ਵਾਹ। ਸਦੇ ਭੇਜ ਕੇ ਸਿੰਘ ਬੁਲਾਏ ਸਾਰੇ, ਰੜਕਾਂ ਸਾਰੀਆਂ ਹਿੱਕਾਂ ਵਿੱਚ ਰੜਕੀ ਉੱਠੀਆਂ। ਮੁਕਤਸਰ ਮੈਦਾਨ ਵਿੱਚ ਦੁਸ਼ਮਣਾਂ ਦੇ, ਮੁਕਤਸਰ ਮੈਦਾਨ ਵਿੱਚ ਦੁਸ਼ਮਣਾਂ ਦੇ, ਮਾਨੋ ਸਿਰਾਂ ਤੇ ਬਿਜਲੀਆਂ ਕੜਕੀ ਉੱਠੀਆਂ। ਵਾਹ ਜੀ ਵਾਹ, ਵਾਹ ਜੀ ਵਾਹ। ਐਸਨ ਸਿੰਘ ਸੁਹਾਏ ਤੇ ਮੁਗਲ ਬਾਤੇ, ਕੱਟਾ ਵੱਡੀ ਮੈਦਾਨ ਵਿੱਚ ਹੋ ਰਹੀ ਸੀ। ਕਿਸੇ ਸੱਜ ਵਿਹਾਈ ਦੀ ਮੰਗ ਵਾਂਗੂ ਲਾਲੀ ਹਰ ਤਲਵਾਰ ਚੋਂ ਚੋ ਰਹੀ ਸੀ। ਵਿਹਾਈ ਦੀ ਨਾਰ ਵਾਂਗੂ ਮੰਗ ਵਾਂਗੂ ਲਾਲੀ ਹਰ ਤਲਵਾਰ ਚੋਂ ਚੋ ਰਹੀ ਸੀ। ਬਹੁਤ ਇਹ ਇੱਕ ਪ੍ਰੇਰਨਾ ਸੀ, ਇੱਕ ਬਹੁਤ ਵੱਡਾ ਜੋਸ਼ ਭਰਿਆ ਬੀਬੀਆਂ ਨੇ ਕਿ ਮਹਾ ਸਿੰਘ ਜੀ ਫਿਰ ਆਪਣੇ ਉਹ ਜਿਹੜੇ ਸਿੰਘ ਬਦਾਵਾ ਦੇ ਕੇ ਆਏ ਸੀ, ਉਹ ਮੈਂ ਪਿਛਲੇ ਹਫ਼ਤੇ ਸੁਣਾਤਾ ਸੀ। ਤਾਂ ਬਦਾਵਾ ਪਾੜਿਆ ਗਿਆ, ਦੁਬਾਰਾ ਦੁਹਰਾਹਾਂ 40 ਮੁਕਤੇ ਜਿਨ੍ਹਾਂ ਦੀ ਯਾਦ ਵਿੱਚ ਮੁਕਤਸਰ ਸਾਹਿਬ ਦਾ ਬਹੁਤ ਆਲੀਸ਼ਾਨ ਗੁਰਦੁਆਰਾ ਉਹਨਾਂ ਦੇ ਸ਼ਹੀਦਾਂ ਦੀ ਯਾਦ ਚ ਬਣਿਆ ਹੋਇਆ। ਬਹੁਤ ਧੰਨਵਾਦ ਤੁਹਾਡਾ ਮੱਲੀ ਸਾਹਿਬ। ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਹੈ। ਥੈਂਕ ਯੂ ਸੋ ਮਚ ਪਰਮਜੀਤ ਜੀ ਕਿ ਤੁਸੀਂ ਆਏ ਔਰ ਸਾਂਝ ਬਣਾਈ। ਬਹੁਤ ਧੰਨਵਾਦ ਹੈ ਸਾਰੇ। ਸਤਿ ਸ੍ਰੀ ਅਕਾਲ। ਜੀ ਸਤਿ ਸ੍ਰੀ ਅਕਾਲ ਪਰਮਜੀਤ ਜੀ। ਜੀ ਪ੍ਰੋਫੈਸਰ ਸਾਹਿਬ ਜੀ ਤੁਸੀਂ ਕੁਝ ਕਹਿ ਰਹੇ ਸੀ ਕਿ ਮੈਂ ਆਖਿਆ ਕਿ ਜਾਰੀ ਰਹਿਣ ਦੇਵਾਂ। ਧੰਨਵਾਦ ਤੁਹਾਡਾ ਪ੍ਰੋਫੈਸਰ ਸਾਹਿਬ। ਇੱਕ ਕਮਰਸ਼ੀਅਲ ਬ੍ਰੇਕ ਹੈ ਕਿਉਂਕਿ ਇਸ ਵੇਲੇ ਸਿਰਫ ਬਲਦੇਵ ਸਿੰਘ ਜੀ ਸਾਡੇ ਨਾਲ ਰਹਿ ਗਏ ਨੇ, ਤੇ ਮੈਂ ਕਹਿੰਦਾ ਕਿ ਇੱਕ ਬ੍ਰੇਕ ਹੋਰ ਕੱਢ ਲਈਏ। ਉਸ ਤੋਂ ਬਾਅਦ ਜੇ ਕੋਈ ਹੋਰ ਸਹਿਯੋਗੀ ਆ ਜਾਂਦਾ ਤੇ ਫਿਰ ਉਹਨਾਂ ਨੂੰ ਮੌਕਾ ਦੇ ਕੇ ਤੇ ਪ੍ਰੋਗਰਾਮ ਨੂੰ ਅੱਗੇ ਟੋਰਾਂਗੇ। ਤੁਹਾਡੀ ਇਜਾਜ਼ਤ ਨਾਲ। ਜੀ ਬਹੁਤ ਧੰਨਵਾਦ ਤੁਹਾਡਾ। ਸਰੋਤਿਓ ਮਿਲਣੇ ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਜੁੜੇ ਰਹਿਣਾ ਪੰਜਾਬੀ ਰੇਡੀਓ USA ਨਾਲ। ਸੁਣਦੇ ਰਹਿਣਾ ਪ੍ਰੋਗਰਾਮ ਕਵੀ ਦਰਬਾਰ, ਆਪਣੇ ਪ੍ਰੈਜ਼ੈਂਟਰ ਆਪਣੇ ਮੇਜ਼ਬਾਨ ਮਸੂਦ ਮੱਲੀ ਦੇ ਨਾਲ। ਮਿਲਣੇ ਜੀ ਅਸੀਂ ਇਸ ਬ੍ਰੇਕ ਤੋਂ।
ਕਮਰਸ਼ੀਅਲ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਬੜਾ ਨਿੱਘਾ ਜਿਹਾ ਸਵਾਗਤ ਕਰਨੇ ਆਪਣੇ ਸਭ ਸਰੋਤਿਆਂ ਦਾ ਪ੍ਰੋਗਰਾਮ ਕਵੀ ਦਰਬਾਰ 'ਚ। ਜੀ ਆਇਆਂ ਨੂੰ ਕਹਿੰਦੇ ਪ੍ਰੋਫੈਸਰ ਸਾਹਿਬ ਤੁਹਾਨੂੰ ਵੀ ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਬਹੁਤ ਬਹੁਤ ਮਿਹਰਬਾਨੀ ਜੀ। ਜੀ ਥੈਂਕ ਯੂ ਜੀ, ਧੰਨਵਾਦ ਤੁਹਾਡਾ। ਔਰ ਹੁਣ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਬਸ ਪਰਲਾ ਆ ਕੇ ਉੱਡਣਾ ਆ ਤੇ ਦਵਾ ਦਵ ਚੱਲਨੇ। ਅਸੀਂ ਟੈਲੀਫੋਨ ਲਾਈਨ ਤੇ ਪ੍ਰੋਫੈਸਰ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ, ਬਲਦੇਵ ਸਿੰਘ ਜੀ। ਬਲਦੇਵ ਜੀ ਮੇਰੇ ਵੱਲੋਂ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਸਤਿ ਸ੍ਰੀ ਅਕਾਲ ਮੱਲੀ ਸਾਹਿਬ, ਸਤਿ ਸ੍ਰੀ ਅਕਾਲ ਪ੍ਰੋਫੈਸਰ ਜੀ। ਮੈਨੂੰ ਇਜਾਜ਼ਤ ਹੋਵੇ ਮੈਂ ਤੁਹਾਨੂੰ ਕਵਿਤਾ ਸੁਣਾਉਣ ਤੋਂ ਪਹਿਲਾਂ ਉਹ ਕਵਿਤਾ ਕਿਵੇਂ ਹੋਣੀ ਚਾਹੀ ਉਹ ਵੀ ਤੁਹਾਨੂੰ ਦੱਸਣਾ ਚਾਹਾਂਗਾ, ਜੇ ਇਜਾਜ਼ਤ ਹੋਵੇ ਤਾਂ ਜੀ। ਇਹ ਮੱਲੀ ਸਾਹਿਬ 2 ਸਾਲ ਪੁਰਾਣੀ ਗੱਲ ਹੈ। ਮੈਂ ਕੰਮ ਤੇ ਸੀ ਤੇ ਸਾਡੇ ਕੰਮ ਦੇ ਵਿੱਚ ਕੁਝ ਆਪਰੇਸ਼ਨ ਥੋੜੇ ਜਿਹੇ ਸਲੋ ਸੀ ਤੇ ਕੁਝ ਤੇਜ਼ ਸੀਗੇ ਜੀ। ਤੇ ਮੈਂ ਜਿਹੜਾ ਆਪਰੇਸ਼ਨ ਸਲੋ ਸੀ ਉਹਦੇ ਕੋਲ ਗਿਆ। ਮੈਂ ਉਹਦੇ ਸੁਪਰਵਾਈਜ਼ਰ ਨੂੰ ਕਿਹਾ ਕਿ ਤੂੰ ਆਪਣੇ ਬੰਦੇ ਦੂਜੇ ਪਾਸੇ ਮੂਵ ਕਰ ਦੇ ਤਾਂ ਮੈਂ ਤੇਰਾ ਆਪਰੇਸ਼ਨ ਬਾਅਦ ਚ ਦੇਖ ਲਾਂਗੇ। ਉਹ ਕਹਿੰਦੀ ਕਿ ਤੂੰ ਹੁਣ ਤਾਂ ਮੇਰੇ ਬੰਦੇ ਮੂਵ ਕਰਦਾ ਪਿਆ, ਬਾਅਦ ਚ ਫਿਰ ਮੈਨੂੰ ਕਹੇਗਾ ਕਿ ਤੇਰਾ ਆਪਰੇਸ਼ਨ ਕਿਉਂ ਨਹੀਂ ਹੋਇਆ, ਤੈਨੂੰ ਪਤਾ ਹੋਵੇ ਤੂੰ ਕੀ ਕਰ ਰਿਹਾ। ਤੇ ਮੈਂ ਕਿਹਾ ਵੀ ਮੈਂ ਚੱਲ ਠੀਕ ਹੈ ਦੇਖਾਂਗੇ ਬਾਅਦ ਚ। ਉਹ ਮੈਂ ਉਹਨੂੰ ਕਹਿ ਕੇ ਅੱਗੇ ਨਿਕਲਿਆ ਤੇ ਮੈਂ ਸੋਚਿਆ ਕਿੰਨੀ ਸਮਝਦਾਰ ਆ, ਉਹਨੇ ਦੱਸ ਵੀ ਦਿੱਤਾ ਮੇਰੀ ਮੂਵਮੈਂਟ ਨਾਲ ਉਹਦੇ ਆਪਰੇਸ਼ਨ ਤੇ ਕੀ ਅਸਰ ਪਵੇਗਾ। ਤੇ ਇਸ ਤੋਂ ਪਹਿਲਾਂ ਮੈਂ ਉਹਨੂੰ ਕਹਾ ਉਹਦਾ ਜਵਾਬ ਵੀ ਦੇਗੀ ਮੈਨੂੰ। ਚਲ ਵੀ ਵਧੀਆ ਗੱਲ ਹੈ। ਤੇ ਫਿਰ ਮੈਂ ਅੱਗੇ ਗਿਆ ਤੇ ਦੂਜੀ ਆਪਰੇਸ਼ਨ ਤੇ ਮੇਰੀ ਦੂਜੀ ਸੁਪਰਵਾਈਜ਼ਰ ਸੀਗੀ, ਉਹ ਗੋਰੀ ਸੀਗੀ ਤੇ ਅਸੀਂ ਇੱਧਰ ਉੱਧਰ ਗੱਲਾਂ ਮਾਰਦੇ ਰਹੇ ਤੇ ਕਹਿੰਦੀ ਆਪਾਂ ਨੂੰ ਆਪਣੇ ਕੰਮ ਤੱਕ ਮਤਲਬ ਰੱਖਣਾ ਚਾਹੀਦਾ ਹੈ, ਆਪਾਂ ਦੂਜੇ ਤੋਂ ਕੀ ਲੈਣਾ। ਕਹਿ ਕੇ ਮੈਂ ਵੀ ਗੱਲ ਖਤਮ ਕਰਨੀ ਸੀ। ਮੈਂ ਕਿਹਾ ਗੱਲ ਬਿਲਕੁਲ ਸਹੀ ਹੈ, ਆਪਾਂ ਨੇ ਕੀ ਲੈਣਾ ਦੂਜੇ ਤੋਂ, ਆਪਣਾ ਕੰਮ ਕਰੋ, ਬਾਕੀ ਸਭ ਕੁਝ ਠੀਕ ਹੈ। ਤਾਂ ਅੱਗੇ ਗਏ ਤਾਂ ਅੱਗੇ ਮੈਂ ਆਪਣੇ ਪੰਜਾਬੀ ਭਾਜੀ ਮਿਲ ਗਏ ਤੇ ਉਹ ਗੱਲਾਂ ਗੁੱਲਾਂ ਇੱਧਰ ਉੱਧਰ ਕਰਕੇ ਕਹਿੰਦੇ ਭਾਜੀ ਛੱਡੋ ਪਰੇ, ਕੀ ਹੈ ਜੋ ਕਰਨਗੇ ਸੋ ਭਰਨਗੇ, ਤੂੰ ਕਿਉਂ ਪਏ ਉਦਾਸ। ਮੈਂ ਕਿਹਾ ਵੀ ਗੱਲ ਬਿਲਕੁਲ ਸਹੀ ਗੱਲ ਹੈ ਭਾਜੀ। ਤੇ ਇਹ ਨਹੀਂ ਸੀ ਇਹ ਗੱਲਾਂ ਪਹਿਲੀ ਵਾਰ ਹੋਈਆਂ ਜਾਂ ਕਦੇ ਹੋਈਆਂ ਨਹੀਂ ਸੀਗੀਆਂ। ਮੈਂ ਘਰ ਆਇਆ ਤਾਂ ਰਾਤ ਨੂੰ ਸਾਡੇ ਲਾਈਟ ਚਲੀ ਗਈ। ਅੱਛਾ ਜੀ। ਲਾਈਟ ਚਲੀ ਗਈ ਤਾਂ ਉਹ ਜਿਹੜਾ ਦਿਮਾਗ ਸੀਗਾ, ਹੁਣ ਕੰਪਿਊਟਰ ਨਹੀਂ ਚੱਲਦਾ, ਟੀਵੀ ਨਹੀਂ ਚੱਲਦਾ, ਉਹ ਦਿਮਾਗ ਜਿਹੜਾ ਕਵੀ ਦਿਮਾਗ ਸੀ ਉਹ ਪਰਮਾਤਮਾ ਨਾਲ ਜਾ ਕੇ ਜੁੜ ਗਿਆ। ਬੱਲੇ ਬੱਲੇ ਬੱਲੇ। ਕਿ ਪਰਮਾਤਮਾ ਨੇ ਦੁਨੀਆ ਕਹੇ ਜੀ ਬਣਾਈ ਹੈ, ਕੀ ਸੋਚਿਆ ਹੋਊਗਾ ਪਰਮਾਤਮਾ ਨੇ ਬਣਾਉਣ ਲੱਗਿਆ ਹੈ ਜੀ। ਕੀ ਬਾਤ ਹੈ। ਤੇ ਫਿਰ ਮੈਂ ਸੋਚਿਆ ਪਰਮਾਤਮਾ ਨੇ 4 ਲੱਤਾਂ ਵਾਲੇ ਪ੍ਰਾਣੀ ਬਣਾਏ ਤਾਂ ਫਿਰ ਸੋਚਿਆ ਵੀ ਚਲੋ 2 ਲੱਤਾਂ ਵਾਲੇ ਬਣਾ ਦਿੰਦੇ ਆ ਤੇ ਉਹਨੇ ਆਦਮੀ ਵਜੂਦ ਚ ਲਿਆਂਦਾ ਹੈ ਜੀ। ਹੁਣ ਆਦਮੀ ਤੁਹਾਨੂੰ ਪਤਾ ਬੁੱਝੜ ਜਿਹਾ ਇਨਸਾਨ ਹੈ, ਖਾਂਦਾ ਹੈ ਪੀਂਦਾ ਸੌ ਜਾਂਦਾ, ਦਿਮਾਗ ਪੂਰਾ ਏਦਾਂ ਹੀ ਜੀ। ਤੇ ਹੁਣ ਉਹ ਬੰਦੇ ਨੇ ਆਪਣੇ ਦੇਖਿਆ ਕਿ ਕਿਹੜੇ ਸੀਜ਼ਨ ਨੇ ਕਿਹੜੇ ਨੀਗੇ ਤੇ ਉਹਨੇ ਜਿਹੜੇ ਸੀਜ਼ਨ ਦਾ ਮੌਸਮ ਹੋਣਾ ਉਹਦੇ ਬ੍ਰਿਕਸ਼ ਦੇ ਥੱਲੇ ਜਾ ਕੇ ਬਹਿ ਜਾਣਾ, ਬ੍ਰਿਕਸ਼ ਨੇ ਫਲ ਨੇ ਥੱਲੇ ਗਿਰਨਾ, ਉਹਨੇ ਖਾਣਾ ਸੌ ਜਾਣਾ। ਦਿਮਾਗ ਦਾ ਸੀਗਾ ਤੇ ਮੈਂ ਪਰਮਾਤਮਾ ਕਹਿੰਦਾ ਕਿ ਮੈਂ ਬਣਾਤਾ, ਸਾਰੇ ਲੋਕ ਡੇਲੀ ਮੁਸ਼ੱਕਤ ਕਰਦੇ ਨੇ, ਖਾਂਦੇ ਨੇ, ਇਹ ਬ੍ਰਿਕਸ਼ ਥੱਲੇ ਜਾ ਕੇ ਬਹਿ ਜਾਂਦਾ, ਖਾਂਦਾ ਪੀਂਦਾ ਸੌ ਜਾਂਦਾ, ਮਜ਼ਾ ਜਿਹਾ ਨਹੀਂ ਆਇਆ। ਤੇ ਉਹਨੇ ਫਿਰ ਦੇਖਿਆ ਕਿ ਇਹਦਾ ਐਕਟਿਵ ਪਾਰਟ ਬੋਡੀ ਦਾ ਕਿਹੜਾ ਹੈ, ਉਹਦਾ ਐਕਟਿਵ ਪਾਰਟ ਕਿਹੜਾ ਹੈਗਾ, ਪੱਟ ਤੋਂ ਉਹਨੇ ਮਾਸ ਕੱਢਿਆ ਤੇ ਔਰਤ ਨੂੰ ਬਣਾਤਾ। ਵਾਹ ਹਾਂਜੀ। ਔਰਤ ਨੂੰ ਬਣਾਇਆ ਤਾਂ ਅਮੇਜ਼ਿੰਗ ਥਿੰਗਸ ਹੋਣ ਲੱਗ ਗਏ, ਖੁਸ਼ੀਆਂ ਆਉਣ ਲੱਗ ਗਈਆਂ, ਗਮੀਆਂ ਆਉਣ ਲੱਗ ਗਈਆਂ। ਔਰਤ ਜੇ ਦੇਖੋ ਇਹ ਕਰਾਮਾਤ ਹੈ ਕਿ ਚੰਗੀ ਚੀਜ਼ ਨੂੰ ਮਾੜਾ ਤੇ ਮਾੜੀ ਚੀਜ਼ ਨੂੰ ਚੰਗਾ ਪਲਾਂ ਦੇ ਵਿੱਚ ਬਣਾ ਸਕਦੀ ਹੈ। ਅੱਛਾ। ਤੇ ਹੁਣ ਦੇਖੋ ਕੀ ਹੋਇਆ ਕਿ ਜਿਹੜਾ ਆਦਮੀ ਥੱਲੇ ਗਿਰੇ ਫਲ ਨੂੰ ਖਾਂਦਾ ਸੀਗਾ ਉਹਨੂੰ ਕਹਿੰਦੀ ਮੈਨੂੰ ਉੱਤੋਂ ਅੰਬ ਤੋੜ ਕੇ ਲਿਆ ਕੇ ਦੇ। ਹਾਂਜੀ। ਉਹ ਉੱਤੋਂ ਅੰਬ ਤੋੜ ਕੇ ਲਿਆਂਦਾ ਤਾਂ ਆਪਾਂ ਖਾਧਾ ਤੇ ਉਸ ਤੋਂ ਬਾਅਦ ਆਪਾਂ ਨੂੰ ਪਤਾ ਲੱਗੇ ਕਿ ਕੱਪੜੇ ਵੀ ਪਾਣੇ ਜ਼ਰੂਰੀ ਨੇ। ਨਹੀਂ ਤਾਂ ਜੇ ਹੁਣ ਦੇਖੋ ਇੱਕ ਗੱਲ ਹੋਰ ਹੈ, ਜੇ ਉਹ ਵਿਚਾਰੀ ਉਹਨੂੰ ਅੰਬ ਤੋੜਨ ਲਈ ਨਾ ਕਰਦੀ ਤਾਂ ਅੱਜ ਆਪਾਂ ਸਾਰਿਆਂ ਨੇ ਜੰਗਲਾਂ ਵਿੱਚ ਜਿੰਗਾ ਨਾ ਲਾਹੂ ਕਰਦੇ ਨੇ ਫਿਰਨਾ ਸੀ। ਇਹ ਔਰਤ ਦੀ ਰਹਿ ਕੇ ਆਪਾਂ ਕੱਪੜੇ ਪਾ ਕੇ ਫਿਰਦੇ ਹਾਂ ਹੈ ਜੀ। ਤੇ ਉਹ ਗੱਲਾਂ ਹੋਈਆਂ ਤੇ ਫਿਰ ਦੇਖੋ ਦੁਨੀਆ ਬਣੀ, 2 ਗਰੁੱਪ ਬਣ ਗਏ, ਇੱਕ ਪਾਪ ਕਰਨ ਲੱਗ ਗਿਆ, ਇੱਕ ਪੁੰਨ ਕਰਨ ਲੱਗ ਗਿਆ ਤੇ ਦੁਨੀਆ ਚੱਲਦੀ ਰਹੀ ਜੀ। ਹੁਣ ਦੇਖੋ ਤੁਸੀਂ ਕੋਈ ਵੀ ਚੰਗੀ ਫਿਲਮ ਹੈ ਕਿੰਨੀ ਕੁ ਵਾਰ ਦੇਖ ਸਕਦੇ ਹੋ, 1 ਵਾਰ ਦੇਖੋਗੇ, 2 ਵਾਰ ਦੇਖੋਗੇ, 3 ਵਾਰ ਦੇਖੋਗੇ। ਹੁਣ ਪਰਮਾਤਮਾ ਨੇ ਬੰਦੇ ਨੂੰ ਤਾਂ ਕੰਮ ਕਰਨ ਲਾਤਾ, ਪਰ ਪਰਮਾਤਮਾ ਕਿੰਨੀ ਕੁ ਵਾਰ ਉਹ ਸੇਮ ਮੂਵੀ ਦੇਖਦਾ ਰਹੇਗਾ, ਉਹਨੂੰ ਤਾਂ ਯੋਗਾ ਤੱਕ ਜੀਣਾ। ਤਾਂ ਫਿਰ ਉਹਨੇ ਇੱਕ ਤੀਜਾ ਗਰੁੱਪ ਬਣਾਇਆ, ਉਸ ਤੀਜੇ ਗਰੁੱਪ ਦੇ ਉੱਤੇ ਮੈਂ ਕਵਿਤਾ ਲਿਖੀ ਹੈ, ਉਹ ਤੁਹਾਡੇ ਨਾਲ ਸਾਂਝੀ ਕਰਨਾ ਜ਼ਰੂਰ, ਪਲੀਜ਼। ਤੇ ਮੈਂ ਹਮੇਸ਼ਾ ਜਦ ਵੀ ਇਹ ਕਵਿਤਾ ਸੁਣਾਉਣਾ ਤੇ ਮੈਂ ਰੱਬ ਤੋਂ ਮਾਫੀ ਮੰਗ ਲੈਂਦਾ ਵੀ ਮੇਰੇ ਉਹਦੀ ਸ਼ਾਨ ਦੇ ਵਿੱਚ ਗੁਸਤਾਖੀ ਕਰਨ ਦਾ ਕੋਈ ਇਰਾਦਾ ਨਹੀਂ ਹੈਗਾ। ਦਿਸ ਇਜ਼ ਜਸਟ ਫॉर ਐਂਟਰਟੇਨਮੈਂਟ ਪਰਪਸ। ਤੇ ਇਹ ਕਵਿਤਾ ਕੁਝ ਇਸ ਤਰ੍ਹਾਂ ਬਣੀ ਹੈ ਜੀ। ਇਰਸ਼ਾਦ ਜੀ। ਕਹਿੰਦੇ ਰੱਬ ਬੜਾ ਮਹਾਨ ਹੈ, ਉਸਨੇ ਬਣਾਇਆ ਇਹ ਜਹਾਨ ਹੈ, ਪਰ ਮੇਰਾ ਇਹ ਕਹਿਣਾ ਹੈ ਰੱਬ ਤਾਂ ਪੂਰਾ ਕਹਿਣਾ ਹੈ। ਉਸਨੇ ਇਹ ਦੁਨੀਆ ਬਣਾਈ ਹੈ ਤੇ ਆਪਣੀ ਉਦਾਸੀ ਭਜਾਈ ਹੈ, ਉਸਨੇ ਦੁਨੀਆ ਨੂੰ ਭੜਥੂ ਪਾਇਆ ਹੈ, ਪਾਪ ਪੁੰਨ ਦੇ ਚੱਕਰਾਂ ਵਿੱਚ ਫਸਾਇਆ ਸੀ। ਉਸਨੇ ਦੁਨੀਆ ਨੂੰ ਭੜਥੂ ਪਾਇਆ ਸੀ, ਪਾਪ ਪੁੰਨ ਦੇ ਚੱਕਰਾਂ 'ਚ ਫਸਾਇਆ ਸੀ। ਉਸਨੇ ਇਹ ਜੋ ਗੁੱਪ ਬਣਾਏ ਸੀ, ਉਹਨੇ ਦੁਨੀਆ ਦੇ ਸਾਰੇ ਬੰਦੇ ਆਪਣੇ ਪਿੱਛੇ ਲਾਏ ਸੀ। ਉਸਨੇ ਇਹ ਜੋ 2 ਗਰੁੱਪ ਬਣਾਏ ਸੀ, ਉਸਨੇ ਜਿਸਨੇ ਦੁਨੀਆ ਦੇ ਸਾਰੇ ਬੰਦੇ ਆਪਣੇ ਪਿੱਛੇ ਲਗਾਏ ਸੀ। ਹੁਣ ਉਹ ਮੈਨੂੰ ਰੱਬ
ਉਹ ਰੱਬ ਹੋਇਆ ਜ਼ਿਆਦਾ ਉਦਾਸ ਹੈ, ਆਪਣੇ ਮਨੋਰੰਜਨ ਲਈ ਉਸਨੇ ਕੀਤਾ ਹੋਰ ਇੱਕ ਗਰੁੱਪ ਦਾ ਵਿਕਾਸ ਹੈ। ਇਸ ਨੂੰ ਆਪਾਂ ਨੇ ਕੀ ਲੈਣਾ ਵਾਲੇ ਕਹਿੰਦੇ ਨੇ। ਇਸ ਨੂੰ ਆਪਾਂ ਨੇ ਕੀ ਲੈਣਾ ਵਾਲੇ ਕਹਿੰਦੇ ਨੇ। ਇਹ ਬੰਦੇ ਸਾਰਿਆਂ ਨਾਲ ਮਿਲ ਜੁਲ ਕੇ ਰਹਿੰਦੇ ਨੇ। ਦੋਹਾਂ ਗਰੁੱਪਾਂ ਵਿੱਚ ਆਵਾਜਾਈ ਕਰਦੇ ਰਹਿੰਦੇ ਨੇ। ਇਹਨਾਂ ਦੀ ਕਿਸੇ ਗਰੁੱਪ ਨਾਲ ਸਾਂਝ ਨਹੀਂ। ਕਿਆ ਕਹਿੰਦੇ? ਦੋਹਾਂ ਗਰੁੱਪ ਪਾਪ ਪੁੰਨ ਵਾਲੇ। ਇਹਨਾਂ ਦੋਹਾਂ ਗਰੁੱਪਾਂ ਵਿੱਚ ਆਵਾਜਾਈ ਕਰਦੇ ਰਹਿੰਦੇ ਨੇ। ਇਹਨਾਂ ਦੀ ਕਿਸੇ ਗਰੁੱਪ ਨਾਲ ਸਾਂਝ ਨਹੀਂ। ਇਹ ਬਾਹਰੋਂ ਸਮਰਥਨ ਦਿਖਾਉਂਦੇ ਨੇ, ਕਦੇ ਪਾਪ ਤੇ ਕਦੇ ਪੁੰਨ ਦਾ ਰਸਤਾ ਘੁੰਮ ਆਉਂਦੇ ਨੇ। ਵਾਹ ਬਈ ਵਾਹ, ਵਾਹ ਬਈ ਵਾਹ। ਇਹਨਾਂ ਦੀ ਮੰਜ਼ਿਲ ਖੁਦਗਰਜ਼ੀ ਹੈ। ਇਹ ਨਾ ਤਾਂ ਪਾਪੀ ਕਹਾਉਂਦੇ ਨੇ ਤੇ ਨਾ ਹੀ ਦਾਤਾ। ਭੱਦਰ ਪੁਰਸ਼ ਇਹਨਾਂ ਦਾ ਨਾਮ ਹੈ। ਸਮਾਜ ਵਿੱਚ ਇਹਨਾਂ ਦਾ ਹੁੰਦਾ ਪੂਰਾ ਸਨਮਾਨ। ਇਹ ਹੱਸਦਿਆਂ ਨੂੰ ਰਲਾਉਂਦੇ ਨੇ ਤੇ ਹੱਸਦਿਆਂ ਦਾ ਹਾਸਾ ਪਾਉਂਦੇ ਨੇ। ਇਹ ਹੱਸਦਿਆਂ ਨੂੰ ਰਲਾਉਂਦੇ ਨੇ ਤੇ ਹੱਸਦਿਆਂ ਦਾ ਹਾਸਾ ਬਣਾਉਂਦੇ ਨੇ। ਮੈਂ ਦੀ ਇਹਨਾਂ ਵਿੱਚ ਪਰਮਾਰ ਹੈ। ਆਪਾਂ ਨੇ ਕੀ ਲੈਣਾ ਕਹਿ ਕਰਨਾ ਦੂਜਿਆਂ ਤੇ ਆਪਣਾ ਪੂਰਾ ਅਧਿਕਾਰ ਹੈ। ਇਹ ਹੱਸਦਿਆਂ ਨੂੰ ਰਲਾਉਂਦੇ ਨੇ ਤੇ ਹੱਸਦਿਆਂ ਦਾ ਹਾਸਾ ਬਣਾਉਂਦੇ ਨੇ। ਮੈਂ ਦੀ ਇਹਨਾਂ ਵਿੱਚ ਪਰਮਾਰ ਹੈ। ਆਪਾਂ ਨੇ ਕੀ ਲੈਣਾ ਕਹਿ ਸਾਰੀਆਂ ਚੀਜ਼ਾਂ ਤੇ ਕਰਨਾ ਆਪਣਾ ਅਧਿਕਾਰ ਹੈ। ਇਹਨਾਂ ਪਾਪੀਆਂ ਨੂੰ ਚੰਗਾ ਲੱਗਣ ਲਗਾਇਆ ਹੈ। ਪਾਪੀਆਂ ਨੂੰ ਚੰਗਾ ਲੱਗਣ ਲਗਾਇਆ ਹੈ। ਪੁੰਨ ਗਰੁੱਪ ਦੇ ਮੈਂਬਰਾਂ ਦਾ ਰੱਬ ਵਿੱਚ ਵਿਸ਼ਵਾਸ ਘਟਾਇਆ ਹੈ। ਇਹਨਾਂ ਨੂੰ ਜ਼ੁਬਾਨ ਚਲਾਉਣੀ ਆਉਂਦੀ ਹੈ। ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਕਹਿਣ ਦੀ ਕਲਾ ਵਿਖਾਉਣੀ ਆਉਂਦੀ ਹੈ। ਅੱਜ ਕੱਲ੍ਹ ਦੁਨੀਆ ਦੀ ਇਹਨਾਂ ਵਿੱਚ ਇਹਨਾਂ ਦੀ ਪਰਮਾਰ ਹੈ। ਰੱਬ ਦੇ ਮੂੰਹ ਤੇ ਖੇੜਾ ਮੁੜ ਆਇਆ ਏ। ਆਪਣੀ ਬਣਾਈ ਇਸ ਗਰੁੱਪ ਤੇ ਫਿਰਦਾ ਉਹ ਇਤਰਾਇਆ ਏ। ਉਸ ਨੂੰ ਇਹ ਪੂਰਾ ਵਿਸ਼ਵਾਸ ਹੈ ਆਪਾਂ ਨੇ ਕੀ ਲੈਣਾ ਬਣਾ ਕੇ ਕੀਤਾ ਉਸਨੇ ਆਪਣੀ ਉਦਾਸੀ ਦਾ ਪੂਰੀ ਤਰ੍ਹਾਂ ਵਿਨਾਸ਼ ਹੈ। ਇਹ ਸੀ ਮੱਲੀ ਸਾਹਿਬ। ਮੈਨੂੰ ਪਤਾ ਲੱਗਾ ਟਾਈਮ ਹੈ। ਥੈਂਕ ਯੂ ਜੀ। ਜਦੋਂ ਮੈਨੂੰ ਪਤਾ ਲੱਗਿਆ ਐਕਸਟਰਾ ਟਾਈਮ ਹੈਗਾ ਮੈਂ ਕਿਹਾ ਜ਼ਰੂਰ ਸ਼ੇਅਰ ਕਰਾਂ। ਜੀ ਜ਼ਰੂਰ। ਤੁਸੀਂ ਨਾ ਵੀ ਹੋਵੇ ਆ ਕੇ ਹਾਜ਼ਰੀ ਲਵਾਇਆ ਕਰੋ। ਤੁਹਾਡੇ ਹਿੱਸੇ ਦਾ ਟਾਈਮ ਤੁਹਾਨੂੰ ਲਾਜ਼ਮੀ ਲੱਭੇਗਾ ਜੀ। ਥੈਂਕ ਯੂ ਮੱਲੀ ਸਾਹਿਬ। ਥੈਂਕ ਯੂ ਜੀ। ਧੰਨਵਾਦ ਤੁਹਾਡਾ ਜੀ। ਇਹ ਸਨ ਜੀ ਅਗਲੇ ਜੀ ਹਾਲ ਚੱਲਨੇ ਆ। ਅੱਜ ਵਾਵਾ ਚਿਰਾਂ ਮਗਰੋਂ ਹੀ ਆਏ ਨੇ ਤੇ ਮੇਰੇ ਵੱਲੋਂ ਦੂਣਾ ਜੀ ਆਇਆਂ ਨੂੰ ਜੀ। ਸੇਵਾ ਸਿੰਘ ਜੀ ਦੇ ਜੀ ਆਇਆਂ ਤੋਂ ਬਾਅਦ ਸਤਿ ਸ੍ਰੀ ਅਕਾਲ ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਫਤਿਹ ਜੀ। ਤੁਹਾਡਾ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ। ਜੀ ਆਇਆਂ ਜੀ। थोड़ी देर बंद करके फिर मैं अपनी नाम नज़म सुनावांगा। मधुबन दे शोर चे खो गया, मधुबन दे शोर चे खो गया, आदमी की तो की हो गया। इथे कोई जाके किथे कोई जाके करे इबादत, धर्म दा दरवाजा पीड़ा हो गया। इबादत लेकिन ना कोई होर चुके, महराब पैरां तो नीमा हो गया। रोज पत्थरां चो टोल दे रब नू, रोज पत्थरां तो टोल दे रब नू, आदमी आप पत्थर हो गया। पार चुक नहीं हुंदा धरती तो अपना, किरदगन धरती तो पारा हो गया। आके कोई मसीहा अज देवे दुआ, हुन हर जिस्म बादुआ हो गया, हुन हर जिस्म बादुआ हो गया। अगली नज़म तुहाडे नाल सांझी करा जी। जी। बैठ के किनारे बुजदल बन के, कोल सज्जन दे जानी होना है। बैठ किनारे बुजदल बन के, कोल सज्जन दे जानी होना। हिम्मत है ते पार जान लई, लहरां दे संग तर के देख। अपनी मौते हर कोई मरदा, इसदा कोई महत्व नहीं है। सिर दे के मर्दानगी मिलदी, लोकां खातर मर के देख।
ਲੜ ਕੇ ਜਿੱਤ ਬਰਾਬਰ ਕਰਕੇ ਦਿਲ ਕਿਸੇ ਦਾ ਜਿੱਤ ਨਹੀਂ ਹੁੰਦਾ। ਸੱਜਣਾ ਦੇ ਦਾ ਜੇ ਦਿਲ ਜਿੱਤਣਾ ਏ ਜਿੱਤੀ ਬਾਜੀ ਹਾਰ ਕੇ ਵੇਖ। ਫਿਰ ਗੁਜ਼ਰ ਪਲਾ ਕੇ ਤੈਨੂੰ, ਫਿਰ ਗੁਜ਼ਰ ਪਲਾ ਕੇ ਤੈਨੂੰ ਲੋਕਾਂ ਤੇ ਸਤਿਕਾਰ ਨਹੀਂ ਮਿਲਣਾ। ਜੇ ਸਤਿਕਾਰ ਕਢਾਉਣਾ ਹੈ ਤਾਂ ਪਿਆਰ ਦਾ ਜਜ਼ਬਾ ਭਰ ਕੇ ਵੇਖ। ਜੀਵਨ ਨੂੰ ਜੇ ਸਫਲ ਬਣਾਉਣਾ, ਜੀਵਨ ਨੂੰ ਜੇ ਸਫਲ ਬਣਾਉਣਾ, ਇੱਕੋ ਗੱਲ ਤੂੰ ਪੱਲੇ ਬੰਨ ਲੈ। ਚੰਗੇ ਕਾਰਜੇ, ਚੰਗੇ ਕਾਰਜ ਕਰ ਚਿਤ ਲਾ ਕੇ, ਮੰਦੇ ਕੰਮੋਂ ਡਰ ਕੇ ਦੇਖ। ਡਾਡੇ ਦੇ ਸੁਣ ਬੋਲ ਅਬੱਲੇ, ਡਾਡੇ ਦੇ ਸੁਣ ਬੋਲ ਅਬੱਲੇ, ਸਾਰੇ ਹੱਸ ਕੇ ਜਰ ਲੈਂਦੇ ਨੇ। ਜੇ ਸੱਚੀ ਤੂੰ ਸਹਿਣਸ਼ੀਲ ਹੈ, ਮਾੜੇ ਦੀ ਗੱਲ ਜਰ ਕੇ ਦੇਖ। ਬਿਨ ਪੁੱਛਿਆ ਕੁਛ ਦੱਸ ਨਹੀਂ ਹੁੰਦਾ, ਬਿਨ ਪੁੱਛਿਆ ਕੁਝ ਦੱਸ ਨਹੀਂ ਹੁੰਦਾ। ਦਿਲ ਦੇ ਵਿੱਚ ਅਰਮਾਨ ਬੜੇ ਨੇ, ਜਾਣੇ ਜਾਏਗਾ ਸਭ ਕੁਛ ਆਪੇ, ਗੱਲਾਂ ਤਾਂ ਕੁਛ ਕਰਕੇ ਦੇਖ। ਜਾਨ ਪਿਆਰੀ ਕਰਕੇ ਤੇ ਤੋਂ, ਜਾਨ ਪਿਆਰੀ ਕਰਕੇ ਤੇ ਤੋਂ ਸੱਜਦੇ ਮਾਰਗ ਚੱਲ ਨਹੀਂ ਹੋਣਾ। ਜੇ ਤੂੰ ਪ੍ਰੇਮ ਖੇਡਣ ਕਾ ਚਾਹੋ, ਇਸ ਤਲੀ ਤੇ ਧਰਤੇ ਧਰ ਕੇ ਦੇਖ। ਜੇ ਤੂੰ ਪ੍ਰੇਮ ਖੇਡਣ ਕਾ ਚਾਹੋ, ਇਸ ਤਲੀ ਤੇ ਧਰ ਕੇ ਦੇਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ क्या बात है, क्या बात है सेवा सिंह जी, क्या कहने, क्या कहने जी। थैंक यू धन्यवाद ਤੁਹਾਡਾ ਜੀ। ਅੱਗੇ ਵਧਾਂਗੇ ਸੁਰਿੰਦਰ ਸ਼ਰਨਜੀਤ ਕੌਰ ਜੀ। ਸ਼ਰਨਜੀਤ ਕੌਰ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ, ਸਵਾਗਤ ਤੁਹਾਡਾ। ਹਾਂਜੀ ਮਸੂਮ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਉਹਨਾਂ ਨੂੰ ਸਤਿ ਸ੍ਰੀ ਅਕਾਲ ਸੁਣਨ ਵਾਲਿਆਂ ਨੂੰ। ਜੀ ਆਇਆਂ ਜੀ, ਜੀ ਆਇਆਂ। ਹਾਂਜੀ, ਮੈਂ ਦੋ ਕੁ ਲੈਣਾ ਬਾਬਾ ਦੀਪ ਸਿੰਘ ਦੀਆਂ ਸੁਣਾਉਣੀਆਂ ਚਾਹੁੰਦੀ। ਠੀਕ ਹੈ ਜੀ, ਜੀ ਸ਼ੁਰੂ ਕਰੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਫਤਿਹ। ਫਤਿਹ ਜੀ। ਬਾਬਾ ਦੀਪ ਸਿੰਘ ਜੰਗ ਨੂੰ ਤਿਆਰ ਹੋ ਗਿਆ, ਬਾਬਾ ਦੀਪ ਸਿੰਘ, ਬਾਬਾ ਦੀਪ ਸਿੰਘ ਜੰਗ ਨੂੰ ਤਿਆਰ ਹੋ ਗਿਆ। ਸਿੰਘ ਸੂਰਮਾ, ਸਿੰਘ ਸੂਰਮਾ ਲੀਕ ਉਤੋਂ ਆਪ ਪਹਿਲਾਂ ਪਾਰ ਹੋ ਗਿਆ। ਬਾਬਾ ਦੀਪ ਸਿੰਘ, ਬਾਬਾ ਦੀਪ ਸਿੰਘ ਜੰਗ ਨੂੰ ਤਿਆਰ ਹੋ ਗਿਆ। ਖਿੱਚੀ ਲੀਕ ਸੀ, ਖਿੱਚੀ ਲੀਕ ਤੇ ਸਿੰਘਾਂ ਨੂੰ ਆਵਾਜ਼ ਦੇ ਕੇ ਆਖਦੇ ਨੇ, ਜਿਹਨੂੰ ਜਾਨ ਪਿਆ, ਜਿਹਨੂੰ ਜਾਨ ਪਿਆਰੀ ਉਹ ਨਾ ਅੱਗੇ ਆਇਓ। ਜਿਹਨੇ ਸੀਸ ਦੇਣਾ, ਜਿਹਨੇ ਸੀਸ ਦੇਣਾ ਟੱਪ ਮੇਰੇ ਵਾਂਗੂ ਪਾਰ ਆ ਜਿਓ। ਬਾਬਾ ਦੀਪ ਸਿੰਘ, ਬਾਬਾ ਦੀਪ ਸਿੰਘ ਜੰਗ ਨੂੰ ਤਿਆਰ ਹੋ ਗਿਆ। ਖੰਡਾ ਖਿੱਚਿਆ, ਖੰਡਾ ਖਿੱਚਿਆ ਮੈਂ ਆਣੇ ਉੱਤੋਂ ਬਾਹਰ ਆ ਗਿਆ। ਬਾਬਾ ਦੀਪ ਸਿੰਘ, ਬਾਬਾ ਦੀਪ ਸਿੰਘ ਜੰਗ ਨੂੰ ਤਿਆਰ ਹੋ ਗਿਆ। ਬਾਬਾ ਦੀਪ ਸਿੰਘ, ਦੋਵੇਂ ਪਾਸੇ ਵਾਰ ਇੱਕੋ ਜਿਹੇ ਹੋਣ ਲੱਗਦੇ। ਦੋਵੇਂ ਪਾਸੇ, ਦੋਵੇਂ ਪਾਸੇ ਵਾਰ ਇੱਕੋ ਜਿਹੇ ਹੋਣ ਲੱਗ ਗਏ। ਦੋਏ ਦੋਵਾਂ ਦੇ ਸੀਸ ਤਾੜੇ ਤੋਂ ਅਲੱਗ ਹੋ ਗਏ। ਦੋਵਾਂ ਦੇ ਬਾਬਾ ਦੀਪ ਸਿੰਘ ਸੀਸ ਖੱਬੀ ਤਾਲੀ ਚੁੱਕ ਕੇ ਟਕਾ ਲਿਆ ਜੀ। ਬਾਬਾ ਦੀਪ ਸਿੰਘ, ਬਾਬੇ ਦੀਪ ਸਿੰਘ ਖੱਬੀ ਤਾਲੀ ਸੀਸ ਨੂੰ ਟਕਾ ਲਿਆ ਜੀ। ਸੱਜੇ ਹੱਥ ਵਿੱਚ,
ਸੱਜੇ ਹੱਥ ਵਿੱਚ ਖੰਡਾ ਖੂਬ ਖੜਕਾ ਲਿਆ ਜੀ। ਬਾਬਾ ਦੀਪ ਸਿੰਘ ਸੁਖਣਾ ਸੀ ਸੁਖੀ ਹਰ ਮੰਦਰ ਜਾ ਕੇ ਭੇਟ ਚੜਾਉਣਾ ਸੀਸ ਨੂੰ ਬਾਬਾ ਦੀਪ ਸਿੰਘ। ਬਾਬਾ ਦੀਪ ਸਿੰਘ ਨੂੰ ਤਿਆਰ ਹੋ ਗਿਆ ਬਾਬਾ ਦੀਪ ਸਿੰਘ। ਕੀਤੀ ਸ਼ਗਤੀ ਦੇ ਨਾਲ ਸੀਸ ਹਰ ਮੰਦਰ ਵਿੱਚ ਭੇਟ ਚੜਾ ਲਿਆ ਜੀ ਬਾਬਾ ਦੀਪ ਸਿੰਘ। ਬਾਬਾ ਦੀਪ ਸਿੰਘ ਜੰਗ ਨੂੰ ਤਿਆਰ ਹੋ ਗਿਆ ਬਾਬਾ ਦੀਪ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿ ਫਤਿਹ ਜੀ। ਟਾਈਮ ਦੇਣ ਦਾ ਮਸੂਲ ਜੀ। ਥੈਂਕ ਯੂ ਧੰਨਵਾਦ ਤੁਹਾਡਾ ਵੀ ਸ਼ਰਨਜੀਤ ਕੌਰ ਜੀ। ਹੁਣ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ, ਸਮਾਂ ਵੀ ਬਿਲਕੁਲ ਥੋੜਾ ਹੈ ਔਰ ਸਾਡੇ ਨਾਲ ਸਾਡੇ ਆਖਰੀ ਸਹਿਯੋਗੀ ਜੁੜ ਚੁੱਕੇ ਨੇ। ਦਵਾ ਦਵ ਇਹਨਾਂ ਨੂੰ ਮੌਕਾ ਦਿੰਦੇ ਆ। ਸੁਰਿੰਦਰ ਸਿੰਘ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਦੇ, ਔਰ ਤੁਹਾਡੇ ਤੋਂ ਬਾਅਦ ਫਿਰ ਅਸੀਂ ਪ੍ਰੋਗਰਾਮ ਨੂੰ ਅੰਤ ਕਰਨ ਲੱਗੇ ਹਾਂ, ਪ੍ਰੋਫੈਸਰ ਸਾਹਿਬ ਵੱਲ ਜਾਵਾਂਗੇ। ਤੁਹਾਡਾ ਸਵਾਗਤ ਹੈ ਜੀ ਪ੍ਰੋਫੈਸਰ ਸਾਹਿਬ। ਹਾਂ ਜੀ ਜੀ ਮਲੀ ਸਾਹਿਬ, ਜੇ ਟਾਈਮ ਥੋੜਾ ਤਾਂ ਫਤਿਹ ਬੁਲਾਉਂਦੇ ਆ। ਟਾਈਮ ਨਹੀਂ, ਜੇ ਕੋਈ ਛੋਟੀ ਜੀ ਸ਼ਾਇਦ ਸੁਣਾ ਲਵੋ ਤੇ ਹਾਜ਼ਰੀ ਵੀ ਹੋ ਜੂ ਤੇ ਸਾਂਝ ਵੀ ਬਣ ਜੂ ਜੀ। ਚਲੋ ਛੋਟੀ ਸੁਣਾ ਦਿੰਦੇ ਜੀ। ਜੀ ਪਲੀਜ਼। ਜਿਸ ਵੇਲੇ ਪ੍ਰੋਫੈਸਰ ਸਾਹਿਬ ਜੰਗ ਖਤਮ ਹੋਈ ਆ ਮੁਕਤਸਰ ਲਈ ਢਾਬ ਦੀ, ਤੇ ਸਤਿਗੁਰੂ ਉੱਪਰੋਂ ਉੱਤੇ ਤੇ ਮਹਾਂ ਸੋਂ ਸਹਿਕਦਾ ਸੀ, ਤੇ ਮਾਤਾ ਭਾਗਕੌਰ ਸਹਿਕ ਤੇ ਮਹਾਂ ਸੋਂ ਦਾ ਪੱਟ ਤੇ ਰੱਖ ਕੇ ਸੀ। ਸਤਿਗੁਰੂ ਕਹਿੰਦੇ 10 ਸਿੰਘਾ ਕਿੱਥੇ ਜਾਣਾ। ਉਸ ਵੇਲੇ ਚਾਰ ਲੈਣਾ ਜੀ। ਸਿੱਖਾ 30 ਹਜ਼ਾਰੀਆ ਦੱਸਦੇ ਜਾਣਾ ਜਹਾਂ, ਜੇ ਸੁਰਗਾਂ ਦੀ ਤਾਂਗ ਹੈ ਧਰਮ ਰਾਜ ਨੂੰ ਕਹਾਂ। ਜੋ ਆਖਰ ਦੀਛਿਆ ਮੂੰਹੋਂ ਉਚਰਨ ਸੰਗ, ਮਹਾ ਸਿੰਘ ਪਲ ਅੰਤ ਦੇ ਕੀ ਹੈ ਤੇਰੀ ਮੰਗ। ਮਨ ਕਰੜਾ ਕਰ ਦੱਸ ਦੇ ਕੋਈ ਅੰਤਮ ਖਵਾਸ, ਕਰੇ ਇੰਦਰ ਦੇ ਰਾਜ ਦੀ ਕਰਦੇ ਮਾਂ ਅਰਦਾਸ। ਭਗਤ ਸ਼ਹੀਦੀ ਪਾਉਣ ਦੇ ਕੀ ਉੱਠ ਰਹੇ ਤਰੰਗ, ਮਹਾ ਸਿੰਘ ਪਲ ਅੰਤ ਦੇ ਕੀ ਹੈ ਤੇਰੀ ਮੰਗ। ਡੰਗਿਆ ਮੱਥਾ ਮੁਗਲ ਦਾ ਬਣ ਕੁੰਡਲੀਏ ਨਾਗ, ਨਾਲ ਲਹੂ ਦੇ ਧੋ ਤੁਰੇ ਬੇਦਾਵੇ ਦਾ ਦਾਗ। ਗਲਤੀ ਕੀਤੀ ਗਈ ਸੀ ਕਰਕੇ ਜਾਦ ਪਚੰਗ, ਮਹਾ ਸਿੰਘਾ ਪਲ ਅੰਤ ਲੈ ਕੀ ਹੈ ਤੇਰੀ ਮੰਗ। ਰੰਗ ਲਿਆਊ ਦਿਨਾਂ ਵਿੱਚ ਕੁਰਬਾਨੀ ਦੇ ਗਰਜ, ਨਾਮ ਤੁਹਾਡੇ ਹੋ ਗਏ ਪਿੱਛ ਸ਼ਹੀਦਾਂ ਦਰਜ। ਸਨਦ ਸਿੱਖੀ ਦੇ ਸਿਦਕ ਦੀ ਲੈ ਚੱਲੋ ਹੈ ਸੰਗ, ਮਹਾ ਸਿੰਘ ਪਲ ਅੰਤ ਲੈ ਹੈ ਕੀ ਤੇਰੀ ਮੰਗ। ਬਣ ਗਈ ਪੂਜਣ ਯੋਗ ਹੈ ਖਦਰਾਣੇ ਦੀ ਢਾਬ, ਤੁਹਾਨੂੰ ਮੁਕਤਿਆਂ ਸੱਦੜਾ ਦਿੱਤਾ ਬਖਸ਼ ਖਿਤਾਬ। ਜੂਝੇ ਬੰਗ ਬਹਾਦਰਾਂ ਸੀਸ ਕਲੀ ਧਰ ਜੰਗ, ਮਹਾ ਸਿੰਘ ਪਲ ਅੰਤ ਲੈ ਕੀ ਹੈ ਤੇਰੀ ਮੰਗ। ਦੁਬਾਰਾ ਇਸ ਲਹੂ ਚੋਂ ਜਨਮ ਲਵੇਗਾ ਪੰਥ, ਥੋਡੀ ਸੂਰਮਗਤੀ ਦਾ ਪਾਰਸ ਲਿਖੂ ਗ੍ਰੰਥ। ਕਰਤਾਰ ਸਿੰਘ ਚਮਕੌਰ ਨੇ ਗਾਉਣੇ ਨੇ ਪ੍ਰਸੰਗ, ਬਈ ਗਾਉਣੇ ਨੇ ਪ੍ਰਸੰਗ। ਮਹਾ ਸਿੰਘਾ ਪਲ ਅੰਤ ਲੈ ਕੀ ਹੈ ਤੇਰੀ ਮੰਗ, ਮਹਾ ਸਿੰਘਾ ਪਲ ਅੰਤ ਲੈ ਕੀ ਹੈ ਤੇਰੀ ਮੰਗ। ਵਾਹ ਜੀ ਵਾਹ ਜੀ, ਬਹੁਤ ਖੂਬ। ਥੈਂਕ ਯੂ ਸੋ ਮਚ। ਧੰਨਵਾਦ ਤੁਹਾਡਾ ਸੁਰਿੰਦਰ ਜੀ। ਸਰੋਤਿਓ, ਪ੍ਰੋਗਰਾਮ ਕਵੀ ਦਰਬਾਰ ਹਰ ਹਫਤੇ ਅਸੀਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਾਂ। 2 ਘੰਟੇ ਨਾ ਸਿਰਫ ਇੱਥੇ ਸਾਂਝ ਬਣਾਈ ਰੱਖਦੇ ਨੇ, ਬਲਕਿ ਕੋਈ 1.5 ਦਹਾਕੇ ਤੋਂ ਵੱਧ 16 ਸਾਲ ਹੋ ਚੱਲੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਅਪਣਾਉਣ ਵਾਸਤੇ। ਸਾਡੇ ਵਰਗੇ ਜਿਹੜੇ ਜੀ ਨੇ ਉਹਨਾਂ ਦਾ ਕਹਿ ਲਵੋ ਕਿ ਹਿੰਮਤ ਔਰ ਹੌਸਲਾ ਵੀ ਨੇ। ਮੇਰੀ ਮੁਰਾਦ ਹੈ ਇਸ ਪ੍ਰੋਗਰਾਮ ਦੀ ਰੂਹ ਜਨਾਬ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ। ਸੋ ਪ੍ਰੋਗਰਾਮ ਨੂੰ ਅੰਤ ਜਦੋਂ ਕਰਨੇ ਤਾਂ ਨਿਸ਼ਾਨੀ ਇਹ ਹੁੰਦੀ ਹੈ ਕਿ ਅਸੀਂ ਪ੍ਰੋਫੈਸਰ ਸਾਹਿਬ ਦੇ ਲਿਖੇ ਦੇ ਵਿੱਚੋਂ ਬੇਨਤੀ ਕਰਕੇ ਉਹਨਾਂ ਨੂੰ ਕਹਿੰਦੇ ਆ ਕਿ ਕੁਝ ਸੁਣਾਓ, ਅੱਜ ਦਾ ਪ੍ਰੋਗਰਾਮ ਅੰਤ ਕਰੀਏ। ਸੋ ਹੁਣ ਵੀ ਦੋਵੇਂ ਹੱਥ ਜੋੜ ਕੇ ਬੜੇ ਅਦਬ ਦੇ ਨਾਲ, ਬੜੇ ਸਤਿਕਾਰ ਦੇ ਨਾਲ ਬੇਨਤੀ ਹੈ ਆਪ ਸਭ ਦੇ ਰੂਬਰੂ ਜਨਾਬ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ। ਮਿਹਰਬਾਨੀ ਮੱਲੀ ਸਾਹਿਬ। ਬਾਬਾ ਦੀਪ ਸਿੰਘ ਜੀ ਦੇ 344ਵੇਂ ਜਨਮ ਦਿਵਸ ਦੇ ਸੰਬੰਧ ਵਿੱਚ ਇੱਕ ਕਵਿਤਾ ਨਜ਼ਰ ਕਰ ਰਹੇ ਹਾਂ ਤੁਹਾਡੇ। ਇਰਸ਼ਾਦ ਜੀ। ਅਰਜ਼ ਕੀਤਾ ਜੀ ਕਿ ਧੰਨ ਧੰਨ ਬਾਬਾ ਦੀਪ ਸਿੰਘ ਯੋਧਾ ਵੱਡ ਭਾਰਾ, ਉਹਦਾ ਸੀਸ ਧਰੀ ਧਰ ਲੜਨ ਦਾ ਜੱਗ ਅਜਬ ਨਜ਼ਾਰਾ। ਬੱਲੇ। ਉਹ ਮਾਂ ਜਿਉਣੀ ਪਿਓ ਭਗਤੇ ਦੀਆਂ ਅੱਖਾਂ ਦਾ ਤਾਰਾ, ਉਹ ਦੀਪ ਪਹੂ ਪਿੰਡ ਦਾ ਸਭਨਾਂ ਦਾ ਪਿਆਰਾ। ਬੱਲੇ ਬੱਲੇ।
ਉਹਨੂੰ ਨਿੱਕੀ ਉਮਰ ਆਨੰਦਪੁਰੋਂ ਕੋਈ ਹੋਇਆ ਇਸ਼ਾਰਾ, ਉਹ ਹੋਇਆ ਗੁਰੂ ਤੇ ਪੰਥ ਦਾ ਘਰ ਘਰ ਦੁਪਿਆਰਾ। ਬੱਲੇ ਬੱਲੇ। ਸੋਹਣੇ ਸ਼ਿੰਦੇ ਬਾਲ ਮਿਲ ਗਿਆ ਜਨਮ ਦੁਬਾਰਾ, 10ਵੇਂ ਪਾਸ ਸੋ ਹੋਇਆ ਸੋਨਾ ਸੁਚਿਆਰਾ। ਕਿਆ ਕਹਿਨੇ ਹੁਕਮ ਗੁਰਾਂ ਦਾ ਚੁੱਕ ਲਿਆ ਉਸ ਚੱਕਣ ਭਾਰਾ, ਗੁਰ ਮੇਲਿਆ ਉਸ ਨੂੰ ਮਨੀ ਸਿੰਘ ਭਾਈ ਉਜਿਆਰਾ। ਉਹ ਗੁਰ ਦਿੱਤੇ ਸਿਰ ਜੋੜ ਕੇ ਪੈ ਕਰਨ ਉਤਾਰਾ, ਗੁਰ ਗੁੰਜਰਾ ਹੱਥਾਂ ਖੋਲ ਦੇ ਅਰਸ਼ੀ ਚਮਕਾਰਾ। ਬੱਲੇ। ਉਸ ਸਾਬੋ ਕੀ ਤਲਵੰਡੀਏ ਇਹ ਕਾਜ ਸੰਭਾਰਾ, ਜੋ 10ਵੇਂ ਗੁਰ ਜੀ ਸੌਂਪਿਆ ਉਹ ਹੁਕਮ ਨਿਭਾਰਾ। ਕਿਆ ਬਾਤਾਂ। ਇੰਜ ਬਣਿਆ ਭਾਈ ਦੀਪ ਸਿੰਘ ਟਕਸਾਲ 17, ਉਹਦਾ ਰੋਮ ਰੋਮ ਗੁਰਪੰਥ ਦਾ ਸਿੱਖੀ ਸਰਸ਼ਾਰਾ। ਆਹਾ। ਫਿਰ ਹੋਇਆ ਮਿਸਲ ਸ਼ਹੀਦ ਦਾ ਉਹ ਜਥੇਦਾਰਾ, ਉਹ ਚੰਡਿਆ ਗੁਰੂ ਗੋਬਿੰਦ ਦਾ ਖੰਡਾ 2 ਧਾਰਾ। ਆਹਾ ਕਿਆ ਬਾਤਾਂ। ਉਹਦੀ ਇੱਕਾ ਧਾਰ ਗਿਆਨ ਦੀ ਰੱਜ ਕੇ ਰੁਸ਼ਨਾਰਾ, ਉਹਦੀ ਧਾਰ ਦੂਜੀ ਬਲਵਾਨਤਾ ਪੁੱਜ ਕੇ ਬਲਕਾਰਾ। ਵਾਹ ਜੀ ਵਾਹ ਕਿਆ ਕਹਿਨੇ। ਸ਼ਾਹ ਅਹਿਮਦ ਆਇਆ ਹਲਕਿਆ ਲੈ ਲਸ਼ਕਰ ਭਾਰਾ, ਉਸ ਢਾਹਰ ਮੰਦਰ ਪੂਰੇ ਉਹਨੇ ਸਰਵਰ ਸਾਰਾ। ਵਾਹ ਜੀ ਵਾਹ। ਗੁਰ ਨਗਰੀ ਜਾਂ ਵੱਜਿਆ ਅੱਲਾਹੂ ਅਕਬਰ ਨਾਰਾ, ਤਲਵੰਡੀ ਝਬਦੇ ਪਹੁੰਚਿਆ ਇੱਕ ਸਿੱਖ ਹਲਕਾਰਾ। ਸੁਣ ਕੇ ਬਾਬਾ ਫਰਕਿਆ ਰੋਇਆ ਲਲਕਾਰਾ, ਕਹੇ ਕੀ ਔਕਾਤ ਹੈ ਖਾਨ ਦੀ ਜਿਸ ਪੰਥ ਵੰਗਾਰਾ। ਉਹਨੇ 500 ਸਿੰਘਾਂ ਜੋੜ ਕੇ ਛੱਡਿਆ ਜੈਕਾਰਾ, ਖੰਡੇ ਨਾਲ ਲਕੀਰ ਖਿੱਚ ਇਉਂ ਬਚਨ ਉਚਾਰਾ। ਵਾਹ ਜੀ ਵਾਹ। ਇਹ ਗੁਰ ਘਰ ਚੜਿਆ ਛੱਡੀਏ ਸਾਨੂੰ ਮਿਹਣਾ ਭਾਰਾ, ਜਿਹਨੇ ਡਰਨਾ ਮੌਤ ਵਿਆਉਣ ਤੋਂ ਲੈ ਸੋਚ ਦੁਬਾਰਾ। ਫਿਰ ਹੜ ਬਣ ਵਗਿਆ ਸੂਰਮਾ ਹੋ ਤੇਜ਼ ਤਰਾਰਾ, ਗੁਰਮੁਖ ਬੁੱਢੇ ਕਦੇ ਨਾਹੀਂ ਜਿੰਨਾ ਪੰਥ ਪਿਆਰਾ। ਵਾਹ ਬਈ ਵਾਹ। ਤਰਨ ਤੱਕ ਸਿੰਘਾਂ ਦਾ ਹੁੰਦਾ ਗਿਆ ਸ਼ੁਮਾਰਾ, ਸਿੰਘ ਕੱਲਾ ਪੈ ਲੱਖ ਨਾਲ ਇੱਥੇ 5000। ਤੇ ਮੋਹਰੀ ਦਲ ਦਾ ਬਾਬਾ ਸੂਰਮਾ ਹੱਥ ਖੰਡਾ 18, ਪਰਵੱਟੇ ਚਿੱਟੇ ਮਹਿਰਾਬ ਕਰ ਉਹ ਇਉਂ ਭੁਕਾਰਾ। ਆ ਜਾ ਬੱਚੂ ਜਹਾਨ ਖਾਂ ਓਏ 20,000, ਸੁੱਕਾ ਸਿੰਘ ਨਾ ਛੱਡ ਦੇ ਚੜਿਆ ਦਰਬਾਰਾ। ਕਿਆ ਕਹਿਨੇ। ਬਾਬੇ ਵਾਲਵਾ ਵੱਡੇ ਖਾਨ ਜਿਉਂ ਕਰ ਖੀਰਾ ਖਾਰਾ, ਬਾਝੋਂ ਭੱਜਣ ਜਹਾਨ ਖਾਨ ਕੋਈ ਰਿਹਾ ਨਾ ਚਾਰਾ। ਵਾਹ ਜੀ ਵਾਹ। ਆਪਣੇ ਜਾਣੇ ਅਤਾਈ ਖਾਨ ਫਿਰ ਆਇਆ ਕਰਾਰਾ, ਅੱਗੋਂ ਝਪਟਿਆ ਬਾਬਾ ਬੱਬਰ ਸ਼ੇਰ ਹੋ ਸਭਾ ਸਿਰਾਰਾ। ਐਸੀ ਕੀਤੀ ਖੰਡੇ ਵਾੜ ਪਾ ਦਿੱਤਾ ਖਲਾਰਾ, ਉਹ ਇੱਕ ਇੱਕ ਖੱਬੀ ਖਾਨ ਮਾਰ ਛੱਡੇ ਜੈਕਾਰਾ। ਬੱਲੇ। ਬੰਦੇ ਟਾਂਡਿਆਂ ਵਾਂਗੂ ਵੱਢਦਾ ਬਾਬਾ ਜਾਨ ਡਠਿਆਰਾ, ਖਾਨ ਭੱਜਿਆ ਸਿਰ ਤੇ ਪੈਰ ਰੱਖ ਹੋਏ ਬੌਣ ਡਰਿਆਰਾ। ਵੱਧ 70 ਲਾਉਂਦੇ ਜਾਮਦੇ ਕਰ ਕੁਦਰ ਕਤਾਰਾ, ਸਿੰਘ ਥੋੜੇ ਫੌਜਾਂ ਬਹੁਤੀਆਂ ਕੋਈ ਯੁੱਧ ਕਰਾਰਾ। ਕਿਆ ਫੱਟੀ ਬਾਬਾ ਵਿੰਨਿਆ ਸਾਰੇ ਦਾ ਸਾਰਾ, ਬਹੁਤ ਆ ਜਾਵੇ ਫੇਰ ਵੀ ਖੰਡਾ 2 ਧਾਰਾ। ਕਿਆ ਬਾਤ। ਉਹਨੂੰ ਟੁੱਟ ਪਿਆ ਦਲ ਦੁਸ਼ਮਣਾ, ਫਿਰ ਰਲ ਕੇ ਭਾਰਾ, ਤੇ ਆਖਰ ਬਾਬਾ ਘਿਰ ਗਿਆ ਜੋ ਚੰਨ ਪਰਵਾਰਾ। ਵਾਹ ਜੀ ਵਾਹ। ਉਹਦੀ ਧੌਣ ਤੇ ਲੱਗਾ ਫੱਟ ਫੇਰ ਇੱਕ ਜ਼ੋਰ ਜ਼ੁਆਰਾ, ਫੁੱਟਿਆ ਉਹਦੀ ਧੌਣ ਚੋਂ ਇੱਕ ਖੂਨ ਫੁਹਾਰਾ। ਉਹਦੇ ਮਨ ਵਿੱਚ ਪਿਆ ਅਰਦਾਸ ਦਾ ਜੀਕੂ ਝਲਕਾਰਾ, ਉਹਨੇ ਖੱਬੇ ਹੱਥ ਨਾਲ ਡਿੱਗ ਰਿਹਾ ਫਿਰ ਸੀਸ ਸੰਭਾਰਾ। ਉਹ ਹਰਮੰਦਰ ਵੱਲ ਆਉੜਿਆ ਟੁੱਟਦਾ ਧਰੂੰ ਧਾਰਾ,
ਉਹਨੇ ਹੱਥ ਜੋੜੇ ਹਰਮੰਦਰ ਵੱਲ, ਇਉਂ ਮੁਖੋਂ ਪੁਕਾਰਾ। ਵਾਹ ਬਈ ਵਾਹ। ਮੇਰੀ ਤੋੜ ਨਿਭਾਈ ਪ੍ਰੀਤ ਤੋਂ ਸੱਚ ਸਿਰਜਣਹਾਰਾ, ਮੈਂ ਫੇਰ ਮਰਾਂ ਤੇਰੇ ਪੰਥ ਲਈ ਜੇ ਘੱਲੇ ਦੁਬਾਰਾ। ਖਬਰੇ ਤਾਹੀਂ 84 ਉਸ ਆਪ ਉਤਾਰਾ, ਆਇਆ ਬਨ ਜਰਨੈਲ ਫਿਰ ਯੋਧਾ ਵੱਡ ਭਾਰਾ। ਰਾਮ ਸਰ ਆ ਡਿੱਗਿਆ ਉਹ ਸਤਿਗੁਰ ਪਿਆਰਾ, ਅਰਦਾਸ ਨਿਭਾ ਗਿਆ ਸੂਰਮਾ ਪਾ ਗਿਆ ਚੁਬਾਰਾ। ਉਹ ਲੜਿਆ ਇਉਂ ਕਰ ਪੰਥ ਲਈ ਯੋਧਾ ਬਲਕਾਰਾ, ਗੱਲਾਂ ਹੋਣੀਆਂ ਸ਼ੇਰ ਸਿੰਘ ਵਈ ਹਸ਼ਰ ਹਸ਼ਾਰਾ। क्या कहने प्रोफेसर साहब, शानदार। ਰਾਮਸਰ ਡਿੱਗਿਆ ਉਹ ਸਤਿਗੁਰ ਪਿਆਰਾ, ਅਰਦਾਸ ਨਿਭਾ ਗਿਆ ਸੂਰਮਾ ਪਾ ਗਿਆ ਚੁਬਾਰਾ। ਉਹ ਲੜਿਆ ਇਉਂ ਕਰ ਪੰਥ ਲਈ ਯੋਧਾ ਬਲਕਾਰਾ, ਗੱਲਾਂ ਹੋਣੀਆਂ ਸ਼ੇਰ ਸਿੰਘ ਵਈ ਹਸ਼ਰ ਹਸ਼ਾਰਾ। ਵਾਹ ਬਈ ਵਾਹ, ਵਾਹ ਬਈ ਵਾਹ, ਮਿਹਰਬਾਨੀ। ਥੈਂਕ ਯੂ ਜੀ, ਬਹੁਤ ਧੰਨਵਾਦ ਤੁਹਾਡਾ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਕਿ ਤੁਸੀਂ ਸਮਾਂ ਦਿੱਤਾ, ਪ੍ਰੋਗਰਾਮ 'ਚ ਸਾਂਝ ਬਣਾਈ ਔਰ ਸਾਰੇ ਸਹਿਯੋਗੀ ਨੇ ਜਿਹੜੇ ਉਹਨਾਂ ਨੂੰ ਵਾਰੀ-ਵਾਰੀ ਮੌਕਾ ਦਿੱਤਾ। ਮੈਂ ਦਿਲੋਂ ਬਜਾਨੋ ਤੁਹਾਡਾ ਬਹੁਤ ਧੰਨਵਾਦੀ ਹਾਂ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮਲਿਕ ਸਾਹਿਬ। ਕੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਉਣ ਦੀ ਪ੍ਰੋਫੈਸਰ ਸਾਹਿਬ ਆ ਗਿਆ ਚਾਹੁੰਦਾ? ਜ਼ਰੂਰ ਜੀ ਜ਼ਰੂਰ। ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ ਤੁਹਾਡੀ ਇਸ ਸਾਂਝ ਦਾ। ਇਹ ਸਨ ਜੀ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ। ਸਟੂਡੀਓਜ਼ ਦੀ ਘੜੀ ਦੱਸ ਰਹੀ ਹੈ ਕਿ ਅੱਜ ਦਾ ਪ੍ਰੋਗਰਾਮ ਕਵੀ ਦਰਬਾਰ ਅਸੀਂ ਇੱਥੇ ਹੀ ਮੁਕਾਉਣਾ ਹੈ। ਸਰੋਤਿਓ, ਜਿਨ੍ਹਾਂ ਨੇ ਫੇਸਬੁੱਕ ਰਾਹੀਂ, YouTube ਰਾਹੀਂ ਸਾਨੂੰ ਦੇਖਿਆ ਸੁਣਿਆ, ਉਹਨਾਂ ਦਾ ਵੀ ਬਹੁਤ ਧੰਨਵਾਦ। ਔਰ ਜਿਨ੍ਹਾਂ ਨੇ ਰੇਡੀਓ ਰਾਹੀਂ ਸਾਡੇ ਨਾਲ ਸਾਂਝ ਬਣਾਈ, ਸਾਨੂੰ ਸੁਣਿਆ, ਉਹਨਾਂ ਦਾ ਵੀ ਮੈਂ ਦਿਲੋਂ ਵਜਾਨੋ ਬਹੁਤ ਧੰਨਵਾਦੀ ਹਾਂ। ਮੇਰੇ ਵੱਲੋਂ ਆਪ ਸਭ ਨੂੰ ਆਉਂਦੀ ਮੁਲਾਕਾਤ ਤੱਕ ਲਈ ਇੱਥੇ ਹੀ ਮੈਂ ਛੱਡੇ ਜਾ ਰਿਹਾ, ਇਸ ਆਸ ਉਮੀਦ ਦੇ ਨਾਲ ਕਿ ਜ਼ਿੰਦਗੀ ਸ਼ਰਤੇ ਸਮਾਂ ਵਫਾ ਕੀਤੀ। ਫਿਰ ਮਿਲਾਂਗੇ, ਉਦੋਂ ਤੱਕ ਲਈ ਤੁਹਾਡਾ, ਮੇਰਾ, ਸਾਡਾ ਸਾਰਿਆਂ ਦਾ ਰੱਬ ਰਾਖਾ। ਫਿਰ ਮਿਲਾਂਗੇ।